ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਸਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਸਤੰਬਰ 2025 ਤੇ 900 ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਬੀਬੀ ਹਰਜੀਤ ਕੌਰ ਬਾਲਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਜਿਹੜੀ ਅੱਜ ਦੀ ਸਪਾਂਸਰਸ਼ਿਪ ਭੇਜੀ ਹੈ ਆਪਣੇ ਸੁਪੁੱਤਰ ਜਸਦੀਪ ਸਿੰਘ ਜੀ ਦੇ ਜਨਮ ਦਿਨ ਦੇ ਭੇਜੀ ਹੈ। ਸੋ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਉਹਨਾਂ ਦੇ ਸੁਪੁੱਤਰ ਨੂੰ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਹਰਜੀਤ ਕੌਰ ਬਾਲਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਵਾਲੇ ਨਾਲ ਕਿ ਉਹ ਜਾਪਦਾ ਹੈ ਕਿ ਭਾਰਤ ਪ੍ਰਤੀ ਬਾਹਰੋਂ ਦਿਸਦੇ ਨਰਮ ਰੁਖ ਦੇ ਬਾਵਜੂਦ ਅਮਰੀਕਾ ਵੱਲੋਂ ਭਾਰਤ ਦੀ ਚੂੜੀ ਜਿਹੜੀ ਹੈ ਪੂਰੀ ਤਰ੍ਹਾਂ ਕੱਸੀ ਜਾ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਮਰੀਕਨ ਕਾਂਗਰਸ ਨੂੰ 23 ਮੁਲਕਾਂ ਦੀ ਲਿਸਟ ਸੌਂਪੀ ਗਈ ਹੈ ਜਿਹੜੇ ਮੁਲਕ ਗੈਰ ਕਾਨੂੰਨੀ ਡਰੱਗਸ ਬਣਾਉਣ ਜਾਂ ਉਸ ਨੂੰ ਅੱਗੇ ਪਹੁੰਚਾਉਣ ਵਿੱਚ ਯਾਨੀ ਕਿ ਟ੍ਰਾਂਜਿਟ ਲਈ ਜ਼ਿੰਮੇਵਾਰ ਹਨ। ਸੋ ਇਹਨਾਂ ਮੁਲਕਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਾਤਾ ਜੀ ਹਰਜੀਤ ਕੌਰ ਬਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਸੁਪੁੱਤਰ ਜਸਦੀਪ ਸਿੰਘ ਦਾ ਜਨਮ ਦਿਨ ਬੀਤੇ ਕੱਲ੍ਹ ਸੀ ਔਰ ਮਾਤਾ ਜੀ ਸਾਡੇ ਨਾਲ ਤਾਂ ਪਿਆਰ ਕਰਦੇ ਹੀ ਨੇ, ਬਿਰਧ ਉਮਰ ਦੇ ਵਿੱਚ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀ ਕੌਮੀ ਕਰ ਖਾਲਿਸਤਾਨ ਲਈ ਲਾਇਲਟੀ ਹੈ ਔਰ ਜਿੰਨੇ ਉਤਸ਼ਾਹ ਦੇ ਨਾਲ ਉਹ ਤੁਰੇ ਹੋਏ ਨੇ ਉਹ ਦੇਖ ਕੇ ਕਈ ਵਾਰ ਇਵੇਂ ਵੀ ਲੱਗਦਾ ਹੈ ਕਿ ਜਦੋਂ ਇਹ ਜਨਰੇਸ਼ਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੇ 47 ਦੇ ਦੌਰ ਤੋਂ ਬਾਅਦ ਦੇ ਦੌਰ ਨੂੰ ਦੇਖਿਆ ਉਹ ਇੱਕ ਆਪਣੀ ਥਾਂ ਹੈ, ਪਰ ਜਿਨ੍ਹਾਂ ਨੇ ਪਹਿਲਾ ਪੀਰੀਅਡ ਵੀ ਦੇਖਿਆ ਔਰ ਹੁਣ ਦੇ ਪੀਰੀਅਡ 'ਚ ਜਦੋਂ ਕਿ ਪੂਰਾ ਇੱਕ ਮਾਹੌਲ ਸਿਰਜਿਆ ਗਿਆ ਦੁਨੀਆ ਭਰ 'ਚ ਖਾਲਿਸਤਾਨ ਦੇ ਪੱਖ ਦੇ ਵਿੱਚ। ਮੈਨੂੰ ਯਾਦ ਹੈ ਸੈਨ ਫਰਾਂਸਿਸਕੋ ਦੇ ਖਾਲਿਸਤਾਨ ਰੈਫਰੈਂਡਮ ਦੇ ਮੌਕੇ 'ਤੇ ਵੀ ਮਾਤਾ ਜੀ ਚੇਚਾ ਵੋਟ ਪਾਉਣ ਲਈ ਆਏ। ਉਹਨਾਂ ਦੀ ਸਿਹਤ ਜਿਵੇਂ ਓਲਡ ਏਜ 'ਚ ਜਿਹੜੀ ਆ ਥੋੜ੍ਹੀ ਬਹੁਤ ਸਿਹਤ ਨਾਲ ਸੰਬੰਧਿਤ ਇਸ਼ੂ ਹੁੰਦੇ ਨੇ। ਸੋ ਟੀਵੀ 84 ਦੀ ਉਹ ਹਰ ਵਰੇ ਦੇ ਅੰਤ ਦੇ ਨੇੜੇ ਤੇੜੇ ਜਿਹੜਾ ਆਪਣਾ ਦਸਵੰਧ ਦੇਸ਼ ਦੇ ਲਈ ਸਮਰਪਿਤ ਕਰਦੇ ਨੇ ਔਰ ਜਿਹੜੀ ਅਪੀਲ ਅਸੀਂ ਪਿਛਲੇ ਦਿਨਾਂ 'ਚ ਕੀਤੀ ਸੀ ਕਿ ਟੀਵੀ 84 ਨੂੰ ਸਪਾਂਸਰ ਕਰਨ ਲਈ ਜਿਹੜੇ ਖਾਸ ਸਾਡੇ ਪਰਿਵਾਰਾਂ 'ਚ ਖੁਸ਼ੀ ਦੇ ਮੌਕੇ ਨੇ, ਉਹ ਭਾਵੇਂ ਜਨਮ ਦਿਨ ਹੈ, ਮੈਰਿਜ ਐਨੀਵਰਸਰੀ ਹੈ ਜਾਂ ਕੋਈ ਹੋਰ ਵਿਆਹ ਜਾਂ ਕੋਈ ਹੋਰ ਸਮਾਗਮ ਹੈ, ਕਿਉਂਕਿ ਜਿੱਥੇ ਅਸੀਂ ਬਾਕੀ ਹੋਰ ਜਿਹੜਾ ਹੈ ਉਹ ਖਰਚੇ ਕਰਦੇ ਹਾਂ ਉੱਥੇ ਮੀਡੀਆ ਔਰ ਜਿਹੜੀ ਅੱਜ ਦੀ ਮੀਡੀਆ ਦੀ ਤਾਕਤ ਹੈ ਇਸ ਬਾਰੇ ਅੱਜ ਸਾਨੂੰ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਇੱਕ ਸੰਖੇਪ ਲਿਖਤ ਵੀ ਪ੍ਰਾਪਤ ਹੋਈ ਹੈ ਜਿਹਨੂੰ ਅਸੀਂ ਇੱਕ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਸੋ ਜਦੋਂ ਮਾਵਾਂ ਦਾ ਸਿਰ 'ਤੇ ਹੱਥ ਹੁੰਦਾ ਹੈ, ਉਹਨਾਂ ਦੀ ਅਸੀਸ ਅਰਦਾਸ ਹੁੰਦੀ ਹੈ, ਫਿਰ ਵੱਡੇ ਵੱਡੇ ਮੋਰਚੇ ਜਿਹੜੇ ਨੇ ਉਹ ਫਤਿਹ ਹੋ ਜਾਂਦੇ ਨੇ। ਸੋ ਅੱਜ ਜਦੋਂ ਅਸੀਂ ਆਲਮੋਸਟ 90+ ਜਨਰੇਸ਼ਨ ਔਰ 14-15 ਸਾਲ ਦੇ ਬੱਚੇ ਬੱਚੀਆਂ ਦੀ ਜਨਰੇਸ਼ਨ
ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਫਿਰ ਆਲਮੋਸਟ 4 ਜਨਰੇਸ਼ਨਾਂ ਬਣ ਜਾਂਦੀਆਂ ਕਿ ਜੇ ਉਹ ਬੈਠਣ, ਉਹ ਝੰਡਾ ਖਾਲਿਸਤਾਨ ਦਾ ਉਸ ਜਨਰੇਸ਼ਨ ਨੇ ਅਗਲੀ ਨੂੰ, ਉਹਨਾਂ ਨੇ ਅਗਲੇ ਨੂੰ ਫੜਾਇਆ ਔਰ ਜਿਵੇਂ ਅੱਜ ਉਤਸ਼ਾਹ ਦੇ ਨਾਲ ਬੱਚੇ ਬੱਚੀਆਂ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ, ਸੋ ਫਿਰ ਐਸੀ ਕੌਮ ਨੂੰ ਕੋਈ ਵੀ ਜਿਹੜਾ ਉਹ ਆਪਣੀ ਮੰਜ਼ਿਲ ਹਾਸਲ ਕਰਨ ਤੋਂ ਰੋਕ ਨਹੀਂ ਸਕਦਾ। ਬਿਲਕੁਲ। ਸੋ ਅਸੀਂ ਜਿੱਥੇ ਬੇਟਾ ਜਸਦੀਪ ਸਿੰਘ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ ਔਰ ਅਕਸਰ ਜਦੋਂ ਵੀ ਜਨਮ ਦਿਨ ਨਾਲ ਸੰਬੰਧਿਤ ਕੋਈ ਦਿਨ ਹੁੰਦਾ ਹੈ, ਸਾਡੇ ਰਾਗੀ ਸਿੰਘ ਬੜੇ ਪਿਆਰ ਨਾਲ ਇਸ ਸ਼ਬਦ ਨੂੰ ਗਾਇਨ ਕਰਦੇ ਨੇ ਕਿ ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਕਿ ਜਦੋਂ ਰੱਬ ਯਾਦ ਹੁੰਦਾ ਹੈ ਤੇ ਤੁਸੀਂ ਮੂਲ ਨਾਲ ਜੁੜੇ ਹੁੰਦੇ ਹੋ, ਫਿਰ ਜ਼ਿੰਦਗੀ ਦੇ ਵਿੱਚ ਜਿਹੜੇ ਚੈਲੰਜਸ ਨੇ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਕੱਪੜਿਆਂ ਵਾਂਗ ਨੇ ਆਉਂਦੇ ਜਾਂਦੇ ਨੇ, ਪਰ ਜੇ ਤੁਸੀਂ ਧੁਰੇ ਨਾਲ ਜੁੜੇ ਹੋਏ ਹੋ, ਰੱਬ ਦੇ ਨਾਲ ਜੁੜੇ ਹੋਏ ਹੋ, ਤੇ ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਹਰ ਔਖੀ ਘਾਟੀ ਦੇ ਵਿੱਚ ਵੀ ਤੁਸੀਂ ਉਸ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਉਸ ਨੂੰ ਜਿਹੜਾ ਔਖੀ ਤੋਂ ਔਖੀ ਘਾਟੀ ਨੂੰ ਵੀ ਸਰ ਕਰ ਲੈਂਦੇ ਹੋ। ਤਾਂ ਅਸੀਂ ਮਾਤਾ ਜੀ ਹਰਜੀਤ ਕੌਰ ਬਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਅਸੀਂ ਬੜੇ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਮੋਦੀ ਦਾ 75ਵਾਂ ਜਨਮ ਦਿਨ, ਜਿੱਥੇ ਉਹਨਾਂ ਨੇ ਇਸ ਨੂੰ ਵੀ ਇੱਕ ਐਸਾ ਆਰਟ ਬਣਾਇਆ ਪ੍ਰੋਪੇਗੇਸ਼ਨ ਦਾ, ਫਲਾਣੇ ਨੇ ਵੀ ਜਿਹੜਾ ਵਧਾਈ ਦਿੱਤੀ, ਫਲਾਣੇ ਨੇ ਵੀ ਦਿੱਤੀ, ਦਲਾਈ ਲਾਮੇ ਨੇ ਵੀ ਕਿਹਾ ਜੀ ਬਹੁਤ ਮੈਨੂੰ ਇੱਥੇ ਮੈਂ ਸਭ ਤੋਂ ਲੰਬਾ ਰੁਕਣ ਵਾਲਾ ਮਹਿਮਾਨ ਹੈ ਔਰ ਬੜੀ ਤਰੱਕੀ ਬੜਾ। ਕਿਸੇ ਨੂੰ ਜਦੋਂ ਅਸੀਂ ਇਹ ਦੇਖਦੇ ਹਾਂ ਦਲਾਈ ਲਾਮੇ ਵਰਗੇ ਹਿਪੋਕਰੇਟ ਕਰੈਕਟਰ, ਕਿ ਵੀ ਉਹਨੂੰ ਨਜ਼ਰ ਨਹੀਂ ਆਉਂਦਾ ਹੈ ਵੀ ਭਾਰਤ ਦੇ ਵਿੱਚ ਕਿਹੜੀ ਧਾਰਮਿਕ ਆਜ਼ਾਦੀ ਹੈ, ਪਰ ਕਿਉਂਕਿ ਉਹਨੂੰ ਪਪਟ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਚੀਨ ਦੇ ਅਗੇਂਸਟ ਕਾਊਂਟਰ ਬੈਲੈਂਸ ਦੇ ਲਈ, ਸੋ ਉਹ ਆਪਣਾ ਰਾਗ ਅਲਾਪ ਰਹੇ ਨੇ। ਔਰ ਇਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਅਮਰੀਕਾ ਨੇ ਇਹ ਦੇਖਦਿਆਂ ਹੋਇਆਂ ਕਿ ਭਾਰਤ ਨੇ ਜਿਹੜਾ ਬਿਹਾਈਂਡ ਦਾ ਕਰਟਨ ਮੈਸੇਜ ਭੇਜਿਆ ਅਮਰੀਕਾ ਨੂੰ ਕਿ ਭਾਈ ਤੁਹਾਡੀਆਂ ਟਰਮਸ ਦੇ ਉੱਤੇ ਅਸੀਂ ਜਿਹੜਾ ਕਿਸੇ ਵੀ ਸਮਝੌਤੇ ਲਈ ਤਿਆਰ ਹੈ, ਮਤਲਬ ਇਹ ਹੈ ਕਿ ਵੀ ਅਸੀਂ ਉਸੇ ਤਨਖਾਹ 'ਤੇ ਕੰਮ ਕਰਨ ਨੂੰ ਤਿਆਰ ਹੈ। ਸੋ ਉਹਦੇ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਵਧਾਈ ਦੇਣ ਤੋਂ ਪਹਿਲਾਂ ਵੀ ਕੁਛ ਘੰਟੇ ਵੇਟ ਕੀਤੀ, ਜਦੋਂ ਤੱਕ ਜਿਹੜਾ ਉਹਨਾਂ ਦਾ ਟ੍ਰੇਡ ਮਿਸ਼ਨ ਅਮਰੀਕਾ ਦਾ, ਹਾਲਾਂਕਿ ਕੋਈ ਫਾਰਮਲ ਟ੍ਰੇਡ ਨੈਗੋਸ਼ੀਏਸ਼ਨ ਨਹੀਂ ਸੀ, ਲੇਕਿਨ ਜਿਹੜਾ ਅਗਸਤ ਦੇ ਵਿੱਚ ਜਾਣਾ ਸੀ ਅਮਰੀਕਨ ਡੈਲੀਗੇਸ਼ਨ ਨੇ, ਉਹਨਾਂ ਨੇ ਪੌਜ਼ ਕਰਤਾ ਸੀ। ਸੋ ਉਹਦੀ ਮੁੜ ਸ਼ੁਰੂਆਤ ਤੋਂ ਪਹਿਲਾਂ ਇਹ ਦੇਖਣ ਦੇ ਲਈ ਵੀ ਟੈਂਪਰੇਚਰ ਕੀ ਹੈ, ਉਹਨਾਂ ਨੇ ਆਪਣੇ ਡੈਲੀਗੇਸ਼ਨ ਨੂੰ ਭੇਜਿਆ ਔਰ ਜਦੋਂ ਉਹਨਾਂ ਦੀ ਗੁਫ਼ਤਗੂ ਹੋ ਗਈ, ਪੋਜ਼ਿਟਿਵ ਉੱਥੋਂ ਵਾਈਬਸ ਉਹਨਾਂ ਨੂੰ ਦਿੱਤੀਆਂ ਗਈਆਂ ਟਰੰਪ ਨੂੰ, ਫਿਰ ਹੀ ਟਰੰਪ ਨੇ ਜਿਹੜਾ ਹੈ ਉਹ ਵਧਾਈ ਦਾ ਜਿਹੜੀ ਹੈ ਗੁਫ਼ਤਗੂ ਕੀਤੀ ਔਰ ਮੋਦੀ ਨੇ ਵੀ ਫਿਰ ਉਹ ਜੰਪ ਕਰ ਕਰਕੇ ਉਹ ਸਾਰੇ ਨੂੰ ਲਿਆ। ਲੇਕਿਨ ਬਹੁਤ ਵਾਰੀ ਇੰਡੀਕੇਸ਼ਨਸ ਜਦੋਂ ਤੁਸੀਂ ਜਿਵੇਂ ਕੱਲ੍ਹ ਲਈ ਸ਼ਾਇਦ ਮੈਂ ਕਿਹਾ ਸੀ ਕਿ ਵੀ ਜਿਸ ਨੂੰ ਹੁੰਦਾ ਕਨੈਕਟਿੰਗ ਦਾ ਡਾਟਸ, ਕਿ ਇਹ ਸਾਰਾ ਹੋਣ ਤੋਂ ਬਾਅਦ ਜਿਹੜੀ ਇੱਕ ਡਿਪਲੋਮੇਸੀ ਦੀ ਆਪਣੀ ਪੋਪ ਲੀਲਾ ਹੁੰਦੀ ਹੈ। ਇੱਕ ਤਾਂ ਪੋਪ ਦੀ ਲੀਲਾ ਹੁੰਦੀ ਹੈ, ਪੋਪ ਤੁਰਦਾ ਹੈ, ਕੋਈ ਅੱਗੇ ਸਟਾਫ ਵੀ ਹੱਥ 'ਚ ਫੜਿਆ ਹੋਇਆ ਹੈ, ਅੱਗੇ ਦੂਜਾ ਵੀ ਹੈ, ਉਹਦੇ ਤੋਂ ਹੀ ਸਾਡਾ ਲਫ਼ਜ਼ ਪੋਪ ਲੀਲਾ, ਕਿ ਬੜਾ ਰਿਚੁਅਲਿਸਟਿਕ ਕੰਮ ਕਰ, ਕਿਉਂਕਿ ਬਹੁਤ ਜਿਵੇਂ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਰਿਚੁਅਲ ਨੇ, ਇਵੇਂ ਜਿਹੜੇ ਕੈਥੋਲਿਸਿਜ਼ਮ ਹੈ, ਹਾਲਾਂਕਿ ਜਿਹੜੇ ਪ੍ਰੋਟੈਸਟੈਂਟ ਡਿਨੋਮੀਨੇਸ਼ਨਸ ਨੇ ਉਹ ਸਿੱਧੇ ਸਕ੍ਰਿਪਚਰ ਵਾਲੀ ਜਾਂਦੇ ਨੇ ਕਿ ਬਾਈਬਲ 'ਚ ਕੀ ਕਿਹਾ ਹੈ, ਲੇਕਿਨ ਜਦੋਂ ਤੁਸੀਂ ਕੈਥੋਲਿਸਿਜ਼ਮ ਦੇਖਦੇ ਹੋ ਤਾਂ ਬਹੁਤ ਸਾਰਾ ਰਿਚੁਅਲਿਜ਼ਮ ਹੈ ਉਹਨਾਂ ਦਾ। ਉਹਦੇ ਤੋਂ ਹੀ ਸਾਡਿਆਂ ਨੇ ਜਿਹੜਾ ਕੋਈ ਐਵੇਂ ਬਹੁਤ ਡਰਾਮੇਬਾਜ਼ੀ ਜਿਹੀ ਕਰੇ, ਆਲੇ ਦੁਆਲੇ ਬੜੇ ਨੌਟੰਕੀ, ਉਹਨੂੰ ਪੋਪ ਲੀਲਾ ਕਹਿੰਦੇ ਨੇ ਕਿ ਵਾਹ 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 ਪੋਪ ਲੀਲਾ ਕੀਤੀ ਹੋਈ। ਸੋ ਇਹ ਜਿਹੜੀ ਸਾਰੀ ਪੋਪ ਲੀਲਾ ਤੋਂ ਬਾਅਦ ਪਿਛਲੇ 24 ਘੰਟੇ ਦੇ ਵਿੱਚ ਦੋ ਡਿਵੈਲਪਮੈਂਟਸ, ਪਹਿਲਾਂ ਤਾਂ ਇੱਕ ਐਂਡ 'ਤੇ ਅਸੀਂ ਦੇਖਦੇ ਕਿ ਵੀ ਮੋਦੀ ਨੇ ਕੀ ਰਿਐਕਟ ਕੀਤਾ। ਜੇ ਤਾਂ ਇਹ ਹੁੰਦਾ ਕਿ ਵੀ ਹੋ ਗਿਆ ਬਿਲਕੁਲ ਅਮਰੀਕਾ ਨੇ ਜਿਹੜਾ ਜਿਵੇਂ ਉਹਨਾਂ ਦਾ ਮੀਡੀਆ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਅਮਰੀਕਾ ਨੇ ਜਿਹੜਾ ਉਹ ਰੀਅਲਾਈਜ਼ ਕਰ ਲਿਆ ਕਿ ਭਾਰਤ ਨੂੰ ਆਪਣੇ ਖੈਮੇ, ਇਵੇਂ ਕੋਈ ਨਹੀਂ ਹੈ। ਉਹ ਅਸੀਂ ਡਿਸਕਸ ਕਰਾਂਗੇ ਕਿ ਅਮਰੀਕਾ ਨੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ 25-30 ਸਾਲ ਦੀ ਜਿਹੜੀ ਪ੍ਰੋ ਇੰਡੀਆ ਲਾਈਨ ਔਰ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਬਣਾਉਣ ਦੀ ਲਾਈਨ ਹੈ, ਉਹ ਬਿਲਕੁਲ ਤਰਕ ਕਰ ਦਿੱਤੀ। ਉਹਨੂੰ ਐਜ਼ ਏ ਕਲਾਇੰਟ ਹੀ ਦੇਖਦੇ ਨੇ, ਉਹਨਾਂ ਦੇ ਲਈ ਇੱਕ ਕਲਾਇੰਟ ਸਟੇਟ ਹੈ। ਉਹਨਾਂ ਦਾ ਦਬਾਅ ਬਣਾਇਆ, ਟੈਰਿਫ ਉਹਨਾਂ ਨੇ 25% ਲਾਇਆ, 25% ਜਿਹੜਾ ਉਹ ਪਨਿਸ਼ਮੈਂਟ ਲਾਈ ਹੈ ਯੂਕਰੇਨੀਅਨ
ਵਾਰ ਜਿਹੜੇ ਮੋਦੀਜ਼ ਵਾਰ ਕਿਹਾ ਉਹਨਾਂ ਦੇ ਪੀਟਰ ਨਵਾਰੋ ਨੇ। ਔਰ ਜ਼ਾਹਰ ਹੈ ਵੀ ਉਸ ਤੋਂ ਪਿੱਛੇ ਹਟਾਣਾ, ਵੀ ਆਇਲ ਨਾ ਖਰੀਦੇ। ਜ਼ਾਹਰ ਹੈ ਅਮਰੀਕਾ ਬਾਕੀ ਵੀ ਜਿਹੜੀਆਂ ਉਹਨਾਂ ਦੀਆਂ ਕੰਡੀਸ਼ਨਸ ਨੇ ਉਹਨਾਂ ਦੇ ਉੱਤੇ ਉਹ ਅੰਦਰੋਂ ਮਨਵਾ ਰਹੇ ਹੋਣਗੇ। ਲੇਕਿਨ ਜੇ ਬਿਲਕੁਲ ਅਮਰੀਕਾ ਦਾ ਜਿਹੜਾ ਭਾਰਤ ਪ੍ਰਤੀ ਪੋਜ਼ਿਟਿਵ ਰਵੱਈਆ ਹੁੰਦਾ ਤੇ ਮੋਦੀ ਅਗਲੇ 24 ਘੰਟੇ 'ਚ ਜਿਹੜਾ ਉਹਨੇ ਜਿਸ ਗੈਦਰਿੰਗ ਨੂੰ ਐਡਰੈਸ ਕੀਤਾ, ਔਰ ਇਹ ਮੈਂ ਨਹੀਂ ਕਹਿ ਰਿਹਾ, ਈਵਨ ਇਹਨਾਂ ਦਾ ਆਪਣੀ ਮੀਡੀਆ ਅਪਡੇਟ ਇਹ ਕਹਿੰਦੀ ਹੈ ਕਿ ਐਮਿਡ ਯੂਐਸ ਟੈਰਿਫਸ ਰੋ PM ਮੋਦੀ ਪੁਸ਼ਿਜ਼ ਲੋਕਲ ਪ੍ਰੋਡਕਸ਼ਨ। ਔਰ ਇਹ ਹੈ ਕਿ ਵੀ ਮੋਦੀ ਨੇ ਜਿਹੜਾ ਉਹ ਇੱਕ ਅਗਲੇ ਦਿਨ ਹੀ 24 ਘੰਟੇ ਦੇ ਵਿੱਚ ਉਹਨੇ ਆਪਣਾ ਜਿਹੜਾ ਐਡਰੈਸ ਕੀਤਾ, ਵੱਡੀ ਇੱਕ ਗੈਦਰਿੰਗ ਜਿਹਦੇ 'ਚ ਬੜੀ ਉਹ ਪੋਪਲੀਲਾ ਦੇ ਨਾਲ ਜਾ ਰਿਹਾ, ਜਿਹਦੇ 'ਚ ਉਹਨੇ ਇਹ ਕਿਹਾ ਭਾਰਤ ਦੇ ਲੋਕਾਂ ਨੂੰ ਕਿ ਵੀ ਅਸੀਂ ਹੁਣ ਵਕਤ ਆ ਗਿਆ ਕਿ ਇੰਡੀਜੀਨਸਲੀ ਮੈਨੂਫੈਕਚਰਡ ਗੁੱਡਸ, ਕਿ ਜਿਹੜੀਆਂ ਭਾਰਤ ਦੇ ਵਿੱਚ ਬਣੀਆਂ ਚੀਜ਼ਾਂ ਨੇ। ਹੁਣ ਤੁਸੀਂ ਇਹਨਾਂ ਦੀ ਬੇਈਮਾਨੀ ਦੇਖੋ ਕਿ ਵੀ ਜਿਹੜੀ ਭਾਰਤ ਦੇ ਵਿੱਚ ਇਸ ਵੇਲੇ ਵੀ ਮੈਨੂਫੈਕਚਰਿੰਗ ਹੈ, ਗਵਰਨਮੈਂਟ ਸੈਕਟਰ ਤਾਂ ਕੱਢ ਕਢਾ ਕੇ ਇਹਨਾਂ ਨੇ ਅੰਬਾਨੀ ਅਡਾਨੀ ਨੂੰ ਦੇ ਦਿੱਤੀ। ਕੰਪਨੀਆਂ ਤਾਂ ਅਮਰੀਕਨ ਜਾਂ ਜਾਪਾਨੀ ਜਾਂ ਕੋਰੀਅਨ ਜਾਂ ਬਿਲ ਗੇਟਸ ਜੇ ਇਲੈਕਟ੍ਰੋਨਿਕ ਜਾਂ ਐਪਲ ਫੋਨ ਹੈ ਉਹ ਉਹਨਾਂ ਦੇ ਹੀ ਹੈ, ਪ੍ਰੋਫਿਟ ਤਾਂ ਉਹ ਬਣਾ ਰਹੇ ਨੇ। ਹੁਣ ਉਹਨੂੰ ਕਵਰ ਕਰਨ ਦੇ ਲਈ ਵੀ ਉਹ ਸਵਦੇਸ਼ੀ ਕਿੱਥੋਂ ਹੋ ਗਿਆ, ਉਹਨੇ ਡੈਫੀਨੇਸ਼ਨ ਇਹ ਦਿੱਤੀ ਕਿ ਜੀ ਜਿਸ ਕੰਮ ਦੇ ਵਿੱਚ ਭਾਰਤੀ ਮਜ਼ਦੂਰਾਂ ਦਾ ਪਸੀਨਾ ਲੱਗਦਾ, ਤੁਸੀਂ ਪਸੀਨਾ ਹੀ ਵਹਾਉਣਾ, ਉਸ ਤੋਂ ਬਿਯੋਂਡ ਕੋਈ ਨਹੀਂ ਹੈ। ਔਰ ਪਸੀਨੇ ਦਾ ਹੀ ਤੁਸੀਂ ਜਿਹੜਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਖਰੀਦੋ। ਔਰ ਮੋਦੀ ਨੇ ਕਿਹਾ ਕਿ ਜੀ ਇਹ ਹੁਣ ਫੈਸਟੀਵਲ ਦਾ ਸੀਜ਼ਨ ਸ਼ੁਰੂ ਹੋ ਗਿਆ, ਦੀਵਾਲੀ ਔਰ ਦੂਸਰੇ ਵੱਲ ਦੁਸਹਿਰਾ, ਦੀਵਾਲੀ ਵੱਲ ਇਸ਼ਾਰਾ ਕੀਤਾ। ਔਰ ਸਾਨੂੰ ਸਵਦੇਸ਼ੀ ਦਾ ਮੰਤਰ ਰਟਣਾ ਚਾਹੀਦਾ, ਉਹਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਲਿਆਈ ਹੈ। ਔਰ ਮੈਂ 140 ਕਰੋੜ ਆਪਣੇ ਮੁਲਕ ਦੇ ਵਾਸੀਆਂ ਨੂੰ, ਫੈਲੋ ਕੰਟਰੀਮੈਨ ਨੂੰ ਅਪੀਲ ਕਰਦਾ ਕਿ ਜੋ ਵੀ ਤੁਸੀਂ ਵਟ ਐਵਰ ਯੂ ਬਾਏ ਇਟ ਸ਼ੁੱਡ ਬੀ ਮੇਡ ਇਨ ਆਵਰ ਕੰਟਰੀ। ਮੇਡ ਇਨ ਆਵਰ ਕੰਟਰੀ, ਇਹ ਨਹੀਂ ਹੈ ਕਿ ਵੀ ਸਵਦੇਸ਼ੀ। ਚਲੋ ਗਾਂਧੀ ਦਾ ਤਾਂ ਸਮਝ ਆਇਆ ਕਿ ਵੀ ਹੁਣ ਚਰਖਾ ਆਪਣਾ ਖੱਦਰ ਕੱਤੋ ਉਹਦੇ ਕੁੜਤੇ ਪਾਓ। ਹੁਣ ਅਮਰੀਕਾ, ਕੋਰੀਅਨ, ਜਾਪਾਨੀ ਕੰਪਨੀਆਂ ਦਾ ਬਣਿਆ, ਪਰ ਕਹਿੰਦੇ ਜੀ ਮੁੜਕਾ ਜਿਹੜਾ ਉਹ ਭਾਰਤੀ ਜਿਹੜਾ ਉਹ ਮਜ਼ਦੂਰਾਂ ਦਾ ਡੁੱਲਿਆ ਹੋਏ। ਔਰ ਉਹਨੇ ਕਿਹਾ ਕਿ ਜੀ ਇਹ ਮੈਂ ਅਪੀਲ ਕਰਦਾ। ਔਰ ਇਹ ਉਹਨੇ ਧਾਰ ਦੇ ਭੈਣਸੋਲਾ ਕੋਈ ਥਾਂ ਹੈ ਜਿੱਥੇ ਉਹਨੇ ਐਡਰੈਸ ਕੀਤਾ, ਔਰ ਉਹਨੇ ਜਿਹੜਾ ਆਪਣਾ 75ਵਾਂ ਜਨਮ ਦਿਨ ਵੀ ਉੱਥੇ ਮਨਾਇਆ। ਉਹਨੇ ਕਿਹਾ ਜੀ ਇਹ ਗੱਲ ਦਾ ਧਿਆਨ ਰੱਖੋ। ਫਿਰ ਉਹਨੇ ਕਿਹਾ ਜੀ ਅਸੀਂ 2047 ਤੱਕ ਭਾਰਤ ਦਾ ਬਹੁਤ ਵਿਕਾਸ ਕਰ ਦਿਆਂਗੇ। ਉਹ ਜੋ ਵੀ ਸਾਡੇ ਬਿਜ਼ਨਸਮੈਨ ਬਣਾਉਂਦੇ ਨੇ ਉਹੀ ਤੁਸੀਂ ਖਰੀਦੋ, ਔਰ ਅਸੀਂ ਸਵਦੇਸ਼ੀ ਦੇ ਉੱਤੇ ਖੜੀਏ। ਔਰ ਜਦੋਂ ਇਹ ਹੋਏਗਾ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਮੁਲਕ ਦਾ ਬਣਿਆ ਹੋਇਆ, ਔਰ ਸਾਡੇ ਮੁਲਕ ਦੇ ਬਣੀਆਂ ਚੀਜ਼ਾਂ ਦੇ ਉੱਤੇ ਹੀ ਸਾਡੀ ਤਵੱਕੋ ਹੋਣੀ ਚਾਹੀਦੀ ਹੈ। ਸਾਡਾ ਪੈਸਾ ਸਾਡੇ ਮੁਲਕ 'ਚ ਰਹਿਣਾ ਚਾਹੀਦਾ ਤਾਂ ਕਿ ਸਾਡੇ ਮੁਲਕ ਦੀ ਜਿਹੜੀ ਹੈ ਉਹ ਡਿਵੈਲਪਮੈਂਟ ਹੋਏ। ਔਰ ਇਸ ਸਾਰੇ ਦੇ ਚਲਦਿਆਂ ਇਹ ਲੱਗਦਾ ਹੈ ਕਿ ਵੀ ਇਹ ਆਪਣੇ ਆਪ 'ਚ, ਕਿਉਂਕਿ ਮੀਡੀਆ ਨੇ ਵੀ ਉਹਨਾਂ ਦੇ ਨੇ ਇਹ ਪਿਕ ਕੀਤੀ ਕਿ ਵੀ ਅਜੇ ਟੈਰਿਫ ਦੇ ਪ੍ਰੈਸ਼ਰ ਦੇ ਚਲਦਿਆਂ ਉਹਨੇ ਇਹ ਲਾਈਨ ਦਿੱਤੀ। ਹੁਣ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਜਿਨ੍ਹਾਂ ਦੇ ਖਿਲਾਫ ਆਲਮੋਸਟ ਅਮਰੀਕਾ ਵਾਰ ਤੇ ਜਾਣ ਨੂੰ ਤਿਆਰ ਹੋਏਗਾ, ਵੈਨਜ਼ੂਏਲਾ ਕੈਰੀਬੀਅਨ ਦਾ ਉਹ ਮੁਲਕ ਜਿਹਦੇ ਉੱਤੇ 50% ਜਿਹੜਾ ਟੈਰਿਫ ਲਾਈ ਹੋਈ ਹੈ। ਇੰਡੀਆ ਦੇ ਤਾਂ 25 ਲਾਈ ਹੈ, 25 ਪਨਿਸ਼ਮੈਂਟ ਹੈ। ਔਰ ਉਹਨਾਂ ਦੇ ਸਮੁੰਦਰ ਦੇ ਨੇੜੇ ਬੋਟਸ ਨੂੰ ਵੀ ਅਮਰੀਕਨ ਫੌਜ ਨੇ, ਨੇਵੀ ਨੇ ਡੁਬੋਇਆ, ਜਿਹਦੇ 'ਚ 16 ਬੰਦੇ ਮਰ ਗਏ ਜਾਂ ਦੂਜੇ, ਕਿ ਜੀ ਉਹ ਡਰੱਗ ਕੈਰੀ ਕਰ ਰਹੇ ਸੀ। ਔਰ ਕਿਉਂਕਿ ਉੱਥੇ ਲੈਫਟਿਸਟ ਲੀਨਿੰਗ ਵਾਲਾ ਪ੍ਰੈਜ਼ੀਡੈਂਟ ਹੈ, ਔਰ ਲੂਲਾਨ ਕੇ ਕੀ ਉਹਦਾ ਨਾਂ ਹੈ, ਔਰ ਉਹਦੇ ਖਿਲਾਫ ਅਮਰੀਕਾ ਨੇ ਜਦੋਂ ਟਰੰਪ ਨੂੰ ਵੀ ਪੁੱਛਿਆ ਗਿਆ ਕਿ ਕਿਉਂਕਿ ਉੱਥੇ ਜੰਗੀ ਬੇੜੇ ਦੂਜੇ ਤੀਜੇ ਸਾਰੇ ਉੱਥੇ ਤੋਰੇ ਹੋਏ ਨੇ। ਹੁਣ ਇਹ ਉਵੇਂ ਹੀ ਸਿਚੁਏਸ਼ਨ ਹੈ ਜਿਵੇਂ ਰਸ਼ੀਆ ਦੇ ਨਾਲ ਖੜਨ ਨਾਲੋਂ ਵੀ ਬਦਤਰ ਹੈ ਜੇ ਕੋਈ ਇਹ ਕਹਿੰਦਾ ਕਿ ਜੀ ਅਸੀਂ ਵੈਨਜ਼ੂਏਲਾ ਦੇ ਨਾਲ ਖੜੇ। ਹੁਣ ਵੈਨਜ਼ੂਏਲਾ ਬ੍ਰਿਕਸ ਦਾ ਜਿਹੜਾ ਹਿੱਸਾ ਵੀ ਹੈ, ਔਰ ਚਾਈਨਾ ਦੀ ਵੀ ਉੱਥੇ ਇਨਵੈਸਟਮੈਂਟ ਹੈ। ਹੁਣ ਜੇ ਅਮਰੀਕਾ ਦੇ ਨਾਲ ਸੰਬੰਧ ਜਿਹੜੇ ਨੇ ਉਹ ਬੈਕ ਟੂ ਟਰੈਕ ਹੁੰਦੇ ਤਾਂ ਫਿਰ ਵੈਨਜ਼ੂਏਲਾ ਵੱਲ ਵੀ ਇੰਡੀਆ ਕਦਮ ਨਾ ਵਧਾਉਂਦਾ। ਔਰ ਇਹ ਦੂਜੀ ਮੇਜਰ ਖਬਰ ਪੁਆਇੰਟ ਆਊਟ ਕਰਦੀ ਹੈ ਇੰਡੀਆ ਟੂ ਸਟਾਰਟ ਪਾਇਲਟ ਪ੍ਰੋਜੈਕਟਸ ਇਨ ਵੈਨਜ਼ੂਏਲਾ ਕਿ, ਔਰ ਇਹ ਪੂਰਾ ਇੰਡੀਆ ਦਾ ਇੱਕ ਡੈਲੀਗੇਸ਼ਨ ਉੱਥੇ ਪਹੁੰਚਿਆ ਹੋਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਪ੍ਰਾਇਰਟੀ ਬੇਸਿਸ ਦੇ ਉੱਤੇ ਐਗਰੀਕਲਚਰ, ਫਾਰਮਾਸਿਊਟੀਕਲ, ਡਿਜੀਟਲ ਪਬਲਿਕ ਇਨਫਰਾਸਟਰਕਚਰ,
ਇਸ ਦੇ ਉੱਤੇ ਅਸੀਂ ਪਾਇਲਟ ਪ੍ਰੋਜੈਕਟ ਜਿਹੜੇ ਨੇ ਉਹ ਵੈਨਜ਼ੂਏਲਾ ਦੇ ਵਿੱਚ ਕਰ ਰਹੇ ਹਾਂ। ਇਹ ਸਾਡਾ ਜੁਆਇੰਟ ਆਪਰੇਸ਼ਨ ਹੋਏਗਾ ਔਰ ਇਹ ਟ੍ਰੇਨਿੰਗ ਔਰ ਕੈਪੈਸਿਟੀ ਬਿਲਡਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਹੋਏਗੀ। ਔਰ ਇਹ ਜਿਹੜਾ ਅਸੀਂ ਇੰਡੀਆ ਔਰ ਵੈਨਜ਼ੂਏਲਾ ਦੇ ਸਾਂਝੇ ਇੰਟਰਸਟ ਨੇ ਔਰ ਇਹ ਉਹਨਾਂ ਦਾ ਐਕਸਟਰਨਲ ਅਫੇਅਰ ਸੈਕਟਰੀ ਔਰ ਉਹਨਾਂ ਦੀਆਂ ਮੀਟਿੰਗਸ ਔਰ ਦੂਜੇ ਤੀਜੇ ਫਿਰ ਜਿਹੜਾ ਉਹਨਾਂ ਦਾ ਈਵਨ ਜਿਹੜਾ ਰਣਧੀਰ ਜੈਸਵਾਲ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸੈਕਟਰੀ ਹੈ, ਉਹਨੇ ਟਵੀਟ ਵੀ ਕੀਤਾ ਕਿ ਜੀ ਅਸੀਂ ਜਿਹੜਾ ਰੌਲ ਹਰਨੇਡੋਜ਼ ਵਾਈਸ ਮਿਨਿਸਟਰ ਡਿਵੈਲਪਮੈਂਟ ਇਨਫੋਰਮੇਸ਼ਨ ਤੇ ਕਮਿਊਨੀਕੇਸ਼ਨ ਦੇ ਵੈਨਜ਼ੂਏਲਾ ਨੂੰ ਮਿਲੇ, ਡਿਸਕਸ਼ਨਸ ਹੋਈਆਂ। ਅਸੀਂ ਏਰੀਆਜ਼ ਆਫ ਡਿਜੀਟਲ ਪਬਲਿਕ ਇਨਫਰਾਸਟਰਕਚਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ। ਔਰ ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਕਿ ਵੀ 2024 ਦੇ ਵਿੱਚ ਇੰਡੀਆ ਤੇ ਵੈਨਜ਼ੂਏਲਾ ਦੀ ਜਿਹੜੀ ਬਾਇਲੈਟਰਲ ਟ੍ਰੇਡ ਹੈ ਉਹ 1.8 ਬਿਲੀਅਨ ਸੀ, ਜਿਸ ਦੇ ਵਿੱਚ ਇੰਡੀਆ ਨੇ 216 ਮਿਲੀਅਨ ਦਾ ਐਕਸਪੋਰਟ ਕੀਤਾ ਔਰ 1.6 ਬਿਲੀਅਨ ਦਾ ਇੰਪੋਰਟ ਕੀਤਾ। ਔਰ ਫਾਰਮਾਸਿਊਟੀਕਲ ਮੇਜਰ ਹੈ ਜਿਹੜੀ ਕਿ ਇੰਡੀਆ ਉਹਨੂੰ ਵੈਨਜ਼ੂਏਲਾ ਨੂੰ ਦਿੰਦਾ। ਆਲਮੋਸਟ 40% ਜਿਹੜਾ ਫਾਰਮਾਸਿਊਟੀਕਲ ਪ੍ਰੋਡਕਟ ਹੈ ਜੋ ਵੈਨਜ਼ੂਏਲਾ ਦੇ ਵਿੱਚ ਇਸਤੇਮਾਲ ਹੁੰਦਾ ਉਹ ਭਾਰਤ ਤੋਂ ਆਉਂਦਾ। ਸੋ ਮੈਨੂੰ ਇੱਕਦਮ ਇਹ ਵੀ ਖੁੜਕਿਆ ਕਿ ਵੀ ਇਹ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਜਦੋਂ ਕਿ ਅਮਰੀਕਾ ਨੇ ਆਲਮੋਸਟ ਵੈਨਜ਼ੂਏਲਾ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਹੈ, ਇਹਨਾਂ ਦਾ ਮਿਸ਼ਨ ਜਾਣਾ ਤੇ ਉਹ ਟ੍ਰੇਡ ਤੇ ਦੂਜੀ ਤੀਜੀ ਗੱਲਬਾਤ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਸ਼ੱਕੀ ਬਣਾਉਂਦੀ ਹੈ। ਜਿਹੜੀ ਮੁੱਖ ਖਬਰ ਜਿਹੜੀ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਵੀ ਔਰ ਇੰਟਰਨੈਸ਼ਨਲ ਖਬਰ ਹੈ, ਟਰੰਪ ਨੇਮਸ ਅਫਗਾਨਿਸਤਾਨ, ਇੰਡੀਆ, ਚਾਈਨਾ, ਪਾਕਿਸਤਾਨ ਅਮੰਗ ਮੇਜਰ ਡਰੱਗ ਟ੍ਰਾਂਜ਼ਿਟ ਕੰਟਰੀਜ਼। ਹੁਣ ਇੱਕ ਇਹਨਾਂ ਦਾ ਮੈਕੈਨਿਜ਼ਮ ਹੈ ਜਿਹੜਾ ਕਿ ਅਮਰੀਕਨ ਪ੍ਰੈਜ਼ੀਡੈਂਟ ਕਾਂਗਰਸ ਨੂੰ ਸਬਮਿਟ ਕਰਦਾ ਰਿਪੋਰਟ ਨੂੰ ਕਹਿੰਦੇ ਨੇ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ। ਔਰ ਉਹਦੇ 'ਚ ਇਹ ਹੁੰਦਾ ਕਿ ਵੀ ਕਿਉਂਕਿ ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀਆਂ ਪ੍ਰਾਇਰਟੀਜ਼ ਦੇਖੋ ਮੇਕ ਅਮਰੀਕਾ ਗ੍ਰੇਟ ਅਗੇਨ 'ਚ, ਉਹਦੇ 'ਚ ਡਰੱਗਸ ਨੂੰ ਜਿਹੜੇ ਮੁਲਕ ਟ੍ਰਾਂਜ਼ਿਟ ਰੂਆਊਟ ਨੇ, ਇਹੀ ਕਾਰਨ ਹੈ ਕਿ ਕੈਨੇਡਾ ਮੈਕਸੀਕੋ ਦੇ ਉੱਤੇ ਵੱਡਾ ਟੈਰਿਫ ਲਾਇਆ ਕਿਉਂਕਿ ਇਹ ਵੀ ਟ੍ਰਾਂਜ਼ਿਟ ਹੈ, ਇਹਨਾਂ ਰਾਹੀਂ ਡਰੱਗਸ ਆਉਂਦੀਆਂ ਨੇ। ਚਾਈਨਾ ਨੂੰ ਟਾਰਗੇਟ ਕੀਤਾ ਕਿ ਫੈਨੇਟਿਲ ਉੱਥੋਂ ਆਉਂਦੀ ਹੈ, ਫੈਂਟਾਈਲ ਕਿ ਕੀ ਉਹਨੂੰ ਕਹਿੰਦੇ ਨੇ, ਜਿਹੜੀ ਕਿ ਫਰਦਰ ਆਰਟੀਫਿਸ਼ੀਅਲ ਡਰੱਗਸ ਬਣਾਉਣ ਦੇ ਵਿੱਚ ਹੈਲਪਫੁਲ ਹੁੰਦੀ ਹੈ। ਔਰ ਵੈਨਜ਼ੂਏਲਾ ਦੇ ਖਿਲਾਫ ਵੀ ਜਿਹੜਾ ਅਦਰ ਦੈਨ ਕਿ ਵੀ ਉਹ ਰਜੀਮ ਲੈਫਟਿਸਟ ਹੈ ਔਰ ਅਮਰੀਕਾ ਜਾਂ ਸਾਊਥ ਅਮਰੀਕਾ ਜਾਂ ਕੈਰੀਬੀਅਨ ਦੇ ਵਿੱਚ ਉਹ ਰਾਈਟ ਵਿੰਗਰਸ ਨੂੰ ਹੀ ਪ੍ਰਮੋਟ ਕਰਦੇ ਨੇ। ਸੋ ਲੇਕਿਨ ਵੈਨਜ਼ੂਏਲਾ ਨੂੰ ਵੀ ਇੱਕ ਵੱਡਾ ਡਰੱਗ ਜਿਹੜਾ ਮਾਫੀਆ ਦੇ ਤੌਰ ਦੇ ਉੱਤੇ ਔਰ ਟਰੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ 6 ਮਹੀਨੇ ਤੋਂ ਇਸ ਮੁੱਦੇ ਨੂੰ ਆਧਾਰ ਬਣਾ ਕੇ ਟਾਰਗੇਟ ਕਰ ਰਹੇ। ਸੋ ਹੁਣ ਤੱਕ ਇੰਡੀਆ ਜਦੋਂ ਪਾਕਿਸਤਾਨ ਜਾਂ ਅਫਗਾਨਿਸਤਾਨ ਤਾਂ ਨੋਟੋਰੀਅਸ ਹੈ ਹੀ ਹੈ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਕਾਸ਼ਤ ਹੈ ਉਹ ਓਪੀਅਮ ਦੀ ਹੁੰਦੀ ਹੈ ਔਰ ਓਪੀਅਮ ਬੇਸਿਕ ਇਨਗਰੀਡੀਐਂਟ ਹੈ ਜਿਹਦੇ ਚੋਂ ਹੈਰੋਇਨ ਔਰ ਦੂਸਰਾ ਬਣਦੀਆਂ ਨੇ। ਹੋਰ ਵੀ ਹੁਣ ਤਾਂ ਬਹੁਤ ਸਾਰੀਆਂ ਆਰਟੀਫਿਸ਼ੀਅਲ ਡਰੱਗਸ ਜਿਹੜੀਆਂ ਉਹ ਬਣਦੀਆਂ ਨੇ ਉਹ ਬਿਨਾਂ ਓਪੀਅਮ ਤੋਂ ਵੀ। ਲੇਕਿਨ ਉੱਥੇ ਤਾਂ ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਜਿਹੜੇ ਕੁਝ ਮੁਲਕ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਆਇਡੈਂਟੀਫਾਈ ਕੀਤਾ ਉਹ ਨੋਨ ਵੀ ਨੇ, ਉਹਨਾਂ ਦੀ ਇਕੋਨਮੀ ਵਿੱਚ ਮਿਆਂਮਾਰ ਹੈ, ਮਿਆਂਮਾਰ ਵੀ ਬਹੁਤ ਵੱਡਾ ਡਰੱਗ ਪ੍ਰੋਡਿਊਸਿੰਗ ਦਾ ਪਾਰਟ ਹੈ। ਹੁਣ ਇੰਡੀਆ ਦੇ ਵਿੱਚ ਵਿਦਨ ਕੀ ਡਰੱਗਸ ਫੈਨੇਟਾਈਲ ਔਰ ਉਹ ਜਿਹੜੀਆਂ ਗੁਜਰਾਤੀ ਕੰਪਨੀਆਂ ਨੇ ਉਹ ਇਸ ਦੇ ਵਿੱਚ ਫੜੀਆਂ ਗਈਆਂ ਸੀ ਕਿ ਵੀ ਉਹ ਸਪਲਾਈ ਕਰ ਰਹੇ ਨੇ। ਲੇਕਿਨ ਇੰਡੀਆ ਬਹੁਤ ਵੱਡਾ ਟ੍ਰਾਂਜ਼ਿਟ ਰਾਊਟ ਹੈ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀਆਂ ਪੋਰਟਸ ਗੁਜਰਾਤ ਦੀਆਂ ਨੇ ਜਿਨ੍ਹਾਂ ਨੂੰ ਅਡਾਨੀ ਓਨ ਕਰਦਾ, ਹੁਣ ਤੁਸੀਂ ਹਰ ਚੌਥੇ ਪੰਜਵੇਂ ਦਿਨ ਖਬਰ ਹੁੰਦੀ ਹੈ ਕਿ ਇੰਨੇ 100 ਕਿਲੋ ਜਿਹੜੀ ਹੈ ਉਹ ਹੈਰੋਇਨ ਫੜੀ ਗਈ ਹੈ ਨਾ। ਹੁਣ 1 ਕਿਲੋ ਰਫਲੀ 1 ਕਿਲੋ ਹੈਰੋਇਨ 1 ਕਰੋੜ ਇੰਡੀਅਨ ਰੂਪੀ ਦੀ ਹੈ। ਹੁਣ ਇਹ ਜਿਹੜੀ ਕਦੀ ਕਦਾਈ ਸ਼ੋਅ ਕਰਦੇ ਨੇ ਮੁਸਤੈਦੀ ਸ਼ੋਅ ਕਰਨ ਲਈ ਹੁੰਦਾ ਹੈ ਕਿ ਜੀ ਅਸੀਂ ਕਰ ਰਹੇ ਹਾਂ, ਜਿੰਨਾ ਸ਼ੋਅ ਹੁੰਦਾ ਉਸ ਤੋਂ 100 ਟਾਈਮਸ ਜ਼ਿਆਦਾ ਆਲਰੇਡੀ ਡਰੱਗ ਟ੍ਰਾਂਜ਼ਿਟ ਕਰ ਰਹੀ ਹੁੰਦੀ ਔਰ ਉਹ ਮੇਨਲੀ ਪੰਜਾਬ ਦੇ ਵਿੱਚ ਤਾਂ ਜਿਹੜਾ ਪੰਜਾਬ ਦਾ ਬਾਰਡਰ ਵਾਹਗਾ ਤੋਂ ਹੁਸੈਨੀਵਾਲਾ ਤੱਕ ਪਾਕਿਸਤਾਨ ਨਾਲ ਲੱਗਦਾ ਹੈ ਉਹ ਤਾਂ ਉਹਨਾਂ ਨੇ ਤਾਰਾਂ ਲਾਈਆਂ ਹੋਈਆਂ, ਉਹਦੇ 'ਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਹੀ ਨਹੀਂ ਕਰ ਸਕਦਾ। ਉੱਥੇ ਜੇ ਮਾੜਾ ਮੋਟਾ ਕੋਈ ਸਮਗਲਰ ਇੱਕ ਦੂਜੇ ਨੂੰ, ਹੁਣ ਇਹਨਾਂ ਨੇ ਬੜੀਆਂ ਖਬਰਾਂ ਲਵਾ ਰਹੇ ਨੇ ਜੀ ਕਿ ਹੜ੍ਹ ਆਏ ਹੋਏ ਨੇ ਫਲੱਡਿੰਗ 'ਚ ਤੇ ਸਮਗਲਰ ਜਿਹੜੇ ਨੇ ਪਾਕਿਸਤਾਨ ਦੇ ਉਹ ਡਰੱਗਸ ਪੁਸ਼ ਕਰ ਰਹੇ ਨੇ।
ਕਿੰਨੀਆਂ ਕੁ ਡਰੱਗਸ ਉਹ ਹੋਣਗੇ। ਇਹ ਜਿਹੜਾ ਟਨਾਂ ਦੇ ਟਨ ਵੱਡੀਆਂ ਵੱਡੀਆਂ ਪੋਰਟਸ ਰਾਹੀਂ, ਔਰ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਕਿ ਭਾਰਤ ਬਹੁਤ ਵੱਡਾ ਟ੍ਰਾਂਜ਼ਿਟ ਕੰਟਰੀ ਹੈ ਇਸ ਵੇਲੇ ਡਰੱਗਸ ਜਿਹੜੀਆਂ ਅਮਰੀਕਾ ਦੇ ਵਿੱਚ ਲਿਆਈਆਂ ਜਾਂਦੀਆਂ। ਔਰ ਇਹ ਖਬਰ ਆਪਣੇ ਆਪ ਦੇ ਵਿੱਚ ਇਹ ਚਾਨਣ ਵੀ ਕਰਵਾਉਂਦੀ ਹੈ। ਔਰ ਵਿਦਿਨ 24 ਆਵਰਸ ਇੰਡੀਆ ਅਮਰੀਕਾ ਰਿਲੇਸ਼ਨ ਜਿਹਨੂੰ ਰੀਸੈਟ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਐਕਸਪਰਟ, ਉਹਦੇ 'ਚ ਸਾਹਮਣੇ ਆਇਆ ਕਿ ਜਿਹੜੀ ਕਾਂਗਰਸ ਨੂੰ ਰਿਪੋਰਟ ਸੌਂਪੀ ਗਈ ਹੈ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਦੇ ਥੱਲੇ ਮੰਡੇ, ਜਿਹੜੇ ਉਹ ਇੱਕ ਪਾਸੇ ਉਧਰ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਸੀ, ਇੱਧਰ ਇਹ ਸੀ 23 ਮੁਲਕ ਜਿਹੜੇ ਨੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਜਾਂ ਤਾਂ ਡਰੱਗ ਇਲਿਸਿਟ ਡਰੱਗ ਪ੍ਰੋਡਿਊਸ ਕਰਦੇ ਨੇ ਜਾਂ ਉਹਨਾਂ ਦੀ ਟ੍ਰਾਂਜ਼ਿਟ ਦੇ ਵਿੱਚ ਹੈਲਪਫੁਲ ਨੇ। ਉਹਨਾਂ ਦੇ ਵਿੱਚ ਅਫਗਾਨਿਸਤਾਨ ਹੈ, ਬਹਾਮਾਜ਼ ਹੈ, ਬੈਲੀਜ਼ ਹੈ, ਬੋਲੀਵੀਆ ਹੈ, ਬਹੁਤ ਸਾਰੇ ਸਾਊਥ ਅਮਰੀਕਾ, ਲੈਟਿਨ ਅਮਰੀਕਾ, ਬਰਮਾ, ਮਿਆਂਮਾਰ ਜਿਹਨੂੰ ਕਹਿੰਦੇ ਨੇ, ਚਾਈਨਾ, ਕੋਲੰਬੀਆ, ਕੋਸਟਾਰੀਕਾ, ਡੋਮਿਨਿਕਨ ਰਿਪਬਲਿਕ, ਇਕਵਾਡੋਰ, ਐਲ ਸੈਲਵਾਡੋਰ, ਗੁਆਟੇਮਾਲਾ, हेती, होंडुरस, इंडिया, जमाइका, लाओस, मैक्सिको, निकारागुआ, पाकिस्तान, पनामा, पेरू एंड वेनेजुएला। सो पाकिस्तान था क्योंकि अफगानिस्तान होंदा ट्रांजिट जा रहा है, अफगानिस्तान लैंडलॉक्ड कंट्री है, तो उन्हें ਜਿਹੜੇ अफगानिस्तान के ड्रग लॉर्ड ने ਜਾਂ ਜਿਹੜੇ ਇੱਥੇ बैठे ने ਵੱਡੇ ਵੱਡੇ ड्रग माफिया, वो पाकिस्तान की तो मजबूरी है क्योंकि अफगानिस्तान चो जे निकलनी है तो कितों की जानी है, बिल्कुल पाकिस्तान राही जानी है। पर इंडिया तो वाया समुंदर सी राही जड़ा लैके और उहदे चों जड़े इन्हां दे अडानी और दूजे पैसे बना रहे ने। और ये जिहड़ी कांग्रेस नूं वड्डी लिस्ट सौंपी गई, वाइट हाउस ने ये कहा कि भी स्टेट डिपार्टमेंट ने भी अनाउंस किया कि ये जड़ियां ने कंट्रीज़ उन्हां चों फिर अगों जड़ियां 5 होर मुल्क ने, इन्हां 23 चों उन्होंने चुने जड़े कि ਵੱਡੇ ने जिथे कि ਵੱਡੇ पैमाने ते प्रोड्यूस ਹੁੰਦੀ है ड्रग। और ये जड़ा क्लेम करते हैं कि जी असी इनू चैक करने की कोशिश कर रहे हैं दूजे, पर उन्होंने कहा कि भी ये दे फेल्ड डिमोनस्ट्रेटिवली टू मेक सबसटैंशियल एफर्ट्स कि जिहड़ी ड्रग प्रोडक्शन है उन्होंने रोकण च उन्हां दा कोई सबसटैंशियल कोई एफर्ट नहीं है। फिर उन्होंने कहा कि भी ये जी मैनुफैक्चरर्स एंड ट्रैफिकिंग करते हैं इलिसिट ड्रग्स एंड प्रीकर्सर कैमिकल्स, दीज कंट्रीज आर थ्रैटनिंग द सेफ्टी ऑफ यूनाइटेड स्टेट्स एंड इट्स सिटीजन, द स्टेट डिपार्टमेंट सैड। हुण उन्होंने इंडिया भी शामिल है जिहड़ा अमरीका की सेफ्टी और अमरीकन शहरियां की हैल्थ उन्हां दी सेफ्टी के लिए खतरा ने। और ये जड़ा उन्होंने कहा कि भी इसका मतलब ये नहीं है कि भी असी इन्हां नूं ऑफ द हुक करांगे। उन्होंने कहा भी इस सारे दे विच जिहड़ी लिस्टिंग है ये बेस है जियोग्राफिक, कमर्शियल ते इकनॉमिकल फैक्टर्स जिन्हां दी वजह करके ड्रग्स और जिहड़े ड्रग बनाने वाले प्रीकर्सर कैमिकल्स ने वो इत्थों ट्रांजिट करके इन्हां मुल्कां राहीं आंदे ने। बेशक गवर्नमेंट जिहड़ी है वो ਉਹਦਾ ਜਿੰਨਾ ਮਰਜ਼ੀ ਕਹਿਣ ਜੀ ਸਾਡਾ ਰੋਬਸਟ ਨਾਰਕੋਟਿਕਸ ਕੰਟਰੋਲ ਤੇ ਲਾ ਐਨਫੋਰਸਮੈਂਟ ਮੇਜਰਸ ਨੇ, ਲੇਕਿਨ ਉਹ ਇਸ ਮਾਮਲੇ 'ਚ ਸੌਫਟ ਹੁੰਦੇ ਨੇ ਕਿਉਂਕਿ ਬ੍ਰਾਈਬਸ ਪੈਸਾ, ਡਰੱਗਸ ਦੇ ਵਿੱਚ ਤਾਂ ਬਹੁਤ ਪੈਸਾ ਇਨਵੋਲਵ ਹੈ। ਔਰ ਫਿਰ ਉਹਨਾਂ ਨੇ ਜਿਹੜੀ ਟਰੰਪ ਰਿਪੋਰਟ ਹੈ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ 12 ਮਹੀਨਿਆਂ 'ਚ ਵੀ ਅਸੀਂ ਆਬਜ਼ਰਵ ਕੀਤਾ ਕਿ ਇਹ ਮੁਲਕ ਬਾਜ਼ ਨਹੀਂ ਆਏ, ਆਪਣੇ ਜੋ ਕੰਮ ਕਰ ਰਹੇ ਨੇ ਅਮਰੀਕਾ ਨੂੰ ਅਨਸੇਫ ਬਣਾ ਰਹੇ ਨੇ। और इस सारे दे चलदे मैं यही कहना चाहुंदा कि बेशक अमरीका की कोशिश है कि भारत नाल संबंध रीसैट होण, और जिवें सानू लगता है कि ईवन जिहड़ी रीनैगोशिएशन भी शुरू हुई, इहदी वजह यही है कि भारत ने जिहड़े सिग्नल ने कोऑपरेशन दे ही दित्ते ने। लेकिन इहदे बावजूद मोदी दा नैक्सट 24 आवर्स च रिएक्शन स्वदेशी कूकणा जहाँ अगले 24 घंटिया उत्थे किसी ने क्लेम नहीं किया कि जी अमरीका दे नाल हुण जिहड़ा ट्रंप ने देखो कितनियां सिफतां कीतियां मोदी नूं। हाँ उन्होंने वो पोप लीला जरूर क्रिएट की है कि मोदी के 75वें जन्मदिन ते न्यूजीलैंड के प्रेजिडेंट ने वधाई दी, यूरोपीयन यूनीयन ने ये दी, दूजिया ने ये दी, लेकिन ये कोई शक नहीं है भी अमेरिका ने भारत की बाह मरोड़ के पिठ लाई हुई है। हालांकि भारत ये कह रहा है कि भाई हम उसी तनख्वाह पे काम करेंगे।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 7 ਮਈ ਤੋਂ 10 ਮਈ ਦੇ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਵਿੱਚ ਪਾਕਿਸਤਾਨ ਨੇ ਇੰਡੀਆ ਦੀ ਚੰਗੀ ਤਰ੍ਹਾਂ ਖੁੰਮ ਠੱਪੀ ਹੈ, ਲੇਕਿਨ ਇਹਦੇ ਬਾਵਜੂਦ ਮੋਦੀ, ਰਾਜਨਾਥ ਸਿੰਘ ਅਤੇ ਉਹਨਾਂ ਦੇ ਹੋਰ ਕਰਿੰਦੇ ਲਗਾਤਾਰਤਾ ਨਾਲ ਭਾਰਤ ਦੀ ਜਿੱਤ ਦੇ ਦਾਅਵੇ ਕਰ ਰਹੇ ਨੇ। ਸੋ ਇਹਨਾਂ ਬੇਸ਼ਰਮਾਂ ਨਾਲ ਕੌਣ ਆਡਾ ਲਾਵੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲਗਾਤਾਰਤਾ ਨਾਲ ਜਦੋਂ ਇਸ ਨੇਚਰ ਨੂੰ, ਜਿਹੜੀ ਖਾਸ ਤੌਰ 'ਤੇ ਇੰਡੀਅਨ ਸਟੇਟ ਜਿਹੜੀ ਕਿ ਬ੍ਰਾਹਮਣਵਾਦ ਜਿਹਦੇ ਲਈ ਲਫ਼ਜ਼ ਜ਼ਿਆਦਾ ਢੁਕਵਾਂ, ਪਰ ਕਿਉਂਕਿ ਇਸ ਨੂੰ ਸਾਵਰਕਰ ਦੀ ਟਰਮੀਨੋਲੋਜੀ ਦੇ ਵਿੱਚ ਹਿੰਦੂਤਵਾਦ ਦੇ ਨਾਲ ਅੱਜ ਕੱਲ੍ਹ ਜ਼ਿਆਦਾ ਐਡਰੈਸ ਕੀਤਾ ਜਾਂਦਾ ਹੈ, ਪਰ ਬੇਸਿਕ ਟ੍ਰੇਟ, ਬੇਸਿਕ ਕਰੈਕਟਰਸ, ਜਿਹੜੀ ਆਈਡੀਓਲੋਜੀ ਲਗਭਗ 3500 ਸਾਲ ਪਹਿਲਾਂ ਜਿਸ ਦੀ ਸ਼ੁਰੂਆਤ ਰਿਗਵੇਦ ਦੇ ਨਾਲ ਹੁੰਦੀ ਹੈ, ਔਰ ਜਿਸ ਨੂੰ ਜੇ ਕਿਹਾ ਜਾਏ ਕਿ ਵੀ ਇਹ ਮਜ਼ਹਬ ਵੀ, ਹਿੰਦੂ ਲਫ਼ਜ਼ ਵੀ ਨਾ ਤੁਹਾਨੂੰ ਵੇਦਾਂ, ਸ਼ਾਸਤਰਾਂ, ਸਿਮਰਤੀਆਂ 'ਚ ਕਿਤੇ ਨਹੀਂ ਮਿਲਦਾ, ਇਹ ਵੀ ਜਿਹੜਾ ਉਹ ਦੂਸਰਿਆਂ ਦਾ ਦਿੱਤਾ ਹੋਇਆ। ਸੋ ਇਹਨਾਂ ਦੇ ਲਈ ਤਾਂ ਜਿਹੜੀ ਸੁਸਾਇਟੀ ਸੀ ਉਹ ਆਰੀਆ ਵਰਤ ਦੇ ਨਾਂ ਥੱਲੇ, ਕਿ ਆਰੀਅਨ ਸੱਭਿਅਤਾ ਦਾ ਹੈੱਡਕੁਆਰਟਰ,
ਔਰ ਬ੍ਰਾਹਮਣ ਦੀ ਡੋਮੀਨੈਂਸ, ਬ੍ਰਾਹਮਣ ਹੀ ਰਾਜ ਕੁਲ ਦੇਵਤਾ ਵੀ ਹੈ, ਉਹ ਰਾਜ ਦਾ ਰਾਜੇ ਦੀ ਸਭਾ ਦੇ ਵਿੱਚ ਵੀ ਰਾਜ ਪ੍ਰੋਥ ਵੀ ਹੈ, ਔਰ ਜੰਮਣ ਤੋਂ ਮਰਨ ਤੱਕ ਔਰ ਮਰ ਗਏ ਪੁਰਖਿਆਂ ਦੇ ਸਰਾਧਾਂ ਔਰ ਦੂਸਰਿਆਂ ਤੋਂ ਲੈ ਕੇ ਔਰ ਧਾਰਮਿਕ, ਸਮਾਜਿਕ, ਸਿਆਸੀ ਹਰ ਪਿੜ ਦੇ ਵਿੱਚ ਬ੍ਰਾਹਮਣ ਦੀ ਹੀ ਡੋਮੀਨੈਂਸ ਹੈ। ਉਹ ਤੁਸੀਂ ਜਦੋਂ ਮਨੂ ਸਮ੍ਰਿਤੀ ਰਾਹੀਂ ਉਹਨੂੰ ਕੋਡੀਫਾਈ ਕੀਤਾ ਦੇਖਦੇ ਹੋ, ਫਿਰ ਤੁਹਾਨੂੰ ਸਮਝ ਆਉਂਦੀ ਹੈ ਕਿ ਅਸਲ 'ਚ ਕੀ ਹੈ। ਪਰ ਜੇ ਅਸੀਂ ਆਪਣੇ ਗੁਰੂ ਸਾਹਿਬਾਨ ਜਾਂ ਗੁਰਮਤਿ ਦੇ ਦਾਇਰਾਕਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਇਹ ਬ੍ਰਾਹਮਣਵਾਦ ਜਾਂ ਇਸ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਦੇ ਟ੍ਰੇਟ ਕੀ ਨੇ, ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਵਿਹਾਰ ਕੀ ਹੈ, ਉਹ ਕਿਸ ਕਦਰ ਹਿਪੋਕਰੇਟ ਲਫ਼ਜ਼ ਤਾਂ ਇਹਨਾਂ ਦਾ ਹੈ ਦਿੱਤਾ ਹੋਇਆ ਜਿਹਦੇ ਲਈ ਦੱਬੀ ਪੰਜਾਬੀ ਦੇ ਵਿੱਚ ਅਸੀਂ ਕਲੋਜ਼ ਕਰ ਸਕਦੇ ਹਾਂ। ਪਰ ਬਿਲਕੁਲ ਜੇ ਇਹਨੂੰ ਕਹਿਣਾ ਹੋਏ ਜੇ ਗੁਰੂ ਸਾਹਿਬ ਦੇ ਕਿੰਨੇ ਹੀ ਫਰਮਾਨ ਗੁਰਬਾਣੀ ਦੇ ਵਿੱਚ ਜਿਹਦੇ 'ਚ ਪ੍ਰੋਮੀਨੈਂਟਲੀ ਅਸੀਂ ਇਹ ਦੁਹਰਾਉਂਦੇ ਹਾਂ, ਆਸਾ ਦੀ ਵਾਰ ਜਿਹੜੀ ਰੋਜ਼ਾਨਾ ਸਿੱਖ ਜਿਹਦਾ ਕੀਰਤਨ ਕਰਦੇ ਨੇ, ਔਰ ਗੁਰੂ ਸਾਹਿਬ ਨੇ ਫਰਮਾਇਆ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ। ਹੁਣ ਜੇ ਈਵਨ ਇਸੇ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇੰਨੀ ਸਟਰੋਂਗ ਸਟੇਟਮੈਂਟ ਕਿ ਵੀ ਇਹਦੇ ਤਾਂ ਚਿੱਟੀ ਧੋਤੀ ਔਰ ਮੂੰਹ ਤੇ ਰਾਮ ਰਾਮ ਔਰ ਬਿਲਕੁਲ ਹੈ, ਤੇ ਗੁਰੂ ਸਾਹਿਬ ਨੂੰ ਛੁਰੀ ਕਿਵੇਂ ਨਜ਼ਰ ਆ ਰਹੀ ਹੈ, ਔਰ ਉਹ ਛੁਰੀ ਵੀ ਐਸੀ ਹੈ ਜਿਹੜੀ ਕਿ ਕਿਸੇ ਇੱਕ ਐਨੀਮਲ ਦੇ ਜ਼ਿਬਾ ਕਰਨ ਤੱਕ ਜਾਂ ਮਾਰਨ ਤੱਕ ਉਸ ਦਾ ਦਾਇਰਾਕਾਰ ਨਹੀਂ ਹੈ। ਉਹ ਵਰਲਡ ਹਿਊਮਨ ਸਿਵਲਾਈਜੇਸ਼ਨ ਔਰ ਸਾਰੀ ਮਨੁੱਖਤਾ ਦਾ ਘਾਣ ਕਰਨ ਵਾਲੀ ਹੈ। ਫਿਰ ਜੇ ਝੂਠ ਦਾ ਪੱਖ ਦੇਖੀਏ ਤੇ ਫਿਰ ਗੁਰੂ ਸਾਹਿਬ ਨੇ ਉਸ ਨੂੰ ਕੂੜਿਆਰ ਕਿਹਾ। ਇੱਕ ਕੂੜਾ, ਕੂੜ ਝੂਠ ਨੂੰ ਕਹਿੰਦੇ ਨੇ। ਹੁਣ ਜਿਵੇਂ ਜੇ ਡਾਈਟ ਦਾ ਹੈ ਕਿ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ ਅੰਨ ਸਾਡਾ। ਹੁਣ ਇਹ ਉਸ ਬ੍ਰਾਹਮਣ ਵਾਲਾ ਵੀ ਇੱਕ ਪਾਸੇ ਤਾਂ ਉਸ ਨੇ ਮੁਸਲਮਾਨਾਂ ਨੂੰ ਮਲੇ ਚਲਾਨਿਆ ਹੋਇਆ, ਉਹਨਾਂ ਦੀ ਜ਼ਬਾਨ ਅਰਬੀ ਔਰ ਫਾਰਸੀ ਉਹਨੂੰ ਅਪਾਖਿਆ ਨਾ ਬੋਲਣ ਯੋਗ ਮਲੇਛਾਂ ਦੀ ਬੋਲੀ ਐਲਾਨਿਆ ਹੋਇਆ। ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਹਾਲ ਦੇਖੋ ਕਿ ਵੀ ਇਹ ਉਹਨਾਂ ਦੀ ਬੋਲੀ ਅਰਬੀ ਦੇ ਵਿੱਚ ਕਲਮਾ ਜ਼ਾਹਰ ਹੈ, ਹਲਾਲ ਕਰਨ ਵੇਲੇ ਕਲਮਾ ਪੜ੍ਹਿਆ ਜਾਂਦਾ, ਬੱਕਰੇ ਨੂੰ ਮਾਰਨ ਜਿਹੜਾ ਜਦੋਂ ਜ਼ਿਬਾ ਕੀਤਾ ਜਾਂਦਾ ਕਿ ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਕਿ ਵੀ ਇਹ ਇੱਕ ਪਾਸੇ ਤਾਂ ਇਹ ਇਹਨਾਂ ਦੀ ਡਾਈਟ ਹੈ, ਪਰ ਦੂਜੇ ਪਾਸੇ ਚੌਕੇ ਉੱਪਰ ਕਿਸੇ ਨੇ ਜਾਣਾ ਆ ਕੇ ਉਹ ਆਪਣਾ ਉਹਨੂੰ ਗੋਹੇ ਦਾ ਲੇਪ ਕਰਕੇ ਤੇ ਕਾਰ ਕੱਢ ਦਿੰਦੇ ਨੇ ਕਿ ਵੀ ਇਹ ਪਵਿੱਤਰੀ ਦੇ ਨੇੜੇ ਕਿਸੇ ਦਾ ਪਰਛਾਵਾਂ ਸ਼ੂਦਰ ਤਾਂ ਹੋਰ ਕਿਸੇ ਹੋਰ ਦਾ ਵੀ ਨਾ ਪਾਏ, ਕਿ ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨੇ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਇਹ ਕਾਰ ਕੱਢ ਦਿੱਤੀ ਕਿ ਵੀ ਇਹ ਪਵਿੱਤਰ ਹੈ। ਪਰ ਕਹਿੰਦੇ ਕਾਰ ਦੇ ਅੰਦਰ ਕੌਣ ਬੈਠਾ ਹੈ? ਉੱਪਰ ਆਏ ਬੈਠੇ ਕੂੜਿਆਰ, ਕਿ ਸਭ ਤੋਂ ਜਿਹੜਾ ਝੂਠਿਆਂ ਦਾ ਬਾਦਸ਼ਾਹ ਹੈ, ਝੂਠਿਆਂ ਦਾ ਜਿਹੜਾ ਉਹ ਬਿਰਤਾਂਤ ਸਿਰਜਣ ਵਾਲਾ ਉਹ ਵਿੱਚ ਬੈਠਾ ਹੋਇਆ। ਔਰ ਕਿੰਨੇ ਹੋਰ ਜਿੱਥੇ ਕਿ ਹੁਣ ਜੇ ਗੁਰੂ ਸਾਹਿਬ ਨੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿ ਭਾਈ ਇਹ ਜਿਹੜੀਆਂ ਵਿਚਾਰਧਾਰਾਵਾਂ ਨੇ ਇੱਥੇ ਫਿਰ ਜਦੋਂ ਬ੍ਰਾਹਮਣ ਦਾ ਜ਼ਿਕਰ ਹੈ ਤੇ ਜੀਵਾਂ ਦਾ ਘਾਣ ਕਰਨ ਦਾ ਜ਼ਿਕਰ ਹੈ। ਬ੍ਰਾਹਮਣ ਨਹਾਵੇ ਜੀਆਂ ਕਾ, ਉਹ ਨਹਾਉਂਦਾ ਹੀ ਜਿਹੜਾ ਉਹ ਲੋਕਾਂ ਦੇ ਖੂਨ 'ਚ ਹੈ। ਕਿਹਾ ਜੀ ਬ੍ਰਾਹਮਣ ਤਾਂ ਬੜੇ ਸ਼ੁੱਧ ਪਾਣੀ ਨਾਲ ਨਹਾਉਂਦਾ, ਕਿਉਂਕਿ ਉਸ ਦਾ ਸਾਰਾ ਰੁਜ਼ਗਾਰ, ਕਿੱਤਾ, ਥਾਟ, ਇੰਪਲੀਮੈਂਟੇਸ਼ਨ ਉਹ ਖੜੀ ਹੀ ਜਿਹੜੀ ਹੈ ਉਹ ਕੈਲਸਨੈਸ ਦੇ ਉੱਤੇ ਹੈ, ਜ਼ੁਲਮ ਦੇ ਉੱਤੇ ਖੜੀ ਹੈ। ਸੋ ਮੈਂ ਜਦੋਂ ਹੁਣ ਦੇ ਪੀਰੀਅਡ 'ਚ, ਹੁਣ ਇਹ ਤਾਂ ਰੂਹਾਨੀ ਸਟੇਟਮੈਂਟਸ ਨੇ, ਵਿਹਾਰਕ ਤੌਰ 'ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਜਿਹੜਾ ਉਹ ਪ੍ਰਗਟ ਕੀਤਾ ਤੇ ਖਾਲਸੇ ਨੂੰ ਇਹ ਹਦਾਇਤ ਕੀਤੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਏ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਭਾਈ ਬਿਪਰ ਬੱਬੇ ਨਾਲ ਬ੍ਰਾਹਮਣ, ਬ੍ਰਾਹਮਣਵਾਦ ਜ਼ਾਹਰ ਹੈ, ਆਈਡੀਓਲੋਜੀ ਦਾ ਜ਼ਿਕਰ ਹੈ ਕਿ ਭਾਈ ਜੇ ਇਹਦੇ ਰਸਤੇ ਨੂੰ ਚੁਣਨਾ ਮੇਰੇ ਖਾਲਸੇ ਨੇ, ਫਿਰ ਮੇਰੀ ਪਿੱਠ ਹੈ, ਫਿਰ ਮੇਰਾ ਕੋਈ ਤੇਜ, ਪਾਵਰ, ਤਾਕਤ ਉਹ ਖਾਲਸੇ ਦੇ ਕੋਲ ਨਹੀਂ ਹੋਏਗੀ। ਹੁਣ ਇਸ ਪਾਰਟ 'ਚ ਜਦੋਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ, ਹੁਣ
ਕੁੱਲ ਦੁਨੀਆ ਜਾਣਦੀ ਹੈ। ਚਾਈਨਾ ਦੀਆਂ, ਅਮਰੀਕਾ ਦੀਆਂ, ਰੂਸ ਦੀਆਂ, ਬ੍ਰਿਟਨ, ਫਰਾਂਸ, ਉਹਨਾਂ ਦੀਆਂ ਸੈਟੇਲਾਈਟਸ ਆਬਜ਼ਰਵੇਸ਼ਨ ਕਿ 4 ਰੋਜ਼ਾ 7, 8, 9, 10 ਮਈ ਨੂੰ ਜੋ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜਾ ਉਹ ਉਹਨਾਂ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਹੋਈ, ਇਹ ਵੀ ਦੁਨੀਆ ਨੂੰ ਪਤਾ। ਹੁਣ ਇਹਨਾਂ ਨੇ ਤਰਲੇ ਕੀਤੇ ਕਿ ਜੀ ਤੁਸੀਂ ਫਲਾਣੀ ਥਾਂ ਪਹਿਲਗਾਮ ਦੀ ਕੰਡੈਮਨੇਸ਼ਨ ਕਰੋ। ਹੁਣ ਜੇ ਕਿਤੇ ਹੋਈ ਵੀ ਹੈ ਤਾਂ ਕਿਸੇ ਨੇ ਪਾਕਿਸਤਾਨ ਦਾ ਨਾਮ, ਉਹ ਤਾਂ ਹਰ ਕੋਈ ਕੰਡੈਮ ਕਰੇਗਾ। ਹੁਣ ਇਹਨਾਂ ਮੁਲਕਾਂ ਨੂੰ ਨਹੀਂ ਪਤਾ ਵੀ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਜੇ ਕਸ਼ਮੀਰ ਵਾਦੀ ਦੇ ਵਿੱਚ 20 ਮਾਰਚ 2000 ਨੂੰ 35 ਬੇਗੁਨਾਹ ਸਿੱਖਾਂ ਨੂੰ ਮਾਰ ਸਕਦੀਆਂ ਨੇ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਏਅਰਪੋਰਟ ਤੇ ਉਤਰਦੇ ਨੇ ਤੇ ਇਹ ਜਿਹੜਾ ਪਹਿਲਗਾਮ ਦਾ ਇਹਨਾਂ ਨੇ ਆਪਣੇ 28 ਹਿੰਦੂ ਮਾਰੇ ਵਿਚਾਰੇ ਬੇਗੁਨਾਹ। ਸਾਨੂੰ ਉਹਨਾਂ ਦੇ ਨਾਲ ਹਮਦਰਦੀ ਹੈ, ਉਹਨਾਂ ਦੇ ਪਰਿਵਾਰਾਂ ਨਾਲ, ਦੂਜਿਆਂ ਨਾਲ, ਪਰ ਉਸ ਸਾਰੇ ਨੂੰ ਪਾਕਿਸਤਾਨ ਦੇ ਗਲ ਮੜਨਾ ਜਿਹਨੂੰ ਦੁਨੀਆ ਨੇ ਨਹੀਂ ਕਬੂਲਿਆ, ਫਿਰ ਫੌਜੀ ਸੋਵਰਨਿਟੀ ਵਾਇਲੇਟ ਕਰਨਾ ਪਾਕਿਸਤਾਨ ਦੀ, ਉਹਦੇ 'ਚ 4 ਦਿਨਾਂ ਦੇ ਵਿੱਚ ਉਹ ਠੁਕਾਈ ਇਹਨਾਂ ਦੀ ਹੋਈ, ਜਿਸ ਬਾਰੇ ਬਹੁਤ ਚੰਗੀ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਰਾਫੇਲ ਦੇ ਸ਼ੇਅਰ ਡਿੱਗੇ, ਚਾਈਨੀਜ਼ ਅਸਲੇ ਦੇ ਉੱਪਰ ਗਏ, ਅਮਰੀਕਾ ਨੇ ਇੱਕਦਮ ਪਾਕਿਸਤਾਨ ਵੱਲ ਹੱਥ ਵਧਾਇਆ, ਉਹਨਾਂ ਦੇ ਜਿਹੜੇ ਫੌਜੀ ਚੀਫ ਸੀ ਆਸਮ ਮੁਨੀਰ, ਉਹਨਾਂ ਨੂੰ ਪਾਕਿਸਤਾਨ ਦੀ ਸਿਵਲੀਅਨ ਗਵਰਨਮੈਂਟ ਨੇ ਵੀ ਜਿਹੜਾ ਉਹ ਫੀਲਡ ਮਾਰਸ਼ਲ ਦਾ ਰੁਤਬਾ ਦਿੱਤਾ, ਟਰੰਪ ਨੇ ਇਨਵਾਈਟ ਕੀਤਾ, ਇਸਲਾਮਿਕ ਵਰਲਡ ਦੇ ਵਿੱਚ ਰੁਤਬਾ ਵਧਿਆ ਔਰ ਭਾਰਤ ਦੀ ਹਾਲਤ ਇੰਨੀ ਪਤਲੀ ਹੋਈ ਕਿ ਇਹਨਾਂ ਨੇ ਆਲਮੋਸਟ 60 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ ਔਰ ਹੋਰ ਸੀਨੀਅਰ ਲੋਕਾਂ ਦੇ ਡੈਲੀਗੇਸ਼ਨ 35 ਤੋਂ ਜ਼ਿਆਦਾ ਮੁਲਕਾਂ 'ਚ ਭੇਜੇ ਦੱਸਣ ਦੇ ਲਈ ਕਿ ਜੀ ਦੇਖੋ ਸਾਡੇ ਨਾਲ ਇਹ ਹੋਇਆ, ਜੇ ਤੁਸੀਂ ਐਡਾ ਹੀ ਜੇਤੂ ਸੀ ਤੇ ਆ ਜਿਹੜੇ ਸਾਰੇ ਨੁਕਤੇ ਨੇ ਇਹਨਾਂ ਦਾ ਤਾਂ ਕੋਈ ਜਵਾਬ ਦਿਓ। ਬਿਲਕੁਲ। ਲੇਕਿਨ ਇਹ ਨਹੀਂ ਹੈ ਕਿ ਵੀ ਹੁਣ ਇਸ ਗੱਲ ਨੂੰ ਵੀ 3 ਮਹੀਨੇ ਹੋ ਚੁੱਕੇ ਨੇ, ਮਈ ਤੋਂ ਬਾਅਦ ਜੂਨ, ਜੁਲਾਈ, ਅਗਸਤ, 4 ਮਹੀਨੇ ਆਲਮੋਸਟ ਹੋ ਜਾਣੇ ਨੇ। ਲੇਕਿਨ ਕਿਉਂਕਿ ਜਿਹੜਾ ਝੂਠ, 2 ਚੀਜ਼ਾਂ ਝੂਠ ਦੇ ਨਾਲ ਜੁੜੀਆਂ ਹੋਈਆਂ ਨੇ, ਇੱਕ ਬ੍ਰਾਹਮਣਵਾਦ ਦਾ ਜਾਂ ਬ੍ਰਾਹਮਣ ਦੇ ਮਾਈਂਡ ਦਾ ਇਹ ਜਿਹੜਾ ਉਸ ਦਾ ਫਰਮਾਨ ਹੈ ਕਿ ਝੂਠ ਜਿੰਨਾ ਵੱਡਾ ਬੋਲੋਗੇ ਉਨਾ ਲੋਕ ਜ਼ਿਆਦਾ ਯਕੀਨ ਕਰਨਗੇ। ਔਰ ਜੇ ਤੁਸੀਂ ਇਸ ਗੱਲ ਨੂੰ ਸਮਝਣਾ ਹੈ ਤੇ ਅੱਜ ਜਿਹੜੇ ਮੈਜੋਰਿਟੀ 80% ਹਿੰਦੂ ਨੇ ਭਾਰਤ ਦੇ ਵਿੱਚ, ਜਿਹੜਾ ਮੈਜੋਰਿਟੀ ਹਿੰਦੂ, ਕਿਉਂਕਿ ਜਿਹੜੇ ਵੇਦਾਂ ਨੂੰ ਮੰਨਣ ਵਾਲੇ ਨੇ ਜਾਂ ਵੇਦ ਬੇਸਡ ਨੇ ਉਹ ਤਾਂ ਆਰੀਆ ਸਮਾਜੀ ਬਹੁਤ ਥੋੜੇ ਨੇ, ਲੱਖਾਂ 'ਚ ਹੋਣਗੇ, ਕਰੋੜ ਵੀ ਨਹੀਂ ਹੋਣੇ। ਲੇਕਿਨ ਜਿਹੜਾ ਮੁੱਖ ਧਾਰਾ ਹਿੰਦੂ ਥਾਟ ਹੈ ਉਹ ਪੁਰਾਣਿਕ ਹਿੰਦੂ ਧਰਮ ਹੈ, ਕਿਉਂਕਿ ਤੁਹਾਨੂੰ ਵੇਦਾਂ ਦੇ ਵਿੱਚ ਕੋਈ ਰਾਮ, ਕ੍ਰਿਸ਼ਨ ਜਾਂ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਨਹੀਂ ਮਿਲਦੇ, ਉਹ ਹੈ ਹੀ ਨਹੀਂ ਸੀ ਉਦੋਂ। ਅਸ਼ਵਨੀ ਕੁਮਾਰ ਸੀ, ਇੰਦਰ ਸੀ, ਇਹਦੇ ਸੀ। ਹੁਣ ਔਰ ਜੇ ਤੁਸੀਂ ਪੁਰਾਣ ਦੇਖੋ, ਜਿਨ੍ਹਾਂ ਨੂੰ ਪੌਰਾਣ ਕਹਿੰਦੇ ਨੇ, ਅਸੀਂ ਪੰਜਾਬੀ 'ਚ ਪੁਰਾਣ ਕਹਿੰਦੇ, ਉਹ ਵੱਡੇ ਵੱਡੇ ਗਪੌੜ ਨੇ। ਉਹਨਾਂ ਪੁਰਾਣਾਂ 'ਚੋਂ ਹੀ ਇਹ ਜਿਹੜਾ ਅਵਤਾਰਵਾਦ ਕੱਢਿਆ ਗਿਆ, ਉਹਨਾਂ ਪੁਰਾਣਾਂ 'ਤੇ ਹੀ ਬੇਸ ਜਿਹੜਾ ਧਰਮ, ਮੂਰਤੀ ਪੂਜਾ, ਵੇਦਾਂ ਦੇ ਵਿੱਚ ਕੋਈ ਮੂਰਤੀ ਪੂਜਾ ਨਹੀਂ ਸੀ। ਇਸ ਲਈ ਦਿਆਨੰਦ ਜਾਂ ਦੂਸਰੇ ਜਿਹੜੇ ਨੇ ਜਿਨ੍ਹਾਂ ਨੇ ਵੇਦਾਂ ਵੱਲ ਮੁੜੋ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਉਹਨਾਂ ਨੇ ਸਭ ਕੁਝ ਨਕਾਰਿਆ, ਕਿਉਂਕਿ ਇਹ ਬ੍ਰਾਹਮਣ ਦੇ ਮਾਈਂਡ ਦੀ ਫਿਟ ਆਫ ਇਮੈਜੀਨੇਸ਼ਨ ਹੈ। ਮੂਰਤੀ ਵੀ ਉਹਨੇ ਬਣਾਈ, ਉਹਨੂੰ ਭਗਵਾਨ ਵੀ ਬਣਾਇਆ, ਉਹਦੇ 'ਚ ਪ੍ਰਾਣ ਪਾਣੇ ਨੇ ਭਗਵਾਨ 'ਚ। ਤੁਸੀਂ ਅਯੁੱਧਿਆ ਦੇ ਵੇਲੇ ਦੇਖਿਆ ਹੋਵੇਗਾ ਵੀ ਕਿਸ ਕਿਸਮ ਦੀ ਨੌਟੰਕੀ ਪੋਪ ਲੀਲਾ ਕੀਤੀ, ਕਿਵੇਂ ਮੋਦੀ ਤੇਲੀਆਂ ਦਾ ਮੁੰਡਾ ਜਿਹੜਾ ਹੈ ਉਸ ਨੂੰ ਬ੍ਰਾਹਮਣ ਬਣਾ ਕੇ, ਉਹ ਤਾਂ ਰਾਮ ਦਾ ਅਵਤਾਰ ਬਣਾ ਕੇ ਉਹਨੂੰ, ਹਾਲਾਂ ਰਾਮ ਕਸ਼ਤਰੀ ਹੈ ਔਰ ਕ੍ਰਿਸ਼ਨ ਗਵਾਲੇ ਨੇ, ਯਾਦਵ ਬੈਕਵਰਡ ਕਲਾਸ ਦੇ, ਪਰ ਉਹਨਾਂ ਨੂੰ ਰੱਬ ਤਾਂ ਬ੍ਰਾਹਮਣ ਬਣਾ ਰਿਹਾ ਨਾ। ਬ੍ਰਾਹਮਣ ਆਪ ਤਾਂ ਉਹਨੂੰ ਬਣਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਦੋਂ ਤੁਹਾਡੇ ਕੋਲ ਰਿਮੋਟ ਹੈ ਤੁਸੀਂ ਜਿਹਨੂੰ ਮਰਜ਼ੀ ਸ਼ੂਦਰ ਬਣਾ ਸਕਦੇ ਹੋ, ਜਿਹਨੂੰ ਮਰਜ਼ੀ ਰਾਜਾ ਬਣਾ ਸਕਦੇ ਹੋ। ਔਰ ਉਹੀ ਧਰਮ ਜਿਹੜਾ ਅੱਜ ਜਿਹੜਾ ਬਿਲਕੁਲ ਗੌਸਪ ਦੇ ਉੱਤੇ ਖੜਾ ਹੈ, ਜਿਸ ਦੀ ਕੋਈ ਜਿਹੜੀ ਹੈ ਹਿਸਟੋਰੀਸਿਟੀ ਨਹੀਂ ਹੈ, ਉਸ ਨੂੰ ਪ੍ਰੈਕਟਿਸ ਕੀਤਾ ਜਾਂਦਾ ਹੈ। ਔਰ ਉਹਦੇ ਨਾਂ ਦੇ ਉੱਤੇ ਤੁਸੀਂ ਕਿੰਨੇ ਮੰਦਰ ਔਰ 4 ਚਫੇਰਾ ਕਿਸ ਲੈਵਲ ਦਾ ਇਹ ਸਾਰਾ ਸਿਰਜਿਆ ਗਿਆ। ਹੁਣ ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ, ਰਾਜਨਾਥ ਸਿੰਘ ਹੋਏ, ਸਾਰੀ ਕਰਾਊਡ ਜਿਹੜੀ ਹੈ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਹਿੱਠੀ ਹੋਈ, ਇਹਨਾਂ ਨੂੰ ਲੱਗਦਾ ਸੀ ਵੀ ਨਾਲ ਦੀ ਨਾਲ ਅਮਰੀਕਾ ਨੇ ਤਾਂ ਝਟਕਣਾ ਹੀ ਸੀ। ਉਹਨਾਂ ਨੇ ਦੇਖਿਆ ਵੀ ਇਹ ਚਾਈਨਾ ਦੇ ਅਗੇਂਸਟ ਤਾਂ ਇਹਨਾਂ ਨੇ ਕੀ ਬੁਲਵਾਕ ਬਣਨਾ, ਇਹ ਤਾਂ ਪਾਕਿਸਤਾਨ ਤੋਂ ਇਹਨਾਂ ਨੇ ਕੁੱਟ ਖਾ ਲਈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਵੱਡਾ ਝੂਠ ਤਾਂ ਇਹ ਬੋਲਦੇ ਹੀ ਰਹੇ ਨੇ, ਪਰ ਹੁਣ ਬਾਰ-ਬਾਰ ਇਹਨਾਂ ਦਾ ਇਹ ਕਹਿਣਾ ਕਿ ਜੀ ਆਪਰੇਸ਼ਨ ਸੰਦੂਰ, ਇਸ 'ਚ ਅਸੀਂ ਬਹੁਤ ਵੱਡੀ ਵਿਕਟਰੀ ਹਾਸਲ ਕੀਤੀ, ਅਸੀਂ
ਪਾਕਿਸਤਾਨ ਨੂੰ ਧੂੜ ਚਟਾ ਦਿੱਤੀ। ਹੁਣ ਮੋਦੀ ਇੱਕ ਪਾਸੇ ਅਮਰੀਕਾ ਦੀਆਂ ਜੁੱਤੀਆਂ ਦਾ ਝੰਬਿਆ ਹੋਇਆ, ਉਹਦੇ ਮੂੰਹ ਦੇ ਉੱਤੇ ਜਿਹੜਾ ਉਹ ਬੁੱਲਾਂ ਦੇ ਉੱਤੇ ਉਹ ਫੌਲੀ ਜੰਮੀ ਹੋਈ ਸੀ, ਉਸ ਦੇ ਉੱਤੇ ਸਿਕਰੀ ਜੰਮੀ ਹੋਈ ਸੀ। ਲੇਕਿਨ ਹੁਣ ਉਹ ਜਦੋਂ ਰਾਜਸਥਾਨ ਦੇ ਵਿੱਚ ਗਿਆ, ਇਸ ਤੋਂ ਬਾਅਦ ਜਿਹੜਾ ਟਰੰਪ ਦੇ ਨਾਲ ਕਮਿਊਨੀਕੇਸ਼ਨ, ਪਹਿਲਾਂ ਉਹਨੇ ਪਾਕਿਸਤਾਨ ਬ੍ਰੌਟ ਟੂ ਇਟਸ ਨੀ ਵਰਲਡ ਸਾਰ ਟੈਰਰਿਸਟ ਕ੍ਰਾਈਂਗ ਕਿ ਜੀ ਅਸੀਂ ਪਾਕਿਸਤਾਨ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਗੋਡਿਆਂ ਪਰਨੇ ਲੈ ਆਂਦਾ। ਹੁਣ ਹੋਇਆ ਕੀ ਹੈ ਕਿ ਇੱਕ ਜੈਸ਼-ਏ ਮੁਹੰਮਦ ਦਾ ਕਮਾਂਡਰ ਕੋਈ ਇਲਿਆਸ ਕਸ਼ਮੀਰੀ ਹੈ, ਉਹਨੇ ਕੋਈ ਵੀਡੀਓ ਪਾਈ ਹੈ ਜਾਂ ਕੀ ਹੈ ਕਿ ਜੀ ਜਿਹੜਾ ਉਹਨਾਂ ਦਾ ਮਸੂਦ ਅਜ਼ਹਰ ਦੀ ਫੈਮਿਲੀ ਸੀ, ਉਹਨੂੰ ਇੰਡੀਆ ਨੇ ਜਿਹੜਾ ਅਟੈਕ ਕੀਤਾ, ਦੈਟ ਵਾਸ ਟੋਰਨ ਇਨਟੂ ਪੀਸਿਸ, ਉਹਨਾਂ ਦੇ ਟੁਕੜੇ ਹੋ ਗਏ ਉਹਨਾਂ ਦੇ। ਔਰ ਹੁਣ ਉਹਨੂੰ ਇਹ ਦੇਖੋ ਵੀ ਅਦਰਵਾਈਜ਼ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ, ਔਰ ਆਲਮੋਸਟ ਇਹਨਾਂ 11 ਸਾਲਾਂ 'ਚ 2014 ਦਾ ਇਹ ਪ੍ਰਾਈਮ ਮਿਨਿਸਟਰ ਬਣਿਆ, ਇਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਨੀਤੀਆਂ ਨਾਲ ਕੋਈ ਸਹਿਮਤ ਹੁੰਦਾ ਹੋਏ ਜਾਂ ਨਾ ਹੁੰਦਾ ਹੋਏ, ਉਹ ਤਾਂ ਜਿੱਥੇ ਜਾਂਦੇ ਨੇ ਏਅਰਪੋਰਟ ਤੋਂ ਚੜ੍ਹਨ ਲੱਗਿਆਂ ਜਹਾਜ਼ ਦੇ ਉੱਤੇ ਉਤਰਦਿਆਂ ਐਵਰੀ ਡੇ ਵਾਈਟ ਹਾਊਸ, ਸਟੇਟ ਡਿਪਾਰਟਮੈਂਟ, ਦੂਜਾ ਸਵਾਲ ਜਵਾਬ ਹੁੰਦੇ ਨੇ, ਮੀਡੀਆ ਪੂਰਾ ਭਰਿਆ ਹੁੰਦਾ ਹੈ, ਭਾਵੇਂ ਉਹ ਕਈ ਵਾਰੀ ਝਾੜ ਕੇ ਵੀ ਬਿਠਾ ਦਿੰਦੇ ਨੇ। ਨਿਊਯਾਰਕ ਟਾਈਮਜ਼ ਦੇ ਅਗੇਂਸਟ ਪਤਾ ਨਹੀਂ ਕਿੰਨੇ ਬਿਲੀਅਨ ਦਾ ਲਾ ਸੂਟ ਕੀਤਾ ਹੈ ਕਿ ਵੀ ਮੇਰੇ ਖਿਲਾਫ ਇਹ ਕਿਹਾ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਡੈਮੋਕ੍ਰੇਸੀ ਦਾ, ਜਮਹੂਰੀਅਤ ਦਾ ਮਤਲਬ ਇਹ ਹੈ ਵੀ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ। ਲੇਕਿਨ ਇਹਨਾਂ ਨੂੰ ਅਦਰਵਾਈਜ਼ ਜਿਹੜਾ ਉਹ ਮੀਡੀਆ ਨੂੰ ਇਹ ਫੇਸ ਨਹੀਂ ਕਰਦੇ ਕਿਉਂਕਿ ਸੱਚ ਬਾਹਰ ਆਏਗਾ। ਤੇ ਕਿਸੇ ਇਸ ਕਿਸਮ ਦੀ ਉਹ ਵੀ ਇਹਨਾਂ ਦੀਆਂ ਏਜੰਸੀਆਂ ਨੇ ਬਣਾ ਕੇ ਪਾਈ ਹੋਣੀ ਹੈ। ਔਰ ਉਹਦੇ 'ਚੋਂ ਮੋਦੀ ਕਹਿ ਰਿਹਾ ਦੇਖੋ ਇਹ ਜਿਹੜਾ ਉਹਨਾਂ ਦਾ ਜੈਸ਼-ਏ ਮੁਹੰਮਦ ਦਾ ਕਮਾਂਡਰ ਇਲਿਆਸ ਕਸ਼ਮੀਰੀ ਹੈ, ਉਹ ਕਹਿ ਰਿਹਾ ਕਿ ਵੀ ਕਿਵੇਂ ਅਸੀਂ ਉਹਨਾਂ ਨੂੰ, ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਉਹਨੇ ਇਸ ਕੋਟ ਕੀਤਾ ਹੈ, ਉਹਨੇ ਕਿਹਾ ਜੀ ਕਿ ਅਸੀਂ ਉਹਨਾਂ ਨੂੰ ਰੋਣ ਲਾ ਦਿੱਤਾ ਔਰ ਇਹ ਅਸੀਂ ਦੱਸ ਦਿੱਤਾ ਕਿ ਵੀ ਇੱਕ ਅੱਖ ਦੇ ਫੁਲਕਾਰੇ ਦੇ ਵਿੱਚ Indian soldiers brought Pakistan into its knees in the blink of an eye, and the world saw a terrorist crying and narrating his ordeal. ਕਿ ਜੀ ਦੇਖੋ ਚੀਕਾਂ ਮਾਰ ਰਿਹਾ। ਔਰ ਦੂਜਾ ਹੁਣ ਇਹ ਗੱਲ ਕਰ ਲਈ, ਇਹ ਨਹੀਂ ਹੈ ਜਦੋਂ ਇਹਨਾਂ ਦਾ ਇੱਕ ਜਿਹੜਾ ਵੱਡਾ ਬ੍ਰਾਹਮਣ ਬੋਲਦਾ ਹੈ, ਇੱਕ ਪੁਰੀ ਦਾ ਬੋਲੇਗਾ, ਫਿਰ ਜਿਹੜੇ ਦੂਜੇ ਬਿਠਾਏ ਹੋਏ ਨੇ। ਰਾਜਨਾਥ ਸਿੰਘ ਸੇਜ਼ ਇੰਡੀਆ ਵਿਲ ਨਾਟ ਬਾਊ ਟੂ ਐਨੀ ਕੰਟਰੀ, draws parallel between Telangana armed struggle and Operation Sindoor। ਹੁਣ ਉਹ ਹੈਦਰਾਬਾਦ ਦੇ ਐਕਸ਼ਨ ਦੇ ਨਾਲ ਉਹਨੂੰ ਜੋੜ ਰਿਹਾ ਨਾਲ। ਹੁਣ ਜਦੋਂ ਇਹ ਕਹਿਣ ਕਿ ਜੀ ਅਸੀਂ ਕਿਸੇ ਅੱਗੇ ਝੁਕਦੇ ਨਹੀਂ, ਇਹ ਇਵੇਂ ਹੀ ਹੁੰਦਾ ਵੀ ਜਿਹੜਾ ਬਹੁਤ ਡਰ ਰਿਹਾ ਹੁੰਦਾ ਨਾ, ਉਹ ਅਕਸਰ ਕਹਿੰਦਾ ਮੈਂ ਨਹੀਂ ਕਿਸੇ ਤੋਂ ਡਰਦਾ। ਅਮਰੀਕਾ ਸਾਹਮਣੇ ਝੁਕਣਾ, ਤੁਹਾਡੇ ਮੂੰਹੋਂ ਅਮਰੀਕਾ ਦਾ ਲਫ਼ਜ਼ ਨਹੀਂ ਨਿਕਲਿਆ। ਟਰੰਪ ਨੇ 3 ਮਹੀਨੇ ਜੋ ਇਹਨਾਂ ਦਾ ਹਾਲ ਕੀਤਾ। ਚਾਈਨਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਤੁਹਾਡੀ ਲਈ ਹੈ, ਹਰ ਥਾਂ 5 ਜਿਹੜੇ ਨੇ ਉਹ ਪੈਟਰੋਲਿੰਗ ਪੁਆਇੰਟਸ ਤੋਂ ਤੁਹਾਨੂੰ ਬਾਹਰ ਕੱਢਿਆ ਜਿੱਥੇ ਤੁਸੀਂ ਜਾ ਨਹੀਂ ਸਕਦੇ, ਉੱਥੇ ਤੁਹਾਡੀ ਆਵਾਜ਼ ਨਹੀਂ ਜਿਹੜੀ ਇਹ ਨਿਕਲਦੀ। ਲੇਕਿਨ ਉਹ ਕਹਿ ਰਹੇ ਅਸੀਂ ਡਰਦੇ ਥੋੜ੍ਹੀ ਹਾਂ, ਅਸੀਂ ਜਿਹੜਾ, ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਰਾਜਨਾਥ ਸਿੰਘ ਅਰਜਿਜ਼ ਆਰਮਡ ਫੋਰਸਿਸ ਟੂ ਬੀ ਰੈਡੀ ਫਾਰ ਅਨਕਨਵੈਨਸ਼ਨਲ ਥ੍ਰੈਟਸ। ਹੁਣ ਇਹ ਇੱਕ ਪਾਸੇ ਇਹਨਾਂ ਨੂੰ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਨੂੰ ਗੋਡਿਆਂ ਤੇ ਹੀ ਲੈ ਆਂਦਾ ਹੈ, ਔਰ ਉਹ ਰੋ ਰਹੇ ਨੇ, ਉਹਨਾਂ ਦੇ ਚੀਕਾਂ ਮਾਰ ਰਹੇ ਨੇ ਕਿ ਵੀ ਵਾਹ 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 ਜਿਹੜਾ ਤੁਸੀਂ ਇੰਨੇ ਮਹਾਨ ਹੋ, ਫਿਰ ਤੁਹਾਨੂੰ ਐਸਾ ਕਿਹੜਾ ਡਰ ਹੈ ਕਿ ਅਨਕਨਵੈਨਸ਼ਨਲ ਵਾਰ ਔਰ ਦੂਜੇ ਦਾ। ਔਰ ਇਹੀ ਗੱਲ ਮੋਦੀ ਨੇ ਬੀਤੇ ਇਸ ਫੰਕਸ਼ਨ ਤੋਂ ਪਹਿਲਾਂ ਕਹੀ, ਪ੍ਰੀਪੇਅਰ ਫਾਰ ਐਨੀ ਇਵੈਂਚੁਅਲਿਟੀ, PM ਮੋਦੀ ਟੈਲਸ ਡਿਫੈਂਸ ਮਿਨਿਸਟਰੀ। ਸੋ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਇੱਕੋ ਰੋਚ ਦੇਖਦੇ ਹਾਂ ਤੇ ਫਿਰ ਉਹੀ ਉੱਪਰ ਆਏ ਬੈਠੇ ਕੂੜਿਆਰ, ਇਹ ਝੂਠਿਆਂ ਦੇ ਬਾਦਸ਼ਾਹ ਔਰ ਇੱਕ ਝੂਠੇ ਬਿਰਤਾਂਤ ਨੂੰ, ਲੇਕਿਨ ਜਿਵੇਂ ਰਿਪੀਟਡਲੀ ਬਾਰ-ਬਾਰ ਇਹ ਦੁਹਰਾਉਂਦੇ ਨੇ, ਜਿਵੇਂ ਇਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ ਤੇ ਇਸ ਦਾ ਅਸਰ, ਜਿਹੜੀ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਉਸ ਦਾ ਅਸਰ ਵੀ ਹੁੰਦਾ ਹੈ। ਔਰ ਸ਼ਾਇਦ ਇਹੀ ਕਾਰਨ ਹੈ ਕਿ ਵੀ ਭਾਰਤ ਦਾ ਇੱਕ ਵੱਡਾ ਹਿੱਸਾ ਇਹਨਾਂ ਦੇ ਹੀ, ਜਿਨ੍ਹਾਂ ਨੂੰ ਇਹਨਾਂ ਨੇ ਮੂਰਤੀ ਪੂਜਾ ਔਰ ਦੂਸਰਿਆਂ 'ਤੇ ਲਾਇਆ, ਉਹ ਇਹਨਾਂ ਦੇ ਨੈਰੇਟਿਵ ਨੂੰ ਜਿਹੜਾ ਉਹ ਇਲਾਹੀ ਹੁਕਮ ਸਮਝ ਕੇ ਜਿਹੜਾ ਉਹ ਮੰਨਦਾ ਵੀ ਹੋਏਗਾ। ਨਹੀਂ ਤਾਂ ਇਸ ਕਿਸਮ ਦੇ ਝੂਠਿਆਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਕਿਸੇ ਵੀ ਸੁਸਾਇਟੀ 'ਚ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। आज
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮੀਡੀਆ ਅਤੇ ਮੀਡੀਆ ਵੱਲੋਂ ਸਿਰਜਿਆ ਜਾਂਦਾ ਬਿਰਤਾਂਤ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਤਾਕਤਵਰ ਹਥਿਆਰ ਹੈ। ਸੋ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਨ ਵਿੱਚ ਸਿੱਖ ਮੀਡੀਆ ਜਿਹੜਾ ਸੀਮਿਤ ਸਾਧਨਾਂ ਦੇ ਬਾਵਜੂਦ ਆਪਣਾ ਅਸਰ ਭਰਪੂਰ ਜਿਹੜਾ ਰੋਲ ਅਦਾ ਕਰ ਰਿਹਾ। ਸੋ ਇਸ ਸੰਬੰਧੀ ਵੀਰ ਸੁਖਵਿੰਦਰ ਸਿੰਘ ਜੋਰਾਂ ਦੀ ਸੰਖੇਪ ਲਿਖਤ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੀਡੀਆ ਦਾ ਜ਼ਿਕਰ ਜਦੋਂ ਹੁੰਦਾ ਹੈ ਸੋ ਜ਼ਾਹਰ ਹੈ ਕਿ ਵੀ ਇੱਕ ਜ਼ਮਾਨਾ ਸੀ ਜਦੋਂ 1-to-1 ਡਾਇਲੌਗ ਦੇ ਲਈ ਜਿਹਦੇ ਨਾਲ ਵੀ ਤੁਸੀਂ ਕਰਨਾ ਹੈ ਤੁਹਾਨੂੰ ਟਰੈਵਲ ਕਰਨਾ ਪੈਂਦਾ ਸੀ। ਅੱਜ ਹੀ ਮੈਂ ਇੱਕ ਗੁਰਦੁਆਰਾ ਸਾਹਿਬ ਦੀ ਬਰੀਫ ਰੀਲ ਦੇਖ ਰਿਹਾ ਸੀ। ਭਾਰਤ ਔਰ ਚਾਈਨਾ ਬਾਰਡਰ ਦੇ ਉੱਤੇ ਹੈ ਗੁਰਦੁਆਰਾ ਤੀਸਰੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਦਾ, ਔਰ ਲਗਭਗ 15,000 ਫੁੱਟ ਦੇ ਉੱਤੇ। ਔਰ ਜਿਹੜਾ ਬਿਹਾਈਂਡ ਕਮੈਂਟਰੀ ਦੇ ਰਿਹਾ ਸੀ, ਕਿਉਂਕਿ ਉਹ ਗੁਰਦੁਆਰੇ 'ਚ ਵਿਜ਼ਿਟ ਵੀ ਕਰ ਰਿਹਾ ਸੀ, ਉਹਦੀਆਂ ਪੌੜੀਆਂ ਚੜ੍ਹਦਿਆਂ ਸਾਹ ਸਾਈ ਹੋਇਆ ਔਰ ਉਹਦੇ ਉੱਚੀ ਉੱਚੀ ਜਿਹੜੀ ਡੀਪ ਬਰੀਥਿੰਗ ਦੀ ਆਵਾਜ਼ ਵੀ ਆ ਰਹੀ ਸੀ। ਔਰ ਉਹਦੇ 'ਚ ਉਹਨੇ ਇੱਕ ਗੱਲ ਕਹੀ ਕਿ ਵੀ ਦੇਖੋ, ਅੱਜ ਜਦੋਂ ਕਿ ਅਸੀਂ ਸਾਰੇ, ਸਾਡੇ ਕੋਲ ਠੰਡ ਤੋਂ ਬਚਣ ਲਈ ਵਧੀਆ ਜੈਕਟਸ ਨੇ, ਸ਼ੂਜ਼ ਆਫ ਦਾ ਕੁਆਲਿਟੀ ਹੈ, ਆਕਸੀਜਨ ਸਿਲੰਡਰ ਨੇ, ਫਿਰ ਵੀ ਸਾਡੇ ਲਈ ਇੱਥੇ ਤੱਕ ਪਹੁੰਚਣਾ ਜਾਂ ਦੂਜਾ ਕਿੰਨਾ ਔਖਾ ਕੰਮ ਹੈ। ਪਰ ਜਦੋਂ 5.5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇਹਨਾਂ ਸਫ਼ਰਾਂ ਨੂੰ ਕੀਤਾ ਔਰ ਉਹਨੇ ਉਸ ਦੀ ਹਿਸਟਰੀ ਵੀ ਦੱਸੀ ਕਿ ਵੀ ਗੁਰੂ ਨਾਨਕ ਪਾਤਸ਼ਾਹ 2 ਵਾਰ ਜਿਹੜੇ ਨੇ, ਇੱਕ ਵਾਰ ਜਿਹੜਾ ਉਹ ਤਿੱਬਤ ਔਰ ਨੇਪਾਲ ਵੱਲ ਗਏ, ਇੱਕ ਵਾਰ ਵਾਇਆ ਹਿਮਾਚਲ ਜਦੋਂ ਕਿ ਮਨਾਲੀ ਔਰ ਮਨੀਕਰਨ, ਔਰ ਜ਼ਾਹਰ ਹੈ ਕਿ ਸ਼ਾਇਦ ਰੋਹਤਾਂਗ ਪਾਸ ਵਾਲਾ ਰਸਤਾ ਲਿਆ ਹੋਏ, ਮਨੀਕਰਨ ਤੱਕ ਤਾਂ ਉਹਨਾਂ ਦੇ ਜਾਣ ਦਾ ਹੈ। ਤੇ ਦੂਸਰੀ ਵਾਰ ਜਿਹੜਾ ਗੁਰੂ ਸਾਹਿਬ ਦਾ ਰਾਊਟ ਹੈ ਉਹ ਉੱਤਰਾਖੰਡ ਵਾਲਾ ਪਾਰਟ ਹੈ, ਔਰ ਉਸੇ ਰਾਹੀਂ ਮਾਨ ਸਰੋਵਰ ਤੱਕ ਵੀ ਜਿੱਥੇ ਸਿੱਧਾਂ ਜੋਗੀਆਂ ਦੇ ਨਾਲ ਹੋਇਆ। ਔਰ ਇਹ 15,000 ਫੀਟ ਤੇ ਜਿਹੜਾ ਹੈ ਇਹ ਉਸੇ ਹੀ ਉਦਾਸੀ ਦੇ ਵੇਲੇ ਜਿਹੜੀ ਨਾਰਥ ਦੀ ਸੀ ਪਹਾੜਾਂ ਤੇ, ਜਿਹਦੇ 'ਚ ਈਵਨ ਕਾਠਮੰਡੂ ਦੇ ਵਿੱਚ ਵੀ ਨਾਨਕ ਮੱਠ ਹੈ, ਔਰ ਜਿਹੜਾ
ਤਿੱਬਤ ਦੇ ਵਿੱਚ ਲਾਮਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਨਕ ਰਿਪੂਚਾ, ਇਸ ਕਿਸਮ ਦਾ ਉਹਨਾਂ ਦਾ ਲਾਮਾ ਦੇ ਕੇ ਵੀ ਐਨਲਾਈਟਨਡ ਸਾਡੇ ਜਿਹੜੇ ਨੇ ਉਹ ਲਫ਼ਜ਼ ਉਹਨਾਂ ਨੇ ਰੱਖਿਆ ਹੋਇਆ ਉਹਨਾਂ ਦੇ ਲਈ। ਜੀ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਇਹ ਉਸ ਜ਼ਮਾਨੇ ਦੇ ਵਿੱਚ ਵੀ ਜਿਹੜਾ ਡਾਇalogue ਸੀ, ਗੁਰੂ ਨਾਨਕ ਪਾਤਸ਼ਾਹ ਹਰ ਉਸ ਮੁਕਾਮ ਤੇ ਗਏ ਜਿਹੜੇ ਉਸ ਵੇਲੇ ਦੇ ਥਾਟ ਜਿਹੜੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਸੀ ਜਾਂ ਮੈਜੋਰਿਟੀ ਲੋਕ ਉਹਨਾਂ ਦੇ ਪਿੱਛੇ ਸੀ। ਇਸ ਲਈ ਜਿਹੜੀਆਂ 4 ਉਦਾਸੀਆਂ ਨੇ, ਜਿਹੜੀਆਂ ਉਹਨਾਂ ਦੀਆਂ ਟਰੈਵਲਸ ਨੇ, ਸਫ਼ਰ ਨੇ ਉਹਨਾਂ ਦੇ, ਉਹ ਅੱਡ-ਅੱਡ ਡਾਇਰੈਕਸ਼ਨਸ ਦੇ ਵਿੱਚ ਸਨ। ਔਰ ਉਹਦੇ 'ਚ ਇੱਕ ਦੇ ਵਿੱਚ ਉਹਨਾਂ ਨੇ ਜਿਹੜਾ ਹਿੰਦੂ ਧਾਮ ਵੱਡੇ ਜਿਹਦੇ 'ਚ ਹਰਿਦੁਆਰ, ਕੁਰੂਕਸ਼ੇਤਰ, ਜਗਨਨਾਥਪੁਰੀ ਔਰ ਜਿਹੜਾ ਇਹ ਸਾਰੇ ਨੂੰ ਈਸਟ ਤੱਕ ਗਏ। ਇੱਕ ਜਿਹੜਾ ਉਹਨਾਂ ਨੇ ਜਦੋਂ ਵੈਸਟ ਉਹਦੇ 'ਚ ਜ਼ਾਹਰ ਹੈ ਬਗਦਾਦ ਔਰ ਮੱਕਾ ਔਰ ਵਾਇਆ ਅਫਗਾਨਿਸਤਾਨ ਵਾਪਸ ਮੁੜੇ। ਨਾਰਥ ਵੇਲੇ ਜਿਹੜਾ ਉਹ ਪਹਾੜਾਂ 'ਚ ਜਿਵੇਂ ਤਿੱਬਤ, ਨੇਪਾਲ ਦੂਸਰਾ, ਸੋ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਇਹਨਾਂ 25-30 ਸਾਲਾਂ 'ਚ। ਔਰ ਫਿਰ ਜ਼ਾਹਰ ਹੈ ਜਿਹੜਾ ਪਾਕਪਤਨ ਮੁਲਤਾਨ ਜਦੋਂ ਕਰਤਾਰਪੁਰ ਸਾਹਿਬ ਵਸ ਗਿਆ, ਉੱਥੋਂ ਵੀ ਗਏ। ਮਕਸਦ ਡਾਇalogue, ਬਿਲਕੁਲ। ਔਰ ਇਹੀ ਸੀ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਉਹਨਾਂ ਦੇ ਨਾਲ ਉਹਨਾਂ ਦੀ ਜ਼ਬਾਨ ਦੇ ਵਿੱਚ ਉਹਨਾਂ ਦੇ ਸਿੰਬੋਲਿਜ਼ਮ ਨੂੰ ਇਸਤੇਮਾਲ ਕਰਦੇ ਆ। ਅਲਟੀਮੇਟਲੀ ਵੱਡੇ ਸਿੱਧ, ਵੱਡੇ ਜੋਗੀ ਉਹ ਸਿਰ ਝੁਕਾ ਕੇ ਹੀ ਉਹਨਾਂ ਕਿਹਾ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਔਰ ਉਹ ਬਹੁਤ ਸਾਰੀਆਂ ਥਾਵਾਂ ਤੇ ਸਾਂਭੀਆਂ ਗਈਆਂ ਨੇ, ਲੇਕਿਨ ਬਹੁਤ ਸਾਰੀਆਂ ਐਸੀਆਂ ਵੀ ਨੇ ਜਿਹੜੀਆਂ ਅਜੇ ਪਤਾ ਹੀ ਨਹੀਂ ਹੈ ਵੀ ਗੁਰੂ ਨਾਨਕ ਪਾਤਸ਼ਾਹ ਉੱਥੇ ਨਾਲ ਸੰਬੰਧਿਤ ਉੱਥੇ ਜੋ ਯਾਦ ਸੀ ਉਹ ਕਿੱਥੇ ਗਈ। ਜਿਵੇਂ ਹੁਣ ਜਦੋਂ ਬਾਕੂ ਅਜ਼ਰਬਾਈਜਾਨ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਉੱਥੇ ਵੀ ਇੱਕ ਅੱਗ ਅੰਦਰ ਜਗ ਰਹੀ ਹੈ, ਜਲ ਰਹੀ ਹੈ, ਬਾਹਰ ਉਹਦੇ ਡਾਟ ਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ। ਸੋ ਮੈਂ ਇਸ ਲਈ ਕਹਿ ਰਿਹਾ ਕਿ ਵੀ ਅਲਟੀਮੇਟਲੀ ਉਹ ਜ਼ਮਾਨਾ 1 to 1 ਦੇ ਨਾਲ ਤੁਹਾਨੂੰ ਜਦੋਂ ਤੱਕ ਤੁਸੀਂ, ਔਰ ਜਿਹੜਾ ਇੱਕ ਹਿੱਸੇ 'ਚ ਹੋ ਰਿਹਾ ਕੁਝ ਜ਼ਰੂਰੀ ਨਹੀਂ ਸੀ ਹੁੰਦਾ ਵੀ ਦੂਸਰੇ ਹਿੱਸੇ ਨੂੰ ਪਤਾ ਲੱਗੇ। ਕੋਈ ਜਿਹੜੇ ਸਰਕਾਰੀ ਰਾਜ ਕਰਨ ਵਾਲੇ ਸੀ ਉਹ ਕੋਰਟ ਰਿਕਾਰਡ ਰੱਖਦੇ ਸੀ, ਰੋਜ਼ਨਾਮਚੇ ਹੁੰਦੇ ਸੀ, ਉਹਨਾਂ ਰਾਹੀਂ ਪਤਾ ਹੁੰਦਾ ਸੀ ਵੀ ਫਲਾਣੇ ਦਾ ਦੂਤ ਆਇਆ, ਉਹਨੇ ਇਹ ਕਿਹਾ ਉਹ ਕਿਹਾ। ਇਸ ਲਈ ਜਿਹੜੇ ਹਿਸਟੋਰੀਅਨ ਉਸ ਦੌਰ ਨੂੰ ਦੇਖਦੇ ਨੇ ਉਹਦੇ ਤੋਂ ਇਹ ਡਿਪੈਂਡ ਕਰਦੇ ਨੇ। ਜਾਂ ਕੋਈ ਜਿਹੜੇ ਫਾਈਆਨ ਚਾਈਨਾ ਦਾ, ਜਾਂ ਜਿਹੜਾ ਇਬਨੇ ਬਤੂਤਾ, ਜਾਂ ਦੂਸਰੇ ਜਿਹੜੇ ਟਰੈਵਲਰ ਨੇ, ਉਹ ਕਿਸੇ ਸਦੀ ਦੇ ਵਿੱਚ ਕੋਈ ਗਿਆ ਔਰ ਉਹਨੇ ਰਿਕਾਰਡ ਮੇਨਟੇਨ, ਉਹਦੇ ਤੇ ਬੇਸਡ ਅਸੀਂ ਉਸ ਪੀਰੀਅਡ ਨੂੰ ਕਲਪਦੇ। ਲੇਕਿਨ 20ਵੀਂ ਸਦੀ ਬਹੁਤ ਵੱਡੀ ਤਬਦੀਲੀ ਦੀ, ਔਰ ਜ਼ਾਹਰ ਹੈ ਕਿ ਪ੍ਰੈਸ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਸੀ 19ਵੀਂ ਸਦੀ 'ਚ ਹੀ, ਜਦੋਂ ਅਸੀਂ ਪੁਰਾਣੇ ਇਹਨਾਂ ਦੀ ਸਿਵਲਾਈਜੇਸ਼ਨ, ਪੇਪਰ ਦੀ ਕਾਢ, ਚਾਈਨਾ ਦੇ ਵਿੱਚ ਪ੍ਰੈਸ ਦੀ ਕਾਢ। ਲੇਕਿਨ 20ਵੀਂ ਸਦੀ ਦੇ ਵਿੱਚ ਜਦੋਂ ਕਿ ਦੁਨੀਆ ਮੋਰ ਕਲੋਜ਼ ਹੋਣੀ ਸ਼ੁਰੂ ਹੋਈ, ਹਾਲਾਂ ਜਿਹੜੀ ਪਹਿਲੀ ਸੰਸਾਰ ਜੰਗ ਹੋਈ, ਫਸਟ ਵਰਲਡ ਵਾਰ 1914 ਤੋਂ 1918 ਤੱਕ, ਉਦੋਂ ਕੋਈ ਟੈਂਕ ਨਹੀਂ ਸੀਗੇ, ਜਹਾਜ਼ਾਂ ਦੇ ਉੱਤੇ ਵੀ ਜਹਾਜ਼ ਵੀ ਨਹੀਂ ਸੀ, ਕੋਈ ਬੰਬਾਰਡਮੈਂਟਾਂ ਨਹੀਂ ਹੋਈਆਂ। ਔਰ ਉਸ ਲੈਵਲ ਅਖਬਾਰ ਉਦੋਂ ਤੱਕ ਸੀ, ਉਹਦੇ ਰਾਹੀਂ ਪ੍ਰੋਪੇਗੈਂਡਾ ਹੁੰਦਾ ਸੀ ਵੀ ਕਿਹਦਾ ਕੀ ਕੇਸ ਹੈ। ਸੈਕੰਡ ਵਰਲਡ ਵਾਰ ਦੇ ਵੇਲੇ ਤੱਕ ਰੇਡੀਓ ਵੇਵਸ ਵੀ ਡਿਵੈਲਪ ਹੋ ਗਈਆਂ, ਜਿਹੜਾ ਮੋਟਰਸਾਈਕਲ ਵੀ ਆ ਗਏ, ਜੀਪ ਵੀ ਆ ਗਈ, ਔਰ ਅਸੀਂ ਟੈਂਕਸ ਦਾ ਵੀ ਇਸਤੇਮਾਲ ਦੇਖਦੇ ਹਾਂ। ਔਰ ਉਸ ਸਾਰੇ ਦੇ ਵਿੱਚ ਪ੍ਰੋਪੇਗੈਂਡਾ ਲਫ਼ਜ਼, ਹਿਟਲਰ, ਨਾਜ਼ੀ ਜਰਮਨੀ, ਪੂਰੀ ਮਿਨਿਸਟਰੀ ਜਿਹੜੀ ਹੈ ਡਾਕਟਰ ਗੋਇਬਲਸ ਦੀ ਕਮਾਂਡ ਥੱਲੇ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ੁਬਾਨ ਦਾ ਹੈ। ਔਰ ਫਿਰ ਇਹ ਵੀ ਹੋ ਗਿਆ ਕਿ ਵੀ ਕਦਮ ਜਰਮਨ का बढ़ता है, जीत ब्रिटेन की होती है। ਨੈਰੇਟਿਵ ਸੀ ਕਿ ਵੀ ਜੇ ਜਰਮਨ ਐਡਵਾਂਸ ਕਰ ਰਿਹਾ ਹੈ ਤੇ ਬ੍ਰਿਟਿਸ਼ ਮੀਡੀਆ ਜਿਹੜਾ ਉਹ ਪ੍ਰਭਾਵ ਇਹ ਦੇ ਰਿਹਾ ਵੀ ਜਿੱਤ ਸਾਡੀ ਹੋ ਰਹੀ ਹੈ। ਇਵੇਂ ਹੀ ਆਪੋਜ਼ਿਟ ਸੀ, ਜੇ ਬ੍ਰਿਟਨ ਵੱਧ ਰਿਹਾ ਤੇ ਜਿਹੜਾ ਜਰਮਨ ਲੋਕ ਇਹ ਸਮਝਦੇ ਸੀ ਕਿ ਵੀ ਜਿੱਤ ਸਾਡੀ ਹੋ ਰਹੀ ਹੈ, ਕਿਉਂਕਿ ਇਹ ਨੈਰੇਟਿਵ ਦੀ ਲੜਾਈ ਸੀ ਉਸ ਪੀਰੀਅਡ 'ਚ ਵੀ, ਪਰ ਲਿਮਿਟਿਡ। ਹੁਣ ਅੱਜ ਜਦੋਂ ਅਸੀਂ 21ਵੀਂ ਸਦੀ 'ਚ ਗੱਲ ਕਰ ਰਹੇ ਹਾਂ ਔਰ ਇੱਕ ਕੁਆਰਟਰ 21ਵੀਂ ਸਦੀ ਦਾ ਵੀ ਅਸੀਂ ਭੋਗ ਲਿਆ, ਔਰ ਅੱਜ ਤਾਂ ਪ੍ਰਿੰਟ ਮੀਡੀਆ 'ਚੋਂ ਵਿਜ਼ੂਅਲ ਮੀਡੀਆ, 50ਵਿਆਂ 'ਚ ਟੈਲੀਵਿਜ਼ਨ ਆਇਆ। ਫਿਰ ਜਦੋਂ ਤੱਕ ਅਸੀਂ ਸ਼ੁਰੂਆਤ ਕੀਤੀ ਖਾਲਿਸਤਾਨ ਅਫੇਅਰ ਸੈਂਟਰ ਦੀ 1991 ਦੇ ਵਿੱਚ, ਉਦੋਂ ਕੰਪਿਊਟਰ ਬਹੁਤ ਵੱਡੀ ਚੀਜ਼ ਸੀ, ਉਦੋਂ ਕੀ ਫੈਕਸ ਮਸ਼ੀਨ ਵੀ ਆਈ, ਔਰ ਅੱਧੇ ਵਿਸ਼ਵਾਸ ਨਹੀਂ ਸੀ ਕਰਦੇ ਕਿ ਤੁਸੀਂ
15,000 ਮੀਲ ਤੋਂ ਕਾਗਜ਼ ਇੱਕ ਵਿੱਚ ਪਾਓਗੇ ਤੇ ਉਹ ਕਾਗਜ਼ 15,000 ਮੀਲ ਦੂਰ ਜਾ ਕੇ ਨਿਕਲੇਗਾ। ਮੈਨੂੰ ਯਾਦ ਹੈ ਵੀ ਜਦੋਂ ਪਹਿਲੀ ਫੈਕਸ ਦੀ ਮੈਂ ਵੀ ਵਰਕਿੰਗ ਦੇਖੀ, ਮੈਂ ਕਿਹਾ ਵਾਹ ਵਾਹ, ਇਹ ਤਾਂ ਜਾਦੂਗਰ ਦਾ ਕੰਮ ਹੈ, ਕਾਗਜ਼ ਇੱਥੋਂ ਪਾਇਆ ਨਿਕਲੇਗਾ ਜਾ ਕੇ ਉੱਥੇ। ਹੁਣ ਤੁਸੀਂ ਦੇਖੋਗੇ ਕਿ ਫੈਕਸ ਉਹਦਾ ਫੈਕਸ ਪੇਪਰ ਬੜਾ, ਹਾਲਾਂਕਿ ਫੈਕਸ ਇੰਨੀ ਮਹਿੰਗੀ ਨਹੀਂ ਸੀ, ਪੇਪਰ ਲੈਣਾ ਪੇਪਰ ਬਹੁਤ ਮਹਿੰਗਾ ਸੀ, ਬੜਾ ਮਹਿੰਗਾ ਸੀਗਾ, ਪਰ ਉਹ ਵੀ ਵਕਤ ਨਾਲ ਰਿਡੰਡੈਂਟ ਹੋ ਗਈ। ਕੰਪਿਊਟਰ ਆ ਗਏ, ਕੰਪਿਊਟਰ ਚੱਲਦੇ ਚੱਲਦੇ ਅਸੀਂ ਆਈਪੈਡ ਲੈ ਕੇ ਲੱਗਦਾ ਸੀ ਬਹੁਤ ਹੈ, ਹੁਣ ਮੋਬਾਈਲ ਫੋਨ ਕਲਯੁਗ ਆ ਗਿਆ। ਜਿਵੇਂ ਮੈਂ ਕਿਹਾ ਸੀ, ਗਿਆਨੀ ਜਸਵੰਤ ਸਿੰਘ ਜੀ ਕੰਪਨੀ 'ਚ ਪ੍ਰਚਾਰ ਕਹਿ ਰਹੇ ਨੇ ਕਿ ਜੀ ਸਾਨੂੰ ਸੰਗਤ ਪੁੱਛਦੀ ਹੈ ਗਿਆਨੀ ਜੀ ਕਲਯੁਗ ਕਿੱਦਾਂ ਦਾ ਹੁੰਦਾ, ਕਦੋਂ ਆਏਗਾ, ਕਦੋਂ ਜਾਏਗਾ। ਉਹਨਾਂ ਜੇਬ ਚੋਂ ਕੱਢਿਆ, ਲੋਕ ਕਹਿੰਦੇ ਸਾਧ ਸੰਗਤ ਜੀ ਕਲਯੁਗ ਸਵੇਰ ਤੋਂ ਸ਼ਾਮ ਤੱਕ ਸਭ ਨੂੰ ਚੰਬੜਿਆ ਹੋਇਆ। ਹੁਣ ਉਹ ਕਲਯੁਗ ਤੋਂ ਵੀ ਅੱਗੇ ਪਤਾ ਨਹੀਂ ਕਿਹੜਾ ਯੁੱਗ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਤੁਹਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡੀ ਸ਼ਕਲ ਬਣਾ ਕੇ ਕਿਹਨੇ ਕੀ ਕੀਤਾ ਹੋਇਆ। ਔਰ ਇੰਨੇ ਕੁ ਫੇਕ ਨਾਵਾਂ ਥੱਲੇ ਕਈ ਵਾਰੀ ਟਰੰਪ ਨੇ ਇਹ ਅਨਾਉਂਸ ਕਰਤਾ ਗ੍ਰੀਨ ਕਾਰਡਾਂ ਵਾਲੇ ਵੀ ਸਭ ਬਾਹਰ ਕੱਢੋ, ਦੂਜਾ ਉਹ ਸਭ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ। ਔਰ ਪਿਛਲੇ ਦਿਨਾਂ 'ਚ ਕਿਸੇ ਦੀ ਵੀਡੀਓ, ਮੈਂ ਨਾਂ ਨਹੀਂ ਲਵਾਂਗਾ, ਉਹਦੀ ਕਿਸੇ ਨੇ ਮੈਨੂੰ ਭੇਜੀ, ਕਹਿੰਦਾ ਜੀ ਅੱਛਾ ਇਹ ਆਪਣਾ, ਮੈਂ ਕਿਹਾ ਇਹ ਜਾਲੀ ਹੈ ਕੰਮ ਅੱਜ ਕੱਲ੍ਹ ਉਹ ਆਰਟੀਫਿਸ਼ੀਅਲ। ਔਰ ਚੰਗਿਆਂ ਭਲਿਆਂ ਨੂੰ ਔਖਾ ਹੋ ਰਿਹਾ ਇਹ ਦੇਖਣਾ ਵੀ ਕੀ। ਔਰ ਇਹਦੇ 'ਚ ਅਸੀਂ ਆਪਣੇ ਬ੍ਰਾਹਮਣਵਾਦ ਵਾਲੇ ਝੰਡਾ ਬਰਦਾਰਾਂ ਨੂੰ ਜ਼ਰੂਰ ਉਹਨਾਂ ਦੀ ਸਿਫਤ ਕਰਾਂਗੇ ਕਿ ਉਹਨਾਂ ਨੇ ਜਿਹੜਾ ਕੰਮ ਝੂਠ ਵੇਚਣ ਦਾ, ਵੱਡਾ ਝੂਠ ਬੋਲਣ ਦਾ 3500 ਸਾਲ ਪਹਿਲਾਂ ਰਿਗਵੇਦ ਦੇ ਜ਼ਮਾਨੇ ਤੋਂ ਸ਼ੁਰੂ ਕੀਤਾ ਸੀ, ਉਹ ਇਸ ਫੀਲਡ ਦੇ ਵਿੱਚ ਔਨ ਦਾ ਟੌਪ ਆਫ ਲਾਈਨ। ਇਹੀ ਕਾਰਨ ਹੈ ਕਿ ਆਊਟਸੋਰਸਿੰਗ ਜਦੋਂ ਅਮਰੀਕਾ ਜਾਂ ਵੈਸਟ ਵਾਲੇ ਵੀ ਕਰਦੇ ਨੇ, ਔਰ ਜੇ 15 ਵੱਡੇ ਐਗਜ਼ੈਕਟਿਵ ਜਿਹੜੇ ਇਸ ਲਾਈਨ 'ਚ ਹੀ ਸਾਰਾ ਅੱਜ ਕੱਲ੍ਹ ਉਹ ਨੈਰੇਟਿਵ ਦੀ ਹੈ, ਉਹਦੇ 'ਚੋਂ 5 ਜਿਹੜੇ ਨੇ ਉਹ ਹਿੰਦੂ ਸੀ, ਕੋਈ ਪਚੂਰੀ ਤੇ ਕੋਈ ਕਚੂਰੀ ਤੇ ਕੋਈ ਹੋਰ, ਉਹ ਬੈਠੇ ਹੋਏ ਨੇ। ਹੁਣ ਉਹ ਤੁਸੀਂ ਜਿਹਦੀਆਂ ਮਰਜ਼ੀਆਂ ਵੀਡੀਓ ਡਿਲੀਟ ਕਰ ਦਿਓ, ਜਿਹਨੂੰ ਮਰਜ਼ੀ ਬਾਹਰ ਕੱਢ ਦਿਓ, ਜਿਹਦੇ ਮਰਜ਼ੀ ਅਕਾਊਂਟ ਕਰ ਦਿਓ, ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਪਤਾ ਹੈ ਵੀ ਕੰਟਰੋਲ ਦਾ ਨੈਰੇਟਿਵ। ਬਿਲਕੁਲ। ਔਰ ਇਹੀ ਰੀਜ਼ਨ ਹੈ ਕਿ 80s ਦੇ ਵਿੱਚ ਜਦੋਂ ਸਾਡੇ ਤੇ ਜ਼ੁਲਮ ਹੋ ਰਹੇ ਸੀ, ਸਾਡੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ, ਸਾਡੇ ਕੋਲ ਕੁਛ ਨਹੀਂ ਸੀ ਦੱਸਣ ਨੂੰ, ਬਹੁਤ ਕੁਛ ਸੀ ਦੱਸਣ ਨੂੰ, ਕੋਈ ਜ਼ਰੀਆ ਨਹੀਂ ਸੀ ਬਾਹਰ ਕੱਢਣ। ਭਾਰਤੀ ਦੂਰਦਰਸ਼ਨ ਸਵੇਰ ਤੋਂ ਸ਼ਾਮ ਤੱਕ ਖਬਰਾਂ ਚੱਲ ਰਹੀਆਂ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਉਹਦਾ ਤੁਸੀਂ ਅਸਰ ਦੇਖੋ। ਅੱਜ ਵੀ ਆਪਣੇ 'ਚ ਤੁਹਾਨੂੰ ਲੋਕ ਮਿਲਣਗੇ, ਕਹਿਣਗੇ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਇਹ ਸੀ ਨੈਰੇਟਿਵ ਜਿਹੜੇ ਉਹਨਾਂ ਨੇ ਲਫ਼ਜ਼ ਘੜੇ, ਅੱਤਵਾਦ, ਅਲਗਾਵਵਾਦ, ਉਗਰਵਾਦ, ਉਹ ਤੁਹਾਡੇ ਉੱਤੇ ਥੋਪੇ ਤੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨ ਲੱਗ ਗਏ। ਕੋਈ ਤਰੀਕਾ ਨਹੀਂ ਸੀ ਜਿਹੜਾ ਜਿਹਦੇ ਥੱਲੇ ਤੁਸੀਂ ਆਪਣੀ ਗੱਲ ਕਰੋ। ਸੋਸ਼ਲ ਮੀਡੀਆ ਬੜਾ ਰੈਵੋਲੂਸ਼ਨਰੀ, ਬੜਾ ਤਬਦੀਲੀ, ਬੜਾ ਅਸੀਂ ਇਹ ਕਹਿੰਦੇ ਡਿਜੀਟਲ ਮੀਡੀਆ ਉਸ ਤੋਂ ਬਾਅਦ। ਔਰ ਜ਼ਾਹਰ ਹੈ ਜਿਹੜਾ ਵਿਜ਼ਨ ਦੇ ਨਾਲ ਇਲੈਕਟ੍ਰੋਨਿਕ ਮੀਡੀਆ, ਟੀਵੀ, ਤੁਸੀਂ ਟੀਵੀਆਂ ਦੀ ਦੇਖੋ ਕਿਵੇਂ ਭਰਮਾਰ ਲਿਆਂਦੀ ਉਹਨਾਂ ਨੇ, ਜ਼ੀ ਟੀਵੀ, ਐਲਫਾ ਟੀਵੀ, ਦੂਜਾ ਡਰਾਮੇ, ਦੂਜੇ ਅੱਜ ਇੰਨੇ ਕੁ ਤਿਉਹਾਰ ਪੰਜਾਬ ਦੇ ਵਿੱਚ, ਪੰਜਾਬ ਮੈਂ ਇਸ ਲਈ ਕਹਿ ਰਿਹਾ ਵੀ ਸਿੱਖਾਂ ਦਾ ਸੂਬਾ ਹੈ, ਕਿ ਵੀ ਉਹਨਾਂ ਨੇ ਕਿਵੇਂ ਹਿੰਦੂਤਵਾ ਦਾ ਪ੍ਰਭਾਵ ਛੱਡਿਆ, ਕਿਉਂਕਿ ਸਾਰਾ ਦਿਨ ਮਾਈਆਂ ਬੈਠੀਆਂ ਟੀਵੀ ਦੇ ਸਾਹਮਣੇ। ਜਿਹੜੀ ਪਹਿਲਾ ਦੌਰ ਹੈ, ਹੁਣ ਤਾਂ ਟੀਵੀ ਨੂੰ ਦੇਖਦਾ ਕੋਈ ਨਹੀਂ, ਹੁਣ ਤਾਂ ਕਲਯੁਗ ਹੱਥ 'ਚ ਫੜਿਆ ਹੋਇਆ। ਹਾਂ, ਸੋ ਉਸ ਸਾਰੇ ਦੇ ਹੁਣ ਮੈਂ ਇਹ ਸਾਰਾ ਵੇਰਵਾ ਇਸ ਲਈ ਦਿੱਤਾ ਹੈ ਕਿਉਂਕਿ ਸਾਡੇ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਲਿਖਤ ਵੀ ਹੈ ਜਿਹੜੀ ਅਸੀਂ ਸਾਂਝੀ ਕਰਨੀ ਹੈ ਕਿ ਅਡਾਨੀ ਫੜਿਆ ਗਿਆ, ਅਮਰੀਕਾ 'ਚ ਕੇਸ ਚੱਲ ਰਹੇ ਨੇ, ਵਾਰੰਟ ਗ੍ਰਿਫਤਾਰੀ ਵੀ ਕੱਢੇ ਹੋਏ ਨੇ, ਰਾਫੇਲ ਡੀਲ 'ਚ ਵੀ ਸਾਹਮਣੇ ਆ ਗਿਆ ਰਾਫੇਲ ਕਿਵੇਂ ਡਿੱਗੇ ਨੇ। ਔਰ ਭਾਰਤ ਦੇ ਵਿੱਚ YouTube ਇੱਕ ਜਿਹੜਾ ਜਿੱਥੇ ਰੋਟੀ ਰੋਜ਼ੀ ਦਾ ਵੀ ਸਾਧਨ ਕੁਛ ਦਾ ਬਣਿਆ, ਜਿਹੜੇ ਕੋਈ ਚੰਗੇ ਪੱਤਰਕਾਰ, ਇੰਡੀਅਨ ਨੈਸ਼ਨਲਿਸਟ, ਪਰ ਉਹ ਕਰਪਸ਼ਨ ਦੇ ਖਿਲਾਫ ਹਿੰਦੂਤਵਾ ਜਿਹੜਾ ਜਿਵੇਂ ਜੋ ਬਿਹੇਵ ਕਰਦਾ, ਉਹਨਾਂ ਨੇ ਆਪਣਾ ਇਹਨਾਂ ਦੇ ਨੈਰੇਟਿਵ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਕਰਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਵਿਸਾਰ ਸ਼ਰਮਾ, ਰਵੀਸ਼ ਕੁਮਾਰ ਔਰ ਲੌਂਡਰੀ ਇੱਦਾਂ ਦੇ ਵੈਬਸਾਈਟ ਨੇ। ਹੁਣ ਅਡਾਨੀ ਨੇ ਕੋਰਟ ਦਾ ਸਹਾਰਾ ਲੈ ਕੇ ਉਹਨਾਂ ਤੇ ਪਾਬੰਦੀ ਲਵਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿੰਨੀਆਂ ਅਡਾਨੀ ਨਾਲ ਰਿਲੇਟਡ ਨੇ ਵੀਡੀਓਜ਼ ਉਹ ਡਿਲੀਟ ਕਰੋ। ਟਾਈਮ ਦਿੱਤਾ, ਅਜੇ ਉਹਨਾਂ ਨੇ ਅਪੀਲ ਕਰਨੀ ਸੀ ਤਾਂ ਇੰਡੀਆ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਅੱਜ ਆਰਡਰ ਕੱਢਤਾ, ਗਵਰਨਮੈਂਟ ਆਰਡਰਸ ਟੇਕ ਡਾਊਨ ਆਫ 138 YouTube ਵੀਡੀਓਜ਼, 83 Instagram posts on Adani citing court order। ਇਹ ਹਿੰਦੁਸਤਾਨ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਜੀ ਦੇਖੋ ਕੋਰਟ ਦਾ ਆਰਡਰ ਹੈ, ਔਰ ਉਹਨਾਂ ਨੇ ਕਿਹਾ ਕਿ 138 YouTube ਦੀਆਂ ਵੀਡੀਓਜ਼ ਬਾਹਰ ਕੱਢੋ, ਡਾਊਨ ਕਰੋ, ਇਹਨਾਂ ਨੂੰ ਐਲੀਮੀਨੇਟ ਕਰੋ। 83 ਜਿਹੜੀਆਂ ਨੇ
ਉਹ ਇੰਸਟਾਗ੍ਰਾਮ ਦੀਆਂ ਪੋਸਟ, ਔਰ ਇਹ ਜਿਹੜੀਆਂ ਮੋਸਟਲੀ ਨੇ ਇਹ ਕਾਮੈਂਟਰੀ ਹੈ ਰਵੀਸ਼ ਕੁਮਾਰ, ਧਰੁਵ ਰਾਠੀ, ਨਿਊਜ਼ ਲਾਂਡਰੀ ਐਂਡ ਦਾ ਵਾਇਰ ਟੂ ਕੰਪਲਾਈ ਵਿਦ ਦ ਕੋਰਟ ਆਰਡਰ। ਇਹ ਹੁਣ ਇਨਫੋਰਮੇਸ਼ਨ ਮਿਨਿਸਟਰੀ ਨੂੰ ਹੈ ਜੀ ਅਸੀਂ ਕੋਰਟ ਆਰਡਰ ਜਿਹੜਾ ਕਰਨਾ ਹੈ। ਹੁਣ ਜਿਹੜੇ ਪੱਤਰਕਾਰ ਨੇ ਉਹ ਕੋਰਟ 'ਚ ਗਏ ਔਰ ਕੋਰਟ ਦਾ ਹਾਲ ਦੇਖ ਲਓ। ਅਦਾਲਤਾਂ ਅਲਟੀਮੇਟਲੀ, ਕਿਉਂਕਿ ਬ੍ਰਾਹਮਣ ਦਾ ਨੈਰੇਟਿਵ ਹੈ, Delhi court declines urgent hearing on Adani gag order. Journalist decry take down notices. ਵੀ ਤੁਸੀਂ ਇਹ ਕਰ ਰਹੇ ਹੋ ਔਰ ਉਹ ਜਿਹੜੇ ਨੇ ਉਹ ਜਰਨਲਿਸਟਾਂ ਦੀ ਕੋਈ ਪੇਸ਼ ਨਹੀਂ ਜਾ ਰਹੀ, ਅਦਾਲਤਾਂ ਉਹਨਾਂ ਦੀਆਂ, ਸਰਕਾਰ ਉਹਨਾਂ ਦੀ YouTube ਤੋਂ ਕਰਨ ਦਾ ਕੋਰਟ ਆਰਡਰ ਲਿਆ। ਹੁਣ ਇਸ ਸਾਰੇ 'ਚ ਜਿਹੜੀ ਗੱਲ ਕਰਕੇ ਸੁਖਵਿੰਦਰ ਸਿੰਘ ਹੋਰਾਂ ਨੇ ਸਾਨੂੰ ਲਿਖਿਆ, ਇਹ ਠੀਕ ਹੈ ਵੀ ਅਸੀਂ ਕੋਈ ਕਦੇ ਵੀ ਪਰਫੈਕਸ਼ਨ ਦਾ ਦਾਅਵਾ ਨਹੀਂ ਕੀਤਾ। ਕੌਣ ਪਰਫੈਕਟ ਹੋ ਸਕਦਾ? ਰੱਬ ਹੈ, ਗੁਰੂ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲਗਭਗ 13 ਸਾਲ ਪਹਿਲਾਂ ਅਸੀਂ ਜਿਹੜਾ ਉਹ ਰੇਡੀਓ ਵੇਵਸ ਦੇ ਉੱਤੇ ਤਾਂ ਹਾਂ ਹੀ ਆ 28-29 ਸਾਲ ਤੋਂ, ਅੱਜ ਵੀ ਅੱਜ ਦੀ ਆਵਾਜ਼ ਦੇ ਉੱਤੇ 1 ਘੰਟੇ ਦਾ ਮੇਰਾ ਰੇਡੀਓ ਇੰਟਰਵਿਊ ਸੀ। ਲੇਕਿਨ ਇਹ ਡਾਕਟਰ ਰਣਜੀਤ ਸਿੰਘ ਦੂਸਰੇ ਵੀਰਾਂ ਨੇ ਇਸ ਲਾਈਨ ਨੂੰ ਦੇਖਦੇ ਹਾਂ ਕਿ ਅਸੀਂ ਇਲੈਕਟ੍ਰੋਨਿਕ ਮੀਡੀਆ 'ਚ ਆਈਏ, ਇਸ ਦੀ ਸ਼ੁਰੂਆਤ ਕੀਤੀ ਬੜੇ ਸੀਮਤ ਸਾਧਨਾਂ ਦੇ ਨਾਲ, ਪਰ ਇੱਕ ਨੈਰੇਟਿਵ ਇਸ ਪੀਰੀਅਡ ਦੇ ਵਿੱਚ ਸਿਰਜਿਆ ਗਿਆ। ਕੋਸ਼ਿਸ਼ ਹੋਈ ਕਿ ਹਰ ਪੱਖ, ਜਦੋਂ ਅਸੀਂ ਪਹਿਲਾ ਪ੍ਰੋਗਰਾਮ ਵੀ ਕੀਤਾ ਸੱਚੋ ਸੱਚ ਦਾ, ਇਹ ਸੀ ਕਿ ਦੁਨੀਆ 'ਚ ਕਿੱਥੇ ਕੀ ਹੁੰਦਾ ਹੈ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਾਡੇ ਮੁਲਕ ਦਾ ਖਾਲਿਸਤਾਨ ਦੀ ਕਾਇਮੀ 'ਚ ਕਿਵੇਂ ਹੈਲਪਫੁਲ ਹੁੰਦਾ ਹੈ, ਅਸੀਂ ਉਸ ਦੇ ਉੱਤੇ ਪਹਿਰਾ ਦੇਵਾਂਗੇ। ਔਰ ਗੁਰੂ ਦੀ ਰਹਿਮਤ ਨਾਲ, ਆਪਣੇ TV 84 ਦੇ ਵਿਊਅਰਸ ਦੇ ਸਹਿਯੋਗ ਨਾਲ ਅਸੀਂ ਘੱਟੋ ਘੱਟ ਇਸ ਗੱਲ ਨੂੰ ਜਾਰੀ ਰੱਖਿਆ। ਔਰ ਸਾਨੂੰ ਖੁਸ਼ੀ ਹੈ ਕਿ ਵੀ ਹੋਰ ਵੀ ਸਾਡੇ TV ਚੈਨਲ, ਸਤਲੁਜ, ਪੋਲਿਟਿਕਸ ਪੰਜਾਬ ਔਰ ਹੋਰ ਵੀ ਬਹੁਤ ਸਾਰੇ ਯੂਟਿਊਬਰ ਵੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਖਾਲਿਸਤਾਨ ਨੈਰੇਟਿਵ, ਸਿੱਖ ਨੈਰੇਟਿਵ ਨੂੰ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਪਰ ਗੱਲ ਅਲਟੀਮੇਟਲੀ ਇਹੀ ਹੈ ਕਿ ਉਸ ਪੀਰੀਅਡ 'ਚ ਵੀ ਜੇ ਬ੍ਰਾਹਮਣ ਦੀ ਡੋਮੀਨੈਂਸ ਦੇਖਣੀ ਹੈ ਤਾਂ ਬ੍ਰਾਹਮਣ ਨੇ ਨੈਰੇਟਿਵ ਸਿਰਜਿਆ ਤੇ ਉਹ ਸਾਰਾ ਸਿਰਜਣ ਵਾਲਾ ਸਾਰਾ ਇਕਵਿਪਮੈਂਟ ਆਪਣੇ ਕੋਲ ਹੀ ਰੱਖਿਆ, ਕਿਉਂਕਿ ਐਜੂਕੇਸ਼ਨ ਉਹਨਾਂ ਦੇ ਕੋਲ ਸੀ, ਕਿਸੇ ਨੂੰ ਹੋਰ ਪੜ੍ਹਨ ਵੀ ਨਹੀਂ ਸੀ ਦੇਣਾ। ਉਹਨਾਂ ਦੀਆਂ ਕਹਾਣੀਆਂ ਹੀ ਰਹੀਆਂ। ਅੱਜ ਵੀ ਪੰਜਾਬ 'ਚ ਕਹਿਣਗੇ ਵੀ ਕੋਈ ਕਹੇਗਾ ਜੀ ਆ ਮੈਂ ਕੰਮ ਕਰ ਲਾਂ, ਕੋਈ ਕਹੇਗਾ ਪਾਂਧਾ ਨਾ ਪੁੱਛ ਕਰ। ਹੁਣ ਪਾਂਧਾ ਪੰਡਤ ਨੂੰ ਕਹਿੰਦੇ ਨੇ, ਹਰ ਕੰਮ ਪੰਡਤ ਤੋਂ ਪੁੱਛ ਕੇ ਹੁੰਦਾ ਸੀ, ਸੋ ਕੰਟਰੋਲ ਤਾਂ ਉਹਦੇ ਕੋਲ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੇ ਅੱਜ ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਕਾਇਮੀ ਦੇ ਲਈ ਜੇ ਕੋਈ ਪਾਵਰਫੁਲ ਵੈਪਨ ਹੈ ਤੇ ਉਹ ਨੈਰੇਟਿਵ ਹੈ। ਨੈਰੇਟਿਵ ਜ਼ਾਹਰ ਹੈ ਉਹ ਮੀਡੀਆ, ਉਹ ਭਾਵੇਂ ਪ੍ਰਿੰਟ ਮੀਡੀਆ, ਤਾਂ ਉਹਦਾ ਹੁਣ ਅਸਰ ਘਟ ਗਿਆ। ਤੇ ਮੈਂ ਚਾਹਾਂਗਾ ਕਿ ਕਲੋਜ਼ਿੰਗ 'ਚ ਤੁਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਲਿਖਤ ਨੂੰ ਸਾਂਝਾ ਕਰੋ। ਇਹ ਖੁਦ ਵੀ ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਭਾਈ ਜਸਬੀਰ ਸਿੰਘ ਹੋਰਾਂ ਦੇ ਨਾਲ ਰਲ ਕੇ, ਫਿਰ TV ਇਹਨਾਂ ਦਾ ਹੁਣ ਵੀ ਆਪਣੀ ਕਿਰਤ ਕਰਦੇ ਨੇ, ਪਰ ਮੀਡੀਆ ਨਾਲ ਜੁੜੇ ਹੋਏ ਨੇ, ਸਾਨੂੰ ਸਾਡੇ ਨਾਲ ਮੁਹੱਬਤ ਵੀ ਕਰਦੇ ਨੇ ਔਰ ਇਹ ਸਮਝਦੇ ਨੇ, ਕਿਉਂਕਿ ਖੁਦ ਮੀਡੀਆ 'ਚ ਹੁੰਦੇ ਆ, ਉਸ ਸਟਰਗਲ 'ਚੋਂ ਗੁਜ਼ਰੇ ਹੋਏ ਨੇ ਕਿ ਜਿਹੜਾ ਫਾਈਨੈਂਸ਼ੀਅਲ ਪਾਰਟ ਹੁੰਦਾ ਕਿੰਨਾ ਇੰਪੋਰਟੈਂਟ ਹੁੰਦਾ ਹੈ ਔਰ ਅਲਟੀਮੇਟਲੀ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ ਸਾਡੇ ਕਾਜ਼ ਦੀ ਕਾਮਯਾਬੀ ਦੇ ਲਈ, ਜਿਹੜਾ ਕਾਜ਼ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਜੀ ਲਿਖਦੇ ਨੇ ਕਿ ਮੀਡੀਆ ਦੀ ਤਾਕਤ ਔਰ ਮਨੁੱਖ ਆਪਣੀ ਰਾਏ ਆਪਸ਼ਨ ਜਿਹੜੇ ਨੇ ਓਪੀਨੀਅਨ ਸਿਰਫ 4 ਦਰਵਾਜ਼ਿਆਂ ਰਾਹੀਂ ਬਣਾਉਂਦਾ, ਜਿਨ੍ਹਾਂ ਵਿੱਚ ਮਨੁੱਖ 2 ਅੱਖਾਂ ਤੇ 2 ਕੰਨ ਹੁੰਦੇ ਨੇ ਔਰ ਅੱਖਾਂ ਦੇਖਦੀਆਂ ਨੇ ਤੇ ਜਾਣਕਾਰੀ ਦਿਲ ਦਿਮਾਗ ਕੋਲ ਚਲੇ ਜਾਂਦੀ ਹੈ। ਫਿਰ ਮਨੁੱਖ ਆਪਣੀ ਰਾਏ ਦੇਖਣ ਤੋਂ ਬਾਅਦ ਬਣਾਉਂਦਾ ਹੈ। ਸੋ ਇਸੇ ਤਰ੍ਹਾਂ ਕੰਨਾਂ ਦੀ ਕਿਰਿਆ ਹੈ। ਪਰ ਕਿਵੇਂ ਪਤਾ ਲੱਗੇ ਕਿ ਜੇ ਜੋ ਅੱਖਾਂ ਦੇਖ ਰਹੀਆਂ ਨੇ ਉਹ ਸਹੀ ਦੇਖ ਰਹੀਆਂ ਨੇ ਤੇ ਕੰਨ ਜੋ ਸੁਣ ਰਹੇ ਨੇ ਉਹ ਸਹੀ ਸੁਣ ਰਹੇ ਨੇ? ਦੇਖਣ ਤੇ ਸੁਣਨ ਨੂੰ ਸਮਝਣ ਲਈ ਜਾਂ ਤਾਂ ਆਪ ਮਿਹਨਤ ਕਰਨੀ ਪਏਗੀ ਜਾਂ ਫਿਰ ਜੋ ਮਿਹਨਤ ਕਰਕੇ ਤੁਹਾਡੇ ਸਾਹਮਣੇ ਜਿਹੜੇ ਪਰੋਸਤੇ ਹਨ ਉਹ ਦੇਖਣਾ ਜਾਂ ਸੁਣਨਾ ਪਏਗਾ। ਜਦੋਂ ਤੂੰ ਦੁਨੀਆ ਤੇ ਮਨੁੱਖ ਨੇ ਜਨਮ ਲਿਆ ਉਦੋਂ ਤੂੰ ਅੱਜ ਤੱਕ ਸੱਚਾਈ ਤੋਂ ਲੈ ਕੇ ਅੱਜ ਤੱਕ ਲਿਖਿਆ ਹੈ, ਵੀਡੀਓ ਬਣਾਈ ਹੈ, 3 ਦਿਨਾਂ ਦੇ ਅੰਦਰ ਡਿਲੀਟ ਸੱਚਾਈ ਤੋਂ ਖੌਫ ਹੋ ਜਾਂਦਾ ਹੈ। ਔਰ ਅੱਜ ਭਾਰਤ ਸਰਕਾਰ ਵੱਲੋਂ ਹੁਕਮ ਜਾਰੀ ਹੋਇਆ ਹੈ ਕਿ ਇਹ ਪੱਤਰਕਾਰ ਅਡਾਨੀ ਜੋ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਲਿਖਿਆ ਹੈ, ਵੀਡੀਓ ਬਣਾਈ ਹੈ, 3 ਦਿਨਾਂ ਦੇ ਅੰਦਰ ਡਿਲੀਟ ਕਰ ਦਿੱਤੀ ਜਾਵੇ। ਅਗਰ ਨਹੀਂ ਕਰਦੇ ਤਾਂ ਅਸੀਂ ਆਪ ਕਰਾਂਗੇ। ਟਵਿੱਟਰ, YouTube, ਜਿਸ ਤਰ੍ਹਾਂ ਕਿ ਫੇਸਬੁੱਕ ਤੇ ਅਖਬਾਰਾਂ ਵਿੱਚ ਅੱਗੇ ਤੋਂ ਨਾ ਲਿਖਿਆ ਜਾਵੇ ਜਾਂ ਵੀਡੀਓ ਬਣਾਈ ਜਾਵੇ। ਇਹ ਨੋਟਿਸ ਜਿਹੜੇ ਆ ਕੇਂਦਰ ਸੂਚਨਾ ਪ੍ਰਸਾਰਣ ਮੰਤਰਾਲਾ ਨੇ ਸਭ ਨੂੰ ਭੇਜੇ ਹਨ, ਜਦੋਂ ਕਿ ਇਹ ਸਿਰਫ ਅਡਾਨੀ ਦੇ ਖਿਲਾਫ ਬੋਲਣ ਲਿਖਣ ਵਾਲਿਆਂ ਲਈ ਹੈ।
ਉਹ ਸਰਕਾਰ ਵਿੱਚ ਵੀ ਨਹੀਂ ਹੈ। ਇਹ ਬਿਜ਼ਨਸਮੈਨ ਹੈ। ਹੁਣ ਸਮਝ ਜਾਣਾ ਚਾਹੀਦਾ ਹੈ ਕਿ ਦੇਸ਼ ਨੂੰ ਕੌਣ ਚਲਾ ਰਿਹਾ ਹੈ, ਜਦੋਂ ਕਿ ਸਾਰੇ ਪੱਤਰਕਾਰ ਜਿਨ੍ਹਾਂ ਨੂੰ ਨੋਟਿਸ ਆਇਆ ਨਾ ਉਹ ਦੇਸ਼ ਭਗਤ ਵੀ ਹਨ, ਭਾਵੇਂ ਕਿ ਜਦੋਂ ਗੱਲ ਸਿੱਖਾਂ ਦੀ ਆਵੇਗੀ ਫਿਰ ਉਹ ਵੀ ਚੁੱਪ ਹੀ ਰਹਿਣਗੇ। ਅੱਜ ਦੇ ਸਮੇਂ ਵਿੱਚ ਮੀਡੀਆ ਹੀ ਬਿਰਤਾਂਤ ਨੂੰ ਸਿਰਜਦਾ ਹੈ, ਡਾਇਲੋਗ ਹੀ ਆਪਣਾ ਇੱਕ ਦੂਜੇ ਨਾਲ ਗੱਲਬਾਤ ਰਾਹੀਂ ਆਪਣਾ ਪੱਖ ਜਿਹੜਾ ਪੇਸ਼ ਕਰ ਸਕਦਾ ਹੈ। ਸੋ ਅੱਜ ਖਾਲਸਾ ਰਾਜ ਦੀ ਗੱਲ ਨੂੰ ਦੇਸ਼ ਵਿਦੇਸ਼ ਵਿੱਚ ਘਰ ਘਰ ਪਹੁੰਚਾਉਣ ਲਈ ਸਿੱਖਸ ਫॉर ਜਸਟਿਸ ਤੇ ਜਥੇਬੰਦੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਆਪਣਾ ਬਿਰਤਾਂਤ ਸਿਰਜਣ ਵਿੱਚ ਜੋ ਅੱਜ TV 84 ਆਪਣਾ ਰੋਲ ਅਦਾ ਕਰ ਰਿਹਾ ਹੈ, ਉਹ ਵੀ ਰੋਲ ਜਿਹੜਾ ਸਮੇਂ ਦੇ ਅਨੁਸਾਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਮੇਂ ਦੇ ਹਾਣੀ ਹੋਣ ਤੇ ਬਹੁਤ ਹੀ ਘੱਟ ਸਾਧਨਾਂ ਨਾਲ ਆਪਣੀ ਗੱਲ ਰੱਖਣੀ ਸੌਖੀ ਨਹੀਂ ਹੁੰਦੀ। ਨਾਲ ਹੀ ਜਦੋਂ ਐਡਵਰਟਾਈਜ਼ਮੈਂਟ ਲੈਣ ਵੇਲੇ ਚੈਲੰਜ ਕਮਾਈ ਦਾ ਜਿਹੜੇ ਕਹਿੰਦੇ ਨੇ ਚੈਲੰਜ ਔਰ ਵਿਊਅਰਸ਼ਿਪ ਦਾ ਚੈਲੰਜ ਹੋਰ ਤਾਂ ਹੋਰ ਆਪਣੇ ਲੋਕਾਂ ਵੱਲੋਂ ਜਿਹੜੇ ਚੈਲੰਜ ਨੂੰ ਮਨੁੱਖ ਨੂੰ ਤੋੜ ਕੇ ਰੱਖ ਦਿੰਦਾ ਹੈ। ਸੋ ਜਿਨ੍ਹਾਂ ਕਹਿੰਦੇ ਨੇ ਕਿ ਚੈਲੰਜਾਂ ਦੇ ਨਾਲ ਚਟਾਨ ਵਾਂਗੂ ਖੜੇ ਰਹਿਣਾ ਬਹੁਤ ਵੱਡੀ ਗੱਲ ਹੈ। ਤੇ ਅੱਜ ਭਾਰਤ ਦੀ ਸੂਚਨਾ ਪ੍ਰਸਾਰਣ ਵੱਲੋਂ ਹੁਕਮ ਦੱਸਦਾ ਹੈ ਕਿ TV 84 ਦੀ ਵਿਊਅਰਸ਼ਿਪ ਤੇ YouTube ਹੋਰ ਹੋਣ ਤਾਂ ਲੋਕਾਂ ਤੱਕ ਜਾਣ ਦੀ ਰੀਚ ਵੀ ਘਟਾਈ ਹੋਈ ਹੈ, ਤਾਂ ਕਿ ਗੱਲ ਇਹ ਸੱਚ ਲੋਕਾਂ ਦੇ ਕੰਨਾਂ ਵਿੱਚ ਤੇ ਅੱਖਾਂ ਤੱਕ ਪਹੁੰਚ ਨਾ ਸਕੇ। ਇਹ ਤਾਕਤ ਇਸ ਮੀਡੀਆ ਦੀ ਹੈ, ਇਸ ਅੱਜ ਦੇ ਹਥਿਆਰ ਦੀ ਹੈ। ਅੱਜ ਅਗਰ ਅਸੀਂ ਇਸ ਮੀਡੀਆ ਨੂੰ, ਇਸ ਡਾਇਲੌਗ ਨੂੰ, ਇਸ ਸਾਧਨ ਨੂੰ ਵਰਤ ਕੇ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਤਰੀਕੇ ਨਾਲ ਕਾਮਯਾਬ ਹੋਣਾ ਚਾਹੀਦਾ ਹੈ, ਤਾਂ ਸਾਨੂੰ TV 84 ਵਰਗੇ ਚੈਨਲਾਂ ਦੀ ਜ਼ਰੂਰ ਮਦਦ ਕਰਨੀ ਹੋਵੇਗੀ। ਸੁਖਵਿੰਦਰ ਸਿੰਘ ਜੀ, ਦੇਖੋ ਉਹਨਾਂ ਨੇ ਵੀ ਹਵਾਲਾ ਪਹਿਲਾਂ ਉਸ ਖਬਰ ਦਾ ਹੀ ਦਿੱਤਾ ਹੈ ਕਿ ਕਿਵੇਂ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਅਡਾਨੀ ਦੇ ਉੱਤੇ ਜਿਹੜੀਆਂ ਹੰਡਰਡਸ ਆਫ ਵੀਡੀਓਜ਼ ਅੱਡ ਇੰਡੀਪੈਂਡੈਂਟ ਜਰਨਲਿਸਟਾਂ ਵੱਲੋਂ ਸੀ ਉਹਨੂੰ ਟੇਕ ਡਾਊਨ ਕਰਨ ਦਾ ਆਰਡਰ ਕੀਤਾ ਜੀ। ਫਿਰ ਉਹਨਾਂ ਨੇ ਇਸ ਗੱਲ ਨੂੰ ਕਿ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ, ਵੀ ਅਲਟੀਮੇਟਲੀ ਤੁਹਾਡੀਆਂ ਦੋ ਅੱਖਾਂ ਜਾਂ ਦੋ ਕੰਨ ਇਹ ਤਾਂ ਹੈ ਹੀ ਨੇ, ਸੈਂਸਿਸ ਰਾਹੀਂ ਤੁਸੀਂ ਜਾਣਕਾਰੀ ਲੈਂਦੇ ਹੋ, ਪਰ ਇੱਕ ਵੱਡਾ ਤਰੀਕਾ ਤਾਂ ਉਹੀ ਹੈ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਹੈ। ਜਿਵੇਂ ਜਿਹੜੇ ਲੋਕ ਐਡਵਰਟਾਈਜ਼ਮੈਂਟਸ 'ਤੇ ਖਰਚ ਕਰਦੇ ਨੇ ਉਹਨਾਂ ਨੂੰ ਪਤਾ ਹੈ, ਹੁਣ ਜੇ ਤੁਸੀਂ TV ਦੇਖਦੇ ਹੋ ਤੇ ਜਦੋਂ ਹੀ ਐਡ ਆਏਗੀ ਉਹਦੀ ਆਵਾਜ਼ ਇੱਕਦਮ ਉੱਚੀ ਹੋ ਜਾਂਦੀ ਹੈ ਐਡ ਦੀ। ਇਹ ਵੀ ਇੱਕ ਤਰੀਕਾ ਹੈ ਕਿਉਂਕਿ ਤੁਹਾਡੀ ਮੈਮਰੀ 'ਚ ਉਹ ਸਟਰਕ ਹੋਏ। ਇਸੇ ਤਰ੍ਹਾਂ ਜਦੋਂ ਅਸੀਂ ਸਟੋਰਾਂ 'ਤੇ ਜਾਂਦੇ ਹਾਂ, ਜਿਹੜੀ ਚੀਜ਼ ਉਹਨਾਂ ਨੇ ਵੇਚਣੀ ਹੈ ਉਹ ਸਾਡੇ ਆਈ ਲੈਵਲ 'ਤੇ ਰੱਖੀ ਹੁੰਦੀ ਹੈ, ਵੀ ਸਾਡਾ ਆਈ ਕਾਂਟੈਕਟ ਹੋਏਗਾ ਤੇ ਉਸ ਵੱਲ ਧਿਆਨ ਜਾਏਗਾ। ਉਸ ਦੇ ਵੱਡੇ ਵੱਡੇ ਬਿਲ ਬੋਰਡ ਬਣੇ ਹੋਣਗੇ। ਹੁਣ ਮੈਕਡੋਨਲਡ ਦਾ ਐਮ ਜਾਂ ਦੂਸਰਿਆਂ ਦਾ ਜਿਹੜਾ ਉਹ ਆਪਣੇ ਆਪ 'ਚ ਟ੍ਰੇਡਮਾਰਕ ਬਿਲੀਅਨਸ ਆਫ ਡਾਲਰਸ ਦਾ, ਕਿਉਂਕਿ ਉਹ ਦੇਖਦਿਆਂ ਹੀ ਤੁਹਾਡੇ ਅੰਦਰ ਫਰੈਂਚ ਫਰਾਈਆਂ ਜਿਹੜੀਆਂ ਉਹ ਉਛਲਣ ਲੱਗ ਪੈਂਦੀਆਂ। ਸੋ ਮਤਲਬ ਇਹ ਹੈ ਵੀ ਤੁਹਾਡੀ ਸੋਚ ਦੇ ਉੱਤੇ ਜੋ ਚੀਜ਼ ਬਰਾਬਰ ਤੁਹਾਨੂੰ ਤੁਹਾਡੀ ਸੈਂਸਿਟੀਵਿਟੀ, ਤੁਹਾਡੀਆਂ ਸੈਂਸਸ ਨੂੰ ਥਰੋ ਕੀਤੀ ਜਾਂਦੀ ਹੈ, ਤੁਸੀਂ ਉਹਨੂੰ ਪਿਕ ਕਰਦੇ ਹੋ ਔਰ ਉਸ ਦਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਵੀ ਜਨਮ ਤੋਂ ਲੈ ਕੇ ਜਿਉਂ ਹੀ ਅਜੇ ਬੱਚਾ ਜੰਮਣ ਵਾਲਾ ਹੁੰਦਾ ਹੈ ਤੇ ਜਿਹੜੀਆਂ ਕੰਪਨੀਆਂ ਨੇ ਕੋਈ ਡੈਪਰਾਂ ਵਾਲੀਆਂ ਕੋਈ ਦੂਜੀਆਂ ਉਹ ਡਾਟਾ ਲੈ ਲੈਂਦੀਆਂ ਨੇ, ਉਹ ਤੁਹਾਨੂੰ ਜ਼ਰੂਰ ਫਲੱਡ ਕਰਨਾ ਸ਼ੁਰੂ ਕਰਦੀਆਂ। ਫਿਰ ਬੱਚੇ ਦਾ ਇਹ ਹੁੰਦਾ ਵੀ ਮੈਂ ਫਲਾਣੇ ਸਾਬਣ ਦੇ ਨਾਲ ਹੀ ਨਹਾਉਣਾ ਹੈ, ਫਲਾਣੇ ਸਰਾਣੇ ਦੇ ਥੱਲੇ ਹੀ ਸੌਣਾ ਹੈ, ਫਲਾਣੇ ਦੂਜੇ ਦੇ ਥੱਲੇ ਉਹੀ ਬ੍ਰਾਂਡ ਕੀ ਹੈ। ਹੁਣ ਬ੍ਰਾਂਡਡ ਚੀਜ਼ਾਂ ਦਾ ਉਹ ਤੁਹਾਨੂੰ ਉਸ ਅੰਦਾਜ਼ ਦੇ ਵਿੱਚ ਐਡਲਟ ਤਾਂ ਜਿਹੜੇ ਨੇ ਉਹ ਤਾਂ ਸ਼ੋ ਆਫ ਦੇ ਥੱਲੇ ਕਰਦੇ ਨੇ, ਬਟ ਬੱਚਿਆਂ ਦੀ ਤੁਸੀਂ ਦੇਖੋ ਕਿ ਵੀ ਉਹਨਾਂ ਦੀ ਟ੍ਰੇਨਿੰਗ ਹੀ ਉਹ ਸਾਰੇ ਦੇ ਵਿੱਚ ਹੁੰਦੀ ਹੈ। ਔਰ ਉਹਨਾਂ ਨੇ ਚਲੋ ਉਹਨਾਂ ਦੀ ਇਹ ਵਡਿੱਤਣ ਹੈ ਕਿ ਉਹ TV 84 ਦੇ ਰੋਲ ਨੂੰ ਸਮਝਦੇ ਨੇ। ਬਹੁਤ ਵਾਰ ਉਹ ਅਫਸੋਸ ਵੀ ਕਰਦੇ ਨੇ, ਮੇਰੇ ਨਾਲ ਗੱਲ ਕਰਦੇ ਆ ਕਿ ਭਾਈ ਆਪਣੀ ਕੌਮ ਕਦੋਂ ਕਦਰ ਪਾਏਗੀ ਜੋ ਕੰਮ ਤੁਸੀਂ ਕਰਦੇ ਹੋ। ਇੰਨੀ ਮਿਹਨਤ, ਉਹਨਾਂ ਦਾ ਕਹਿਣਾ ਹੁੰਦਾ ਵੀ 1.5 ਘੰਟੇ ਦੇ ਪ੍ਰੋਗਰਾਮ ਲਈ ਤੁਸੀਂ ਕਿੰਨੇ ਘੰਟੇ ਕਿੰਨਾ ਕੁਝ ਫਰੋਲਦੇ ਹੋਵੋਗੇ। ਮੈਂ ਕਿਹਾ ਨਹੀਂ, ਚਲੋ ਇਹ ਸਾਡਾ ਫਰਜ਼ ਹੈ, ਕੋਈ ਕਿਸੇ ਤੇ ਆਸਾਨ ਨਹੀਂ ਹੈ, ਪਰ ਅਸੀਂ ਇਹ ਜ਼ਰੂਰ ਸਮਝਦੇ ਹਾਂ ਕਿ ਬਈ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਕਤ ਵੀ ਜ਼ਾਇਆ ਕਰਦਾ ਹੈ। ਪਰ ਸੋਸ਼ਲ ਮੀਡੀਆ ਵੀ ਦੋ ਧਾਰੀ ਤਲਵਾਰ ਹੈ। ਬਹੁਤ ਵਾਰ ਬਹੁਤ ਸਾਰਾ, ਜਿਵੇਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕੱਲ੍ਹ ਜਿਹੜੀ ਅਸੀਂ ਗੱਲ ਕੀਤੀ, ਸਾਡੇ ਅੱਜ ਬਹੁਤ ਸਾਰੇ ਵੀਰਾਂ ਨੇ ਕਿਹਾ ਜੀ ਤੁਸੀਂ ਬੜੀ ਬੈਲੈਂਸਡ ਅਪਰੋਚ ਦਿੱਤੀ ਹੈ, ਰੱਖੀ ਹੈ। ਇੱਕ ਅੱਧੇ ਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਕਿਸੇ ਪਾਸੇ ਦੀ ਵੀ ਗੱਲ ਨਹੀਂ ਕਹੀ ਕਿ ਵੀ ਉਹਨਾਂ ਨਾਲ ਕੀ ਕੀਤਾ ਜਾਏ। ਹੁਣ ਇਸ ਮਾਮਲੇ ਜਿਹੜੇ ਹੋਏ ਭਈਏ ਭਜਾਓ ਪੰਜਾਬ ਬਚਾਓ, ਇਸ ਕਿਸਮ ਦਾ ਜਿਹੜਾ ਵਿਦਆਊਟ ਰੀਅਲਾਈਜ਼ਿੰਗ ਦਾ ਕਨਸੀਕੁਐਂਸਿਸ
ਉਹ ਜ਼ਿਆਦਾ ਬਟੋਰਨਗੇ ਧਿਆਨ ਕਿ ਜੀ ਦੇਖੋ ਚੱਕ ਲਓ ਮੁੜ ਕੇ ਹੁਣ ਅੱਜ ਹੀ ਬਠਿੰਡੇ ਦਾ ਐਸਪੀ ਦੂਜੇ ਤੀਜੇ ਉਹਨਾਂ ਕਹਿਣਾ ਸ਼ੁਰੂ ਕਰਤਾ ਕੋਈ ਕਾਰਵਾਈ ਕਿਸੇ ਨੇ ਕੀਤੀ ਅਰੈਸਟ ਕਰੋ ਇਹਨਾਂ ਨੂੰ ਜਿਹੜਾ ਭਈਆਂ ਦੇ ਖਿਲਾਫ ਬੋਲਦਾ ਦੂਜਾ ਪੰਚਾਇਤਾਂ ਨੂੰ ਵੀ ਨੋਟਿਸ ਆ ਜਾਣਗੇ ਜਿਹੜੇ ਕਰ ਰਹੇ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਪਾਰਟ ਹੈ ਚੱਕਵੀਂ ਜਿਹੀ ਅਪਰੋਚ ਸੋਸ਼ਲ ਮੀਡੀਆ ਨੇ ਜਾਂ ਇਹ ਨੈਰੇਟਿਵ ਵਾਲੇ ਨੇ ਇਹਨੂੰ ਵੀ ਬਹੁਤ ਸਸਤਾ ਕਰਤਾ ਔਰ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਵੀ ਉਸ ਨੂੰ ਗੰਭੀਰ ਅੰਦਾਜ਼ ਦੇ ਵਿੱਚ ਉਹਨਾਂ ਸਾਰੇ ਚੈਲੰਜਸ ਨੂੰ ਦੇਖੀਏ ਔਰ ਅਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਵੀ ਜਿਨ੍ਹਾਂ ਦੀ ਆਰਥਿਕ ਮਦਦ ਦੇ ਨਾਲ ਅਸੀਂ ਇਸ ਨੈਰੇਟਿਵ ਨੂੰ ਜਿਹੜਾ ਪੰਥਕ ਹੈ ਖਾਲਿਸਤਾਨ ਦੀ ਕਾਇਮੀ ਲਈ ਹੈ ਸਿੱਖ ਨੁਕਤਾ ਨਿਗਾਹ ਤੋਂ ਵੀ ਸਾਡੀ ਕੋਸ਼ਿਸ਼ ਥੋੜ੍ਹਾ ਬਹੁਤ ਰੂਹਾਨੀਅਤ ਵੱਲ ਵੀ ਮੁੜਨ ਦੀ ਹੁੰਦੀ ਹੈ ਕਿਉਂਕਿ ਬੇਸਿਕ ਰੁਚੀਆਂ ਤਾਂ ਸਾਡੀਆਂ ਉਸ ਪਾਸਿਓਂ ਹੀ ਆਈਆਂ ਨੇ ਸਾਰੀਆਂ ਔਰ ਜੀਵਨ ਦਾ ਮਨੋਰਥ ਵੀ ਉਹੀ ਹੈ ਔਰ ਇਹ ਸਾਰਿਆਂ 'ਚ ਇਹ ਵੀ ਨਹੀਂ ਹੈ ਕਿ ਭਾਈ ਅਸੀਂ ਗਲਤੀਆਂ ਨਹੀਂ ਕਰਦੇ ਪਰ ਉਹ ਗਲਤੀ ਇਮਾਨਦਾਰ ਗਲਤੀ ਹੁੰਦੀ ਹੈ ਕੋਈ ਬਦਦਿਆਨਤੀ ਦੇ ਨਾਲ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ श्री गुरु हरगोबिंद ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਅਤੇ ਸੈਨੇਟ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਿਰੋਧੀ ਬਿੱਲ SB 509 ਨੂੰ ਪਾਸ ਕੀਤਾ ਗਿਆ ਹੈ ਔਰ ਜਿਸ ਤੇ ਗਵਰਨਰ ਦੇ ਜਿਹੜੇ ਦਸਤਖਤ ਜਿਹੜੇ ਨੇ ਹੋਣੇ ਆ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇਹ ਪੂਰੀ ਕੋਸ਼ਿਸ਼ ਜਿਹੜੀ ਹੈ ਸਿੱਖ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਸ ਰਾਹੀਂ ਗਵਰਨਰ ਤੇ ਦਬਾਅ ਬਣਾਇਆ ਜਾਵੇ ਕਿ ਉਹ ਇਸ ਨੂੰ ਵੀਟੋ ਕਰਨ। ਸੋ ਕੈਲੀਫੋਰਨੀਆ ਵਸਦੇ ਸਿੱਖਾਂ ਨੂੰ ਇਸ ਬਿੱਲ ਤੇ ਜ਼ੋਰਦਾਰ ਲੌਬੀ ਕਰਨੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਾਸਟ ਸਿਸਟਮ ਨੂੰ ਰੇਸਿਜ਼ਮ ਦੇ ਘੇਰੇ 'ਚ ਲਿਆਉਣ ਵਾਲਾ ਬਿੱਲ ਜਿਹੜਾ ਕੈਲੀਫੋਰਨੀਆ ਅਸੈਂਬਲੀ ਸੈਨੇਟ ਨੇ ਪਾਸ ਕੀਤਾ ਸੀ ਹਿੰਦੂ ਤਵੀਆਂ ਨੇ ਉਸ ਨੂੰ ਜਿਹੜਾ ਉਹ ਵੀਟੋ ਕਰਾ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਜਿਸ ਨੂੰ ਸੈਨੇਟਰ ਕੈਬਲੈਰੋ ਔਰ ਅਸੈਂਬਲੀ ਮੈਂਬਰ ਬੀਬੀ ਡਾਕਟਰ ਜਸਦੀਪ ਬੈਂਸ ਉਹਨਾਂ ਨੇ ਪਹਿਲਾਂ ਲਿਆਂਦਾ ਸੀ ਉਹ ਹਾਊਸ 'ਚੋਂ ਅਸੈਂਬਲੀ 'ਚੋਂ ਪਾਸ ਹੋ ਗਿਆ ਸੀ ਲੇਕਿਨ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਉਸ ਨੂੰ ਡੈਡ ਕਰ ਦਿੱਤਾ ਗਿਆ ਸੀ। ਇਸ ਵਾਰ ਬਹੁਤ ਸਾਰੀਆਂ ਅਮੈਂਡਮੈਂਟਸ ਵੀ ਵਿੱਚ ਉਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਆਪਣੇ ਲੌਬੀ ਦੇ ਦਬਾਅ ਹੇਠ ਲਿਆਂਦੀਆਂ ਲੇਕਿਨ ਇਹ ਜਿਹੜਾ ਬੜੀ ਕਾਮਯਾਬੀ ਦੇ ਨਾਲ ਯੂਨੈਨਿਮਸਲੀ ਜਿਹੜਾ ਉਹ ਦੋਨੋਂ ਹਾਊਸ ਔਰ ਸੈਨੇਟ ਦੇ ਵਿੱਚ ਇਹ ਬਿੱਲ ਜਿਹੜਾ SB 509 ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹਦੇ 'ਚ ਕਿ ਪੁਲਿਸਮੈਨ ਜਿਹੜੇ ਨੇ ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਦੇ ਲਈ ਫੰਡਿੰਗ ਰੱਖੀ ਜਾਣੀ ਹੈ ਤਾਂ ਕਿ ਉਹ ਆਇਡੈਂਟੀਫਾਈ ਕਰ ਸਕਣ ਕਿ ਕਿਹੜਾ ਕੇਸ ਡੋਮੈਸਟਿਕ ਵਾਇਲੈਂਸ ਹੈ ਕਿਹੜਾ ਅਦਰਵਾਈਜ਼ ਕ੍ਰਾਈਮ ਹੈ ਔਰ ਕਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਬਦੌਲਤ ਹੈ। ਇਹ ਦੋਨੋਂ ਹਾਊਸਿਸ ਨੇ ਪਾਸ ਕਰ ਦਿੱਤਾ ਹੁਣ ਗਵਰਨਰ ਦੀ ਟੇਬਲ ਤੇ ਪਿਆ ਹੈ ਔਰ ਅਸੈਂਬਲੀ ਔਰ ਸੈਨੇਟ ਬਹੁਤ ਸਾਰੇ ਬਿੱਲ ਪਾਸ ਕਰਦੇ ਨੇ। ਇਹ ਸ਼ਾਇਦ 30 ਡੇ ਟਾਈਮ ਹੁੰਦਾ ਹੈ ਮੋਸਟ ਲਾਈਕਲੀ ਜੇ ਮੈਂ ਗਲਤ ਨਾ ਹੋਵਾਂ ਕਿ ਜਿਹਦੇ 'ਚ ਉਹਦੇ ਦਸਤਖਤ ਕਰਨੇ ਬਣਦੇ ਨੇ ਜੇ ਨਾ ਕਰੇ ਤੇ ਫਿਰ ਜਿਹੜਾ ਉਹ ਰਿਡੰਡੈਂਟ ਵੀ ਹੋ ਜਾਂਦਾ। ਜ਼ਰੂਰੀ ਨਹੀਂ ਵੀ ਉਹ ਚੁੱਕ ਕੇ ਕਹੇ ਜੀ ਮੈਂ ਇਹਨੂੰ ਨਹੀਂ ਮੰਨਦਾ ਵੀਟੋ ਕਰਦਾ। ਉਹ ਬਹੁਤ ਸਾਰੇ ਜਿਹੜੇ ਬਿੱਲ ਜਾਂਦੇ ਨੇ ਉਹਦੇ 'ਚ ਜਿੰਨੇ ਕੁ ਨੇ ਉਹ ਦੇਣੀ ਹੈ ਰਜ਼ਾਮੰਦੀ
ਹੁਣ ਜਿਵੇਂ ਐਂਟੀ ਕਾਸਟ ਬਿੱਲ ਜਿਹੜਾ ਸੀ ਉਹ ਤਾਂ ਵੀਟੋ ਕਰਵਾਇਆ ਡੈਲੀਬਰੇਟਲੀ। ਹੁਣ ਇਹਦੇ ਬਾਵਜੂਦ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਿਲ ਲਾਇਆ ਇਸ ਸਾਰੇ ਪੀਰੀਅਡ ਦੇ ਵਿੱਚ ਕਿ ਇਹ ਬਿੱਲ ਪਾਸ ਨਾ ਹੋਏ, ਪਾਸ ਹੋਇਆ। ਹੁਣ ਜਿਹੜਾ ਇੱਕ ਲੈਟਰ ਸਾਡੇ ਕੋਲ ਆਇਆ ਜਿਹੜਾ ਕਿ ਉਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵਾਈਡਰ ਕੈਂਪੇਨ ਦੇ ਵਿੱਚ ਕੱਢਿਆ, ਔਰ ਉਹਦੇ 'ਚ ਮੈਨੂੰ ਦਿਲਚਸਪੀ ਹੋਈ ਜਦੋਂ ਉਹਨਾਂ ਨੇ ਈਮੇਲ ਦੇ ਬਿਗਨਿੰਗ 'ਚ ਲਿਖਿਆ ਨਮਸਤੇ ਸਤਨਾਮ। ਹੁਣ ਮੈਨੂੰ ਇੱਕਦਮ ਖਿਆਲ ਆਇਆ ਕਿ ਵੀ ਇਹ ਜਿਹੜਾ ਜੋਗੀ ਭਜਨ ਦਾ ਟੋਲਾ ਜਿਹੜਾ ਯੋਗਾ ਯਾਗਾ ਵੀ ਕਰਾਉਂਦਾ ਹੈ ਔਰ 3H ਦੇ ਥੱਲੇ ਆਪਣੇ ਆਪ ਨੂੰ ਅਲੱਗ ਸਿੱਖ ਧਰਮਾਂ ਕਹਿੰਦਾ ਹੈ, ਇਹ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਫਤਿਹ ਦੀ ਥਾਂ ਸਤਨਾਮ ਕਹਿੰਦੇ ਨੇ। ਸੋ ਮਤਲਬ ਹੁਣ ਉਹਨਾਂ ਨੇ ਇਹ ਵੀ ਜ਼ਾਹਰ ਹੈ ਕਿ ਵੀ ਉਹਨਾਂ ਦੀ ਸਾਨੂੰ ਕੋਈ ਐਕਟੀਵਿਟੀ ਤਾਂ ਨਜ਼ਰ ਨਹੀਂ ਆਈ ਕਿ ਵੀ ਉਹਨਾਂ ਨੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਕਿ ਉਹਨਾਂ ਨੇ ਕੋਈ ਵੀ ਲੜਾਈ ਜਿਹੜੀ ਹੈ ਉਹ ਹਿਊਮਨ ਰਾਈਟਸ ਜਾਂ ਦੂਜੇ ਉਹ ਤੋਂ ਦੂਰ ਹੀ ਉਹ ਆਪਣਾ ਹੀ ਦੁਕਾਨਦਾਰੀ ਉਹਨਾਂ ਨੇ ਚਲਾਈ ਹੋਈ ਹੈ। ਯੋਗੀ ਭਜਨ ਦੀ ਤਾਂ ਡੈਥ ਹੋ ਗਈ, ਇਹਨਾਂ 'ਚੋਂ ਕੁਛ ਜਿਹੜੇ ਨੇ ਪਤਤ ਹੋ ਗਏ ਔਰ ਕੁਛ ਜਿਹੜੇ ਨੇ ਆਪਣਾ ਉਹਨਾਂ ਨੇ ਠੀਆ ਠੱਪਾ ਚਲਾਇਆ ਹੋਇਆ। ਲੇਕਿਨ ਸਤਨਾਮ ਲਫ਼ਜ਼ ਸੁਣ ਕੇ ਮੈਨੂੰ ਆਇਆ ਕਿ ਵੀ ਇਹ ਵੀ ਦੇ ਰਹੇ ਨੇ ਪ੍ਰਭਾਵ ਕਿ ਐਜ਼ ਇਫ ਇਹ ਵੀ ਜਿਹੜਾ ਹੈ ਉਹਨਾਂ ਦਾ ਹੀ ਸੈਕਟ ਹੈ ਜਿਹੜਾ ਹੈ ਵੀ ਹੈ ਕਿਸੇ ਹੱਦ ਤੱਕ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ SP 509 ਹੈ ਇਹ ਅਸੈਂਬਲੀ ਅਤੇ ਸੈਨੇਟ ਨੇ ਪਾਸ ਕਰ ਦਿੱਤਾ ਕੁਛ ਅਮੈਂਡਮੈਂਟਾਂ ਦੇ ਨਾਲ, ਜਿਹੜੀਆਂ ਜ਼ਿਆਦਾ ਨਹੀਂ ਨੇ, ਜ਼ਿਆਦਾ ਹੁੰਦੀਆਂ ਅਸੀਂ ਇਸ ਬਿੱਲ ਦੀ ਰੂਹ ਨੂੰ ਮਾਰ ਦਿੰਦੇ। ਔਰ ਗਵਰਨਰ ਦੇ ਡੈਸਕ ਦੇ ਉੱਤੇ ਪਿਆ ਕਿਉਂਕਿ ਔਰ ਕੈਲੀਫੋਰਨੀਆ ਦੀ ਹਿੰਦੂ ਕਮਿਊਨਿਟੀ ਨੇ ਇਸ ਮੁੱਦੇ ਦੇ ਉੱਤੇ ਆਪਣੀ ਆਵਾਜ਼ ਇਕੱਠੀ ਕੀਤੀ ਔਰ ਇਹ ਸਾਡੀ ਆਵਾਜ਼ ਨੂੰ ਬੰਦ ਕਰਾਉਣਾ ਚਾਹੁੰਦੇ ਨੇ ਤਾਂ ਕਿ ਹਿੰਦੂਆਂ ਨੂੰ ਚੁੱਪ ਕਰਾਇਆ ਜਾਏ। ਔਰ ਵੀ ਕੈਨ ਨਾਟ ਲੈਟ ਦੈਟ ਹੈਪਨ ਐਂਡ ਨੀਡ ਯੂ ਟੂ ਟੇਕ ਐਕਸ਼ਨ ਨਾਓ। ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ SP 509 ਹੈ ਕੈਲੀਫੋਰਨੀਆ ਦੇ ਹਿੰਦੂਆਂ ਦੀ ਆਵਾਜ਼ ਨੂੰ ਚੁੱਪ ਕਰਾਉਣ ਦੀ ਲਾਈਨ ਹੈ ਜਿਹਨੂੰ ਅਸੀਂ ਨਹੀਂ ਹੋਣ ਦਿਆਂਗੇ। ਫਿਰ ਉਹਨਾਂ ਨੇ ਕਿਹਾ ਵੀ ਇਹ ਬਿੱਲ ਜਿਹੜਾ ਹੈ ਇਹ ਟ੍ਰੇਨ ਕਰੇਗਾ ਲੋਕਲ ਲਾ ਐਨਫੋਰਸਮੈਂਟ ਔਰ ਟਰਾਂਸਨੈਸ਼ਨਲ ਲੋਕਲ ਲਾ ਐਨਫੋਰਸਮੈਂਟ ਵਾਲਿਆਂ ਨੂੰ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਉਹਨਾਂ ਨੂੰ ਜਾਣਕਾਰੀ ਹੋਏ। ਭਾਵੇਂ ਦੇਖਣ ਨੂੰ ਇਹ ਲੱਗਦਾ ਕਿ ਵੀ ਇਹ ਹਾਰਮਲੈਸ ਹੈ, ਪਰ ਇਹ ਜਿਹੜਾ ਕੰਪਰੈਹੈਂਸਿਵ ਟਰਾਂਸਨੈਸ਼ਨਲ ਰਿਪਰੈਸ਼ਨ ਟ੍ਰੇਨਿੰਗ ਕੋਰਸ ਹੈ ਜਿਹੜਾ CA ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਜਿਹੜਾ ਟ੍ਰੇਨਡ ਕੀਤਾ, ਇਹ ਸਿਰਫ ਤੇ ਸਿਰਫ ਕੈਲੀਫੋਰਨੀਆ ਦੇ ਇੰਡੀਅਨ ਓਰੀਜਨ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਹਿੰਦੂ ਹੀ ਨੇ ਉਹਨਾਂ ਨੂੰ ਟਾਰਗੇਟ ਕਰੇਗਾ ਕਿਉਂਕਿ ਮੁੱਖ ਤੌਰ ਦੇ ਉੱਤੇ ਐਨੀ ਕੈਲੀਫੋਰਨੀਆ ਆਫ ਇੰਡੀਅਨ ਪਰਟੀਕੂਲਰਲੀ ਹਿੰਦੂਜ਼ ਐਜ਼ ਏਜੈਂਟਸ ਆਫ ਦਾ ਗਵਰਨਮੈਂਟ ਆਫ ਇੰਡੀਆ। ਇਸ ਬਿੱਲ ਦੀ ਇੰਟੈਂਟ ਇਹ ਹੈ ਵੀ ਜਿਹੜਾ ਵੀ ਹਿੰਦੂ ਕੋਈ ਕੈਲੀਫੋਰਨੀਆ ਦਾ ਸਿੱਖਾਂ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਬੋਲਦਾ ਹੈ ਉਹ ਏਜੰਟ ਹੈ ਗਵਰਨਮੈਂਟ ਆਫ ਇੰਡੀਆ ਦਾ। merely speaking out against violent Khalistani extremism and separatism, for example, can lead our community to being accused of supporting a foreign government or engaging in transnational repression। कि जे कोई हिंदू कैलिफोर्निया का खालिस्तानी अतवाद ਜਾਂ ਅਲਗਾਵਵਾਦ ਦੇ ਖਿਲਾਫ ਬੋਲੇਗਾ, ਹਾਲਾਂ ਦਹਿਸ਼ਤਗਰਦੀ ਨਹੀਂ ਕਿਹਾ ਉਹਨੇ, ਕਿਉਂਕਿ ਦਹਿਸ਼ਤਗਰਦੀ ਦੇ ਖਿਲਾਫ ਤਾਂ ਬੋਲੋ, ਉਹ ਤਾਂ ਕੋਈ ਵੀ ਨਹੀਂ ਰੋਕਦਾ ਹੈ, ਪਰ ਕਿਉਂਕਿ ਜਿਹਨੂੰ ਇਹ ਐਕਸਟ੍ਰੀਮਿਜ਼ਮ ਔਰ ਜਿਹੜਾ ਉਹ ਵਾਇਲੈਂਟ ਕਹਿੰਦੇ ਨੇ ਉਹ ਤਾਂ ਲਾਅ ਦੇ ਥੱਲੇ ਵਾਇਲੈਂਸ ਨਹੀਂ ਹੈ ਐਕਸਟ੍ਰੀਮਿਜ਼ਮ, ਉਹ ਤਾਂ ਵਿਚਾਰਧਾਰਕ ਪਾਰਟ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਉੱਤੇ ਜਿਹੜਾ ਲੇਬਲ ਲੱਗੇਗਾ ਵੀ ਅਸੀਂ ਏਜੰਟ ਹੈ ਗਵਰਨਮੈਂਟ ਆਫ ਇੰਡੀਆ ਦਾ, ਮੀਅਰਲੀ ਸਪੀਕਿੰਗ ਆਊਟ against violent Khalistani extremism and separatism, for example, can lead our community to being accused of supporting a foreign government or engaging in transnational aggression, transnational repression। कि सानू उहदे च क्लब कर देगा, help us to stop the bill which would train local law enforcement to be suspicious of Hindus for no other reason than their faith ਔਰ ਨੈਸ਼ਨਲ ਓਰੀਜਨ, ਕਿ ਜਿਹਨੂੰ ਸਟਾਪ ਕਰੋ ਇਸ ਬਿੱਲ ਨੂੰ, ਕਿਉਂਕਿ ਅਸੀਂ ਹਿੰਦੂ ਹਾਂ ਔਰ ਇੰਡੀਅਨ ਹੋਣਾ ਕੋਈ ਗੁਨਾਹ ਥੋੜੀ ਹੈ, ਤਾਂ ਸਾਨੂੰ ਟਾਰਗੇਟ ਕਰੇਗਾ ਵੀ ਅਸੀਂ ਹਿੰਦੂ ਔਰ ਦੂਸਰੇ। ਔਰ ਉਹਦੇ 'ਚ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਐਕਸ਼ਨ ਅਲਰਟ ਦੇ ਰਹੇ ਹਾਂ, ਦਿਸ ਇਜ਼ ਰੈਸਟ੍ਰਿਕਟਿਡ ਟੂ US ਰੈਜ਼ੀਡੈਂਟਸ ਇਨ ਕੈਲੀਫੋਰਨੀਆ ਓਨਲੀ, ਕਿਉਂਕਿ ਜ਼ਾਹਰ ਹੈ ਕੈਲੀਫੋਰਨੀਆ ਬਿੱਲ ਹੈ, ਇਹ ਹੈ ਕਿ ਵੀ ਬਾਕੀ ਹਿੰਦੂ ਨਾ ਜਿਹੜਾ ਉਹ चिट्ठियाँ चुट्ठियाँ लिखण लग जान जाए इहदे ते रौला पाउण। और फिर उन्होंने कहा कि जी टेक एक्शन नाउ, वी कैन नॉट लेट एक्सट्रीमिस्ट सिंपैथाइजर्स blacklist Hindus from spreading the truth about the Khalistan movements
anti-Hindu hate that has terrorized Hindu mandars throughout California over the past 3 years. ਇੱਕ ਵੀ ਕੇਸ ਐਸਾ ਨਹੀਂ ਹੈ ਜਿਹਦੇ 'ਚ ਕਿਸੇ ਸਿੱਖ ਨੇ ਕਿਸੇ ਮੰਦਰ ਨੂੰ ਡੈਸੀਕ੍ਰੇਟ ਕੀਤਾ। ਇਹ ਖੁਦ ਹੀ ਕਰਦੇ ਨੇ ਔਰ ਕੈਮਰੇ ਅੰਦਰੋਂ ਆਪ ਹੀ CCTV ਦੇ ਬੰਦ ਕੀਤੇ ਹੁੰਦੇ ਨੇ। ਉਹ ਵੀ ਹੁਣ ਇਹ ਇਕੱਲਾ ਐਂਟੀ ਖਾਲਿਸਤਾਨ ਨਹੀਂ ਹੈ, ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ ਔਰ ਇਹ ਕਹਿਣਾ ਕਿ ਭਾਈ ਇਹ ਜਿਹੜਾ ਤੁਸੀਂ ਇਹਨੂੰ ਸਟਾਪ ਕਰਵਾਓ, ਮਤਲਬ ਇਹ ਹੈ ਵੀ ਪੈਸੇ ਦਿਓ ਗਵਰਨਰ ਨੂੰ, ਉਹਦਾ ਮੂੰਹ ਬੰਦ ਕਰੋ, ਉਹਨੂੰ ਲਿਖੋ ਔਰ ਉਹ ਜਿਹੜਾ ਉਸ ਤੋਂ ਵੀਟੋ ਕਰਾਓ। ਔਰ ਇਹ ਜਿਹੜਾ ਉਹਨਾਂ ਦਾ ਇਹ ਸਾਰਾ ਉਹਨਾਂ ਨੇ ਕਿਹਾ ਜੀ ਕੈਲੀਫੋਰਨੀਆਜ਼ ਹਿੰਦੂਜ਼ ਆਰ ਲੁਕਿੰਗ ਟੂ ਯੂ ਟੂ ਰਾਈਟ ਟੂ ਗਵਰਨਰ ਨਿਊਸਮ ਐਂਡ ਅਰਜ ਹਿਮ ਟੂ ਵੀਟੋ SB 509 ਟੂ ਅਵੋਇਡ ਇਨਡੋਕਟ੍ਰੀਨੇਟਿੰਗ ਹੇਟ ਅਗੇਂਸਟ ਐਨ ਇੰਟਾਇਰ ਕਮਿਊਨਿਟੀ ਕਿ ਵੀ ਇਹ ਤਾਂ ਹਿੰਦੂਆਂ ਦੀ ਸਮੁੱਚੀ ਕੌਮ ਦੇ ਖਿਲਾਫ ਇਨਡੋਕਟ੍ਰੀਨੇਟ ਕੀਤੀ ਜਾ ਰਹੀ ਜਿਹੜੀ ਹੇਟ ਹੈ ਉਹਨੂੰ ਸਟਾਪ ਕੀਤਾ ਜਾਏ। ਹੁਣ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਸਿੱਖ ਕੌਮ ਦੇ ਲਈ ਕਿ ਜਿਸ ਲੈਵਲ ਤੇ ਫਿਰ ਥੱਲੇ ਉਹਨਾਂ ਨੇ ਪੈਸੇ ਵੀ ਮੰਗੇ ਹੋਏ ਨੇ, ਪੈਸੇ ਵੀ ਇਕੱਠੇ ਕੀਤੇ ਹੋਏ ਨੇ। ਹੁਣ ਜ਼ਾਹਰ ਹੈ ਵੀ ਜੋ ਵੀ ਇਹ ਕਰ ਰਹੇ ਨੇ ਐਂਟਾਈ US ਲਾਅ ਹੈ। ਬਿਲਕੁਲ ਤੁਸੀਂ ਅਮਰੀਕਾ ਦੀ ਜਦੋਂ ਸਿਟੀਜ਼ਨਸ਼ਿਪ ਦੀ ਸਹੁੰ ਚੁੱਕਦੇ ਹੋ, ਤੁਹਾਡੇ ਇੰਟਰਸਟ ਅਮਰੀਕਨ ਨੇ, ਇਹ ਅਮਰੀਕਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਲਈ ਹੈ। ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਨੌਨ ਬਿਲੀਵਰ ਕੋਈ ਵੀ ਹੋਵੇ ਕਿ ਵੀ ਤੁਹਾਡੇ ਪੋਲੀਟੀਕਲ ਜਾਂ ਰਿਲੀਜੀਅਸ ਫੇਥ ਤੇ ਬੇਸ ਤੁਹਾਨੂੰ ਨਿਸ਼ਾਨਾ ਨਾ ਬਣਾਇਆ ਜਾਏ। ਸੋ ਇਹ ਜਿਹੜੇ ਸਾਰੇ ਨੇ ਇਹ ਤਾਂ ਅਮਰੀਕਨ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਰਹੇ ਨੇ। ਅਮਰੀਕਨ ਸਿਟੀਜ਼ਨਸ਼ਿਪ ਦੀ ਜਿਹੜੀ ਇਹਨਾਂ ਨੇ ਸਹੁੰ ਚੁੱਕੀ ਹੋਈ ਹੈ ਉਸ ਦੀਆਂ ਧੱਜੀਆਂ ਉਡਾ ਰਹੇ ਨੇ। ਔਰ ਜ਼ਾਹਰ ਹੈ ਕਿ ਜੇ ਇਹਨਾਂ ਦਾ ਤੁਸੀਂ ਵੈਨਮ ਦੇਖੋ ਕਿ ਕਿਸ ਹੱਦ ਤੱਕ ਜਾ ਕੇ ਇਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਇੱਥੇ ਵੀ ਇੰਡੀਅਨ ਏਜੰਡੇ ਨੂੰ ਇੰਪਲੀਮੈਂਟ ਕਰ ਰਹੇ ਨੇ, ਉਹ ਇਹ ਲੈਟਰ ਆਪਣੇ ਆਪ 'ਚ ਦੱਸਦਾ ਹੈ। ਸੋ ਇਹਨੂੰ ਕਾਊਂਟਰ ਕਰਨ ਲਈ ਕਿਉਂਕਿ ਕੈਲੀਫੋਰਨੀਆ ਦੇ ਹੀ ਸਿੱਖ ਰੈਜ਼ੀਡੈਂਟਸ ਉਹਨਾਂ ਦੀਆਂ ਲਿਖਤਾਂ ਈਮੇਲ ਜਿਹੜੀਆਂ ਨੇ ਉਹ ਪ੍ਰਭਾਵਸ਼ਾਲੀ ਹੋਣਗੀਆਂ। ਜੇ ਫੰਡ ਰੇਜ਼ਿੰਗ ਵੀ ਗਵਰਨਰ ਅੱਗੋਂ ਰਨ ਕਰਨਾ ਚਾਹੁੰਦਾ ਹੈ, ਸ਼ਾਇਦ ਅਮਰੀਕਨ ਪ੍ਰੈਜ਼ੀਡੈਂਸੀ ਲਈ ਵੀ ਇੰਟਰਸਟਿਡ ਹੈ, ਇੱਥੇ ਵੀ ਜੋ ਵੀ ਕਰਨਾ ਬਣਦਾ ਕਰੋ ਤਾਂ ਕਿ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਵੇਂ ਉਹਨੇ ਕਾਸਟਇਜ਼ਮ ਦੇ ਖਿਲਾਫ ਜਿਹੜਾ ਬਿੱਲ ਨੂੰ ਵੀਟੋ ਕਰਾਇਆ ਸੀ, ਇਸ ਮਾਮਲੇ 'ਚੋਂ ਕਾਮਯਾਬ ਨਹੀਂ ਹੋਣੇ ਚਾਹੀਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਗਲਾ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹਨਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਸਾੜ ਕੇ ਵਾਤਾਵਰਨ ਨੂੰ ਗੰਦਾ ਕਰਦੇ ਨੇ। ਸੋ ਇਹ ਸਿੱਖਾਂ ਨੂੰ ਭਾਰਤ ਸਰਕਾਰ ਵੱਲੋਂ ਇੱਕ ਹੋਰ ਜਿਹੜਾ ਤੋਹਫਾ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ।
ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਜੇ ਜਿਹੜੇ ਸਾਡੇ ਦੁਸ਼ਮਣ ਵੱਲੋਂ ਦਿੱਤੇ ਗਏ ਤਾਜ਼ਾ ਜ਼ਖਮ ਨੇ, ਜਿਹੜੇ ਬਹੁਤ ਮਾਰੂ ਨੇ, ਉਹਨਾਂ ਦੀ ਪੀੜ, ਉਹਨਾਂ ਦੇ ਰਿਸਪੌਂਸ 'ਚੋਂ ਕੌਮ ਗੁਜ਼ਰ ਰਹੀ ਹੈ। ਜ਼ਾਹਰ ਹੈ ਹੜ੍ਹਾਂ ਰਾਹੀਂ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼, ਹੁਣ ਜੇ ਪਾਣੀ ਸੁੱਕਣਾ ਸ਼ੁਰੂ ਹੋਇਆ ਹੈ ਤੇ 4-4 5-5 ਫੁੱਟ ਤੋਂ ਲੈ ਕੇ ਹਾਇਰ ਤੱਕ ਰੇਤਾ, ਜਿਹੜਾ ਜਿਹਨੇ ਜ਼ਮੀਨ ਦਾ ਵੀ ਫਰਟੀਲਿਟੀ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਇਆ ਹੋਏਗਾ, ਔਰ ਉਹਨੂੰ ਰਿਮੂਵ ਕਿਵੇਂ ਕਰਨਾ ਹੈ। ਝੋਨੇ ਦੀ ਖੜੀ ਫਸਲ, ਕਿਉਂਕਿ ਝੋਨਾ ਵੱਢਣ ਦਾ ਟਾਈਮ ਸੀ, ਔਰ ਉਹ ਸਾਰੇ 'ਚ ਜਿਹੜਾ ਹੈ ਉਹ ਬਿਲਕੁਲ ਬਰਬਾਦੀ, ਆਰਥਿਕ ਤੌਰ 'ਤੇ ਕਈਆਂ ਦੇ ਤਾਂ 20-20 ਕਿੱਲੇ ਜ਼ਮੀਨਾਂ ਦੇ ਵਿੱਚ ਹੀ, ਕਈਆਂ ਦੀ ਤਾਂ ਜ਼ਮੀਨ ਹੀ ਰੁੜ ਗਈ ਜਿਹੜੀ ਬਿਲਕੁਲ ਦਰਿਆ ਦੇ ਨਾਲ ਲੱਗਦੇ ਸੀ। ਔਰ ਇਸ ਸਾਰੇ ਦੇ ਨਾਲ ਦੂਜੀ ਸੱਟ ਇਹਨਾਂ ਨੇ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਮਾਰੀ। ਇੱਕ ਪਾਸੇ ਕਰਤਾਰਪੁਰ ਕੋਰੀਡੋਰ ਫਲੱਡ ਕੀਤਾ ਸੀ, ਲੇਕਿਨ ਉਹ ਤਾਂ ਪਾਕਿਸਤਾਨ ਦੀ ਹਕੂਮਤ ਨੇ ਹਫ਼ਤੇ ਦੇ ਵਿੱਚ ਜਿਹੜਾ 8-8 ਫੁੱਟ ਪਾਣੀ ਮੋਟਰਾਂ ਰਾਹੀਂ ਉਹਨੂੰ ਬਿਲਕੁਲ ਰੀਸਟੋਰ ਕੀਤਾ। ਪਰ ਇਹਨਾਂ ਨੇ ਇਮੀਡੀਏਟ ਆਪਰੇਸ਼ਨ ਸੰਦੂਰ ਦੇ ਡਰਾਮੇਬਾਜ਼ੀ ਦੇ ਉਸ ਨਾਟਕ ਦੇ ਚਲਦਿਆਂ ਕਰਤਾਰਪੁਰ ਜਾਣ ਦੇ ਉੱਤੇ ਹੀ ਪਾਬੰਦੀ ਲਾ ਦਿੱਤੀ ਹੋਈ ਹੈ। ਉਹ ਬੰਦ ਕੀਤੇ ਹੋਏ ਨੇ ਜਿਹੜੇ ਯਾਤਰੂ ਜਾਂਦੇ ਸੀ। ਔਰ ਇਸ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲਈ ਜਿਹੜਾ 3000 ਸਿੱਖਾਂ ਦੇ ਜਥਿਆਂ ਨੇ ਅੱਡ-ਅੱਡ ਥਾਵਾਂ ਤੋਂ ਜਾਣਾ ਸੀ, ਠੀਕ 2 ਦਿਨ ਪਹਿਲਾਂ 15 ਸਤੰਬਰ ਤੋਂ ਜਿਹੜੀ ਪਾਸਪੋਰਟ ਸਬਮਿਟ ਕਰਨ ਦੀ ਲਾਈਨ ਸੀ, ਔਰ ਬਹੁਤ ਸਾਰਿਆਂ ਨੇ ਆਲਰੇਡੀ ਤਿਆਰੀ ਕੀਤੀ ਹੋਈ ਸੀ, ਇਹ ਕਹਿ ਕੇ ਕਿ ਜੀ ਸਿਕਿਉਰਿਟੀ ਰੀਜ਼ਨਸ ਔਰ ਪਿਲਗ੍ਰਿਮਸ ਦੀ ਸੇਫਟੀ। ਮੈਂ ਸਮਝਿਆ ਸ਼ਾਇਦ ਪਿਲਗ੍ਰਿਮਸ ਦੀ ਸਿਕਿਉਰਿਟੀ ਦੀ ਗੱਲ ਕਰਦੇ ਨੇ। ਅੱਜ ਮੈਂ ਜਦੋਂ ਅਵਿਨਾਸ਼ ਰਾਏ ਖੰਨਾ ਔਰ ਇਹਨਾਂ ਦੇ ਜਿਹੜੇ ਦੂਜੇ ਬੀਜੇਪੀ ਲੀਡਰਾਂ ਦੇ ਬਿਆਨ ਦੇਖੇ, ਤੇ ਉਹ ਕਹਿ ਰਹੇ ਨੇ ਸਿਕਿਉਰਿਟੀ ਆਫ ਇੰਡੀਆ। ਹੁਣ ਮੈਚ ਖੇਡਿਆ ਜਾ ਸਕਦਾ ਹੈ। ਵੈਸ਼ਨੋ ਦੇਵੀ ਦੀ ਯਾਤਰਾ, ਜਿਸ ਜੰਮੂ ਕਸ਼ਮੀਰ 'ਚ ਲਗਾਤਾਰ ਵਾਇਲੈਂਸ ਹੁੰਦੀ ਹੈ, ਸਭ ਤੋਂ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ, ਪਰ ਉੱਥੇ ਕੋਈ ਸਿਕਿਉਰਿਟੀ ਇਸ਼ੂ ਨਹੀਂ ਹੈ। ਸੋ ਇਹ ਸਿੱਧੀ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ ਔਰ ਸਿੱਖਾਂ ਨੂੰ ਤਕਲੀਫ ਦੇਣੀ ਹੈ। ਹੁਣ ਅੱਜ ਜਿਹੜੀ ਖਬਰ ਪ੍ਰਮੁੱਖ ਤੌਰ ਦੇ ਉੱਤੇ, ਕਿਉਂਕਿ ਇਹ ਹਕੂਮਤ, ਉਹਨਾਂ ਦੀਆਂ ਡੀਪ ਸਟੇਟ ਏਜੰਸੀਆਂ ਕਰ ਰਹੀਆਂ ਨੇ। ਹੁਣ ਇਹਨਾਂ ਦੀ ਜੁਡੀਸ਼ਰੀ ਦਾ ਹਾਲ ਦੇਖ ਲਓ ਭਾਰਤ ਦੇ ਵਿੱਚ। ਔਰ ਇਹ ਗੱਲ ਉਹਨਾਂ ਦੇ ਇੱਕ ਐਂਟੀ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਨੇ, ਜਿਹੜੇ ਹਿੰਦੂ ਸੱਜਣ ਸੀ, ਕੁਛ ਮਹੀਨੇ ਪਹਿਲਾਂ ਉਹਨਾਂ ਦੀ ਇੱਕ ਰਿਪੋਰਟ ਸੀ ਕਿ ਜਿਹੜੀ ਐਨਵਾਇਰਨਮੈਂਟ ਦੇ ਵਿੱਚ ਜਾਂ ਵਾਤਾਵਰਣ ਦੇ ਵਿੱਚ ਕਾਰਬਨ ਦਾ ਲੈਵਲ ਹੈ, ਜਾਂ ਜਿਹਦੇ ਨਾਲ ਏਅਰ ਪੋਲਿਊਸ਼ਨ ਹੁੰਦੀ ਹੈ, ਉਹਦੇ 'ਚ ਖੇਤਾਂ ਰਾਹੀਂ ਜਾਂ ਜਦੋਂ ਪਰਾਲੀ ਸਾੜੀ ਜਾਂਦੀ ਹੈ, ਜਿਹਨੂੰ ਸਟਬਲ ਕਹਿੰਦੇ ਨੇ, ਉਸ ਦਾ ਰੋਲ 10% ਤੋਂ ਵੀ ਘੱਟ ਹੈ। ਦੂਸਰਾ ਕਾਰਾਂ ਦੀ ਫਿਊਲ, ਫੈਕਟਰੀਆਂ ਦਾ ਆਲਾ ਦੁਆਲਾ, ਦੂਸਰੀਆਂ ਹੋਰ ਬਹੁਤ ਸਾਰੇ ਫੈਕਟਰ। ਲੇਕਿਨ ਜਦੋਂ ਤੁਸੀਂ ਦੇਖੋਗੇ ਵੀ ਇਹਦੇ 'ਤੇ ਚਰਚਾ ਹੁੰਦੀ ਹੈ, ਇੱਕਦਮ ਬਲੇਮ ਜਿਹੜਾ ਹੈ ਉਹ ਕਿਸਾਨਾਂ ਦੇ ਉੱਤੇ, ਉਹਦੇ 'ਚ ਪੰਜਾਬ ਦੇ ਵਿੱਚ ਫਿਰ ਨਾਲ ਹਰਿਆਣਾ ਵੀ ਜੋੜ ਦਿੰਦੇ ਨੇ ਵੀ ਇਹ ਨਾ ਲੱਗੇ ਸਿੱਕਾ, ਫਿਰ ਵੈਸਟਰਨ ਯੂਪੀ ਵੀ ਜੋੜ ਦਿੰਦੇ ਨੇ। ਫਿਰ ਜਿਹੜਾ ਇਹੀ ਹੁੰਦਾ ਕਿ ਜੀ ਇਹ ਜਿਹੜਾ ਐਨਵਾਇਰਨਮੈਂਟ ਨੂੰ ਗੰਦਾ ਕਰ ਰਹੇ ਨੇ, ਇਹ ਪਰਾਲੀ ਸਾੜਨ ਕਰਕੇ ਹੋ ਰਿਹਾ ਹੈ, ਇੰਨੀਆਂ ਅੱਗਾਂ ਲੱਗਦੀਆਂ ਨੇ। ਫਿਰ ਜਦੋਂ ਅਸੀਂ ਹਕੀਕਤ ਦੇ ਵਿੱਚ ਦੇਖਦੇ ਹਾਂ ਕਿ ਜੇ ਇਹ ਵੀ ਮੰਨ ਲਿਆ ਜਾਏ ਕਿ ਪਰਾਲੀ ਜਿਹੜੀ ਖੇਤਾਂ ਦੇ ਵਿੱਚ ਸਾੜੀ ਜਾਂਦੀ ਹੈ, ਕਿੱਥੇ ਲੈ ਕੇ ਜਾਣ ਕਿਸਾਨ? ਜਾਂ ਤਾਂ ਇਹ ਹੈ ਕਿ ਵੀ ਤੁਸੀਂ ਕੋਈ ਆਲਟਰਨੇਟ ਪ੍ਰਬੰਧ ਕਰੋ, ਜਿਵੇਂ ਬਾਇਓਫਿਊਲ ਹੈ, ਕੋਈ ਹੋਰ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਤਾਂ ਇਹ ਹੈ, ਇਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ। ਸੈਂਟਰ ਗਵਰਨਮੈਂਟ ਪ੍ਰੋਜੈਕਟ ਬਣਾ ਕੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਜਿਹੜੀਆਂ ਇੱਕ ਉਹਦੇ 'ਚ ਜੇ ਕਿਸਾਨ ਕੋਆਪਰੇਟ ਨਾ ਕਰੇ ਤਾਂ ਤੁਸੀਂ ਕਹਿ ਸਕਦੇ ਹੋ ਹੁਣ ਜੇ ਕਿਸਾਨ ਨੇ ਦੂਸਰੀ ਫਸਲ ਬੀਜਣੀ ਹੈ, ਉਹਦੇ ਕੋਲੋਂ ਕਿੱਥੇ ਉਹਨੇ ਲਿਜਾਣਾ। ਲੇਕਿਨ ਇਹਨੂੰ ਇੰਨੀ ਤੇਜ਼ੀ ਨਾਲ ਜਾਂ ਬਾਰ-ਬਾਰ ਐਨਵਾਇਰਨਮੈਂਟ ਪੋਲਿਊਸ਼ਨ ਦੇ ਨਾਲ ਜੋੜ ਕੇ ਇਹਨੂੰ ਇਵੇਂ ਕੀਤਾ ਗਿਆ ਕਿ ਜਿਵੇਂ ਜਿਹੜੇ ਸਾਹ ਲੈਣ 'ਚ ਜਿਹਨਾਂ ਨੂੰ ਦਿੱਕਤ ਆ ਰਹੀ ਹੈ ਜਾਂ ਏਅਰ ਕੁਆਲਿਟੀ ਪੂਅਰ ਹੈ, ਉਹਦੇ ਲਈ ਜ਼ਿੰਮੇਵਾਰ ਹੀ ਕਿਸਾਨ ਨੇ। ਹੁਣ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਬੜੀ ਖਿਚਾਈ ਕੀਤੀ ਔਰ ਪੰਜਾਬ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਰਾਹੁਲ ਮਹਿਰਾ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਵੀ ਹੋਏ। ਉਹਨਾਂ ਨੇ ਆਪਣਾ ਜਿਹੜਾ ਉਹ ਬਿਆਨੀਆ ਦਿੱਤਾ। ਪਰ ਹੁਣ ਤੁਸੀਂ ਹੈਡਲਾਈਨ ਤੋਂ ਜਿਹੜੀ ਇਹਨਾਂ ਦੀ ਮੇਨ ਨਿਊਜ਼ ਏਜੰਸੀ ਨੇ ਦਿੱਤਾ ਮੈਸੇਜ ਬਾਕੀਆਂ ਨੂੰ ਦਿੱਤਾ ਕਿ ਵੀ ਹੁਣ ਇਹਨਾਂ ਨੇ ਸਿੱਖਾਂ ਨੂੰ ਮਾਫ ਨਹੀਂ ਕੀਤਾ। ਨਾ ਤਾਂ 3 ਖੇਤੀ ਕਾਨੂੰਨ ਵਾਪਸ ਲੈਣ ਦੇ ਮੌਕੇ ਜਿਹੜੇ ਮੋਦੀ ਔਰ ਅਮਿਤ ਸ਼ਾਹ ਦੇ ਗੋਡੇ ਟਕਵਾਏ, ਜਾਂ ਹੁਣ ਇਹਨਾਂ ਦੀ 4 ਰੋਜ਼ਾ ਜੰਗ ਦੇ ਵਿੱਚ ਸਿੱਖਾਂ ਨੇ ਆਪਣੀ ਨਿਊਟਰੈਲਿਟੀ ਦਿਖਾਈ।
ਫਿਰ ਜੇ ਲੈਂਡ ਪੂਲਿੰਗ ਪਾਲਿਸੀ ਦੇ ਥੱਲੇ ਇਹ ਪੰਜਾਬ ਦੀ ਜ਼ਮੀਨ ਕਾਬੂ ਕਰਨਾ ਚਾਹੁੰਦੇ ਸੀ, ਉਹਦੇ ਖਿਲਾਫ ਵੀ ਸਿੱਖ ਖਲੋ ਗਏ, ਉਹ ਵਾਪਸ ਲੈਣੀ ਪਈ। ਹੁਣ ਹੜ੍ਹ ਲੈ ਕੇ ਇਹਨਾਂ ਨੇ ਬਰਬਾਦੀ ਕੀਤੀ। ਪਰ ਹੁਣ ਅਜੇ ਫਾਈਨਲ ਸਟੈਪ ਜਿਹੜਾ ਥਰੂ ਕੋਰਟ ਆਰਡਰ ਹੋਏਗਾ ਤਾਂ ਕਿ ਪੋਲੀਟੀਕਲ ਬਲੇਮ ਨਾ ਹੋਏ। ਵਾਈ ਨਾਟ ਅਰੈਸਟ ਫਾਰਮਰਸ ਬਰਨਿੰਗ ਸਟਬਲ ਟੂ ਸੈਂਡ ਮੈਸੇਜ ਸੁਪਰੀਮ ਕੋਰਟ ਟੂ ਪੰਜਾਬ। ਹੁਣ ਸੁਪਰੀਮ ਕੋਰਟ ਦੇ ਇਸ ਬੈਂਚ ਦੇ ਵਿੱਚ ਕੋਈ ਆਰਡੀਨਰੀ ਜੱਜ ਨਹੀਂ ਬੈਠੇ ਹੋਏ, ਉਹਨਾਂ ਦਾ ਚੀਫ ਜਸਟਿਸ ਬੈਠਾ ਹੈ ਮਿਸਟਰ BR ਗਵਾਈ ਔਰ ਜਸਟਿਸ K ਵਿਨੋਦ ਚੰਦਰਨ। ਔਰ ਉਹ ਇਹ ਕਹਿ ਰਹੇ ਨੇ ਕਿ ਜੀ 3 ਹਫ਼ਤੇ ਦੇ ਵਿੱਚ ਸਾਨੂੰ ਦੱਸੋ ਕਿ ਬਈ 에ਅਰ ਪੋਲਿਊਸ਼ਨ ਨੂੰ ਘਟਾਉਣ ਲਈ ਕੀ ਕੀਤਾ। ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ ਕਿਸਾਨਾਂ ਨੂੰ? ਦੇਖੋ ਜਿਹੜੇ ਉਹ ਕਰਦੇ ਨੇ ਉਹਨਾਂ ਨੂੰ ਅਰੈਸਟ ਕਰੋ। ਯੂ ਟੇਕ ਏ ਕਾਲ, ਅਦਰਵਾਈਜ਼ ਵੀ ਵਿਲ ਇਸ਼ੂ ਏ ਮੈਂਡੇਮਸ ਕੋਰਟ ਆਰਡਰ। ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਦੱਸੋ 3 ਹਫ਼ਤੇ ਦੇ ਵਿੱਚ ਤੁਸੀਂ ਕੀ ਮੇਜਰ ਕਰ ਰਹੇ ਹੋ। ਔਰ ਉਹਨਾਂ ਨੂੰ ਉਹ ਕਹਿ ਰਿਹਾ ਹੈ ਕਿ ਜੀ ਇਹਨਾਂ ਨੂੰ ਗ੍ਰਿਫਤਾਰ ਕਰੋ ਕਿਸਾਨਾਂ ਨੂੰ। ਬੈਂਚ ਐਕਸਪ੍ਰੈਸਡ ਡਿਸਸੈਟਿਸਫੈਕਸ਼ਨ ਕਿ ਜੀ ਤੁਸੀਂ ਕੋਈ ਸਟ੍ਰਿੰਜੈਂਟ ਮੇਜਰ ਨਹੀਂ ਲੈ ਰਹੇ। ਉਹ ਜਿਹੜਾ ਆਲਰੇਡੀ ਜਿਹੜਾ ਵਕੀਲ ਹੈ ਪੰਜਾਬ ਗੌਰਮੈਂਟ ਦਾ, ਉਹ ਕਹਿੰਦਾ ਜੀ ਅਸੀਂ ਬਹੁਤ ਹੁਣ ਘਟ ਗਏ ਨੇ ਸਟਬਲ ਬਰਨਿੰਗ ਦੇ ਕੇਸ। ਉਹ ਜਿਹੜੇ ਕੁਛ ਸਾਲ ਪਹਿਲਾਂ 77,000 ਕੇਸ ਹੁੰਦਾ ਸੀ, ਹੁਣ ਸਿਰਫ ਉਹ 10,000 ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਗ੍ਰਿਫਤਾਰ ਕਿਸਾਨਾਂ ਨੂੰ ਕਰਨ ਦਾ ਕਹਿ ਰਹੇ ਹੋ, ਅਰੈਸਟਿੰਗ ਸਮਾਲ ਫਾਰਮਰਸ ਹੂ ਟਿਲਟ ਅਰਾਊਂਡ 1 hectare of land could disproportionately impact them, and if they were arrested their dependents will suffer too। ਕਿ ਬਈ 10 ਏਕੜ ਵੀ ਉਹਨਾਂ ਕੋਲ ਨਹੀਂ ਹੈ, ਉਹਨਾਂ ਨੂੰ ਜੇ ਅਸੀਂ ਗ੍ਰਿਫਤਾਰੀਆਂ ਹੀ ਕਰਨ ਲੱਗ ਗਏ, ਉਹਨਾਂ ਦੇ ਟੱਬਰਾਂ ਦਾ ਕੀ ਬਣੇਗਾ ਔਰ ਦੂਸਰਾ ਕੀ ਹੋਏਗਾ। ਪਰ ਇਸ ਦੇ ਉੱਤੇ ਚੀਫ ਜਸਟਿਸ ਜਿਹੜਾ ਕਹਿੰਦਾ, ਉਹਨਾਂ ਨੇ ਕਿਹਾ ਕਿ ਜੀ ਅਰੈਸਟ ਨੀਡ ਟੂ ਬੀ ਮੇਡ ਐਂਡ ਮਸਟ ਬੀ ਨੈਸੈਸਿਟੀ ਟੂ ਸੈਟ ਐਨ ਐਗਜ਼ਾਮਪਲ। ਫੜੋਗੇ ਇਹਨਾਂ ਨੂੰ ਕਿਸਾਨਾਂ ਨੂੰ ਤਾਂ ਕਿ ਇੱਕ ਜਿਵੇਂ ਇੱਕ ਉਦਾਹਰਣ ਸੈੱਟ ਹੋਏ। ਫਿਰ ਉਹਨਾਂ ਨੂੰ ਕਿਹਾ ਕਿ ਟੂ ਕਮ ਆਊਟ ਵਿਦ ਅ ਕੰਕਰੀਟ ਪਲਾਨ ਟੂ ਪ੍ਰੀਵੈਂਟ ਪੋਲਿਊਸ਼ਨ ਦਾ ਸੇਮ ਸ਼ੈਲ ਬੀ ਡਨ ਵਿਦਨ 3 weeks। 3 ਵੀਕ ਦਾ ਵਕਤ ਦਿੱਤਾ ਹੈ ਕਿ ਜੀ ਇਹਨਾਂ ਦੀਆਂ ਗ੍ਰਿਫਤਾਰੀਆਂ ਕਰੋ, ਨਹੀਂ ਤਾਂ ਤੁਸੀਂ ਇਹ ਦੱਸੋ ਵੀ ਕੀ ਕਰਨਾ ਹੈ। ਔਰ ਉਹ ਚੀਫ ਜਸਟਿਸ ਕਹਿ ਰਹੇ ਫਾਰਮਰਸ ਆਰ ਸਪੈਸ਼ਲ ਐਂਡ ਵੀ ਆਰ ਈਟਿੰਗ ਬਿਕੋਜ਼ ਆਫ them, ਬਟ ਇਟ ਡਜ਼ਨਟ ਮੀਨ that we cannot protect the environment। ਠੀਕ ਹੈ ਜੀ, ਕਿਸਾਨ ਨੇ, ਉਹਨਾਂ ਦੇ ਉਪਜਾਏ ਅੰਨ ਕਰਕੇ ਅਸੀਂ ਜਿਉਂਦੇ ਹਾਂ, ਪਰ ਸਾਡੇ ਲਈ ਇਨਵਾਇਰਨਮੈਂਟ ਬੜਾ ਇੰਪੋਰਟੈਂਟ ਹੈ। ਕਿਵੇਂ ਹੋ ਸਕਦਾ ਸੀ? ਵਾਈ ਡੋਂਟ ਯੂ ਥਿੰਕ ਆਫ some penalty provision? If some people are behind bar, it will send the correct message ਕਿ ਜੀ ਉਹਨਾਂ ਨੂੰ ਜੇਲ੍ਹਾਂ 'ਚ ਰੱਖੋ। ਬਾਕੀਆਂ ਨੂੰ ਜਿਹੜਾ ਇਹ ਹੈ ਜਿਸ ਹੱਦ ਤੱਕ ਹੁਣ ਚਲੇ ਗਏ ਨੇ, ਤੇ ਫਿਰ ਵੀ ਜੇ ਆਪਣਿਆਂ ਨੂੰ ਇਹ ਸਮਝਾਉਣਾ ਜਿਹੜਾ ਉਸੇ ਲਈ ਸਾਡਾ ਵਕਤ ਔਰ ਐਨਰਜੀ ਔਰ ਰੀਸੋਰਸ ਲੱਗ ਰਹੇ ਹੋਣ ਵੀ ਖਾਲਿਸਤਾਨ ਕਿਉਂ ਜ਼ਰੂਰੀ ਹੈ, ਫਿਰ ਸਾਡਾ ਰੱਬ ਹੀ ਰੱਖ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਨਵਲ ਗੁੱਜਰ ਜੀ, ਸੋਹਨ ਮਾਇਲ ਜੀ, ਔਰ ਇਸੇ ਤਰ੍ਹਾਂ ਮਨਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਰਾਜਵਿੰਦਰ ਕੌਰ ਜੀ, ਬਸਰਾ ਜੀ, ਔਰ ਅਰਜਨ ਬਾਜਵਾ ਜੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਅੱਜ ਆਏ ਨੇ। ਕੱਲ੍ਹ ਤੁਹਾਡੀ ਗੈਰ ਹਾਜ਼ਰੀ ਲਾਤੀ ਆਪਾਂ, ਸੋ ਅੱਜ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਆਪਾਂ ਇਸ ਟੌਪਿਕ ਦੀ ਗੱਲ ਵੀ ਕੀਤੀ ਸੀ ਕੱਲ੍ਹ ਕਿ ਜਿਹੜੇ 57 ਮੁਲਕਾਂ ਦੇ ਜਿਹੜੇ ਸ਼ੇਖ ਸੀ ਉਹ ਇਕੱਠੇ ਹੋਏ ਨੇ, ਤੇ ਬਟ ਕੁਛ ਨਹੀਂ ਨਿਕਲਿਆ ਵਿੱਚੋਂ। ਯਾਕੂਬ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਹਾਕਮ ਕਲਾਸ ਹੈ ਜਿਹਨਾਂ ਨੇ ਇਆਸ਼ੀ ਨੂੰ ਆਪਣੀ ਜੀਵਨ ਜਾਚ ਬਣਾਇਆ, ਉਹ ਤਾਂ ਭਗੌੜੇ ਨੇ, ਉਹਨਾਂ ਨੇ ਨਹੀਂ ਕਰਨਾ ਹੈ ਕੁਛ ਵੀ। ਲੇਕਿਨ ਮੁਸਲਿਮ ਆਵਾਮ ਦੇ ਵਿੱਚ ਬਹੁਤ ਗੁੱਸਾ ਹੈ ਇਸ ਗੱਲ ਦੇ ਉੱਤੇ, ਔਰ ਅਲਟੀਮੇਟਲੀ ਇਹਨਾਂ ਦੇ ਵੀ ਤਖਤੇ ਪਲਟੇ ਜਾਣਗੇ ਔਰ ਸੱਚ ਦੀ ਆਵਾਜ਼ ਪ੍ਰੀਵੇਲ ਕਰੇਗੀ। ਔਰ ਪ੍ਰਭਜੋਤ ਗੇਮਿੰਗ ਜੀ और सतनाम सिंह जी, फिर इसी तरह याकूब जी कहते हैं कि मैं बार बार कहता हूँ कि खालिस्तान कश्मीर और फ़लस्तीन का जड़ा मसला है बिल्कुल एक जैसा है, और तीनों पर जड़ा दुश्मन है वो कब्जा करना चाहता है। सो कहते उन्होंने फ्री करवाओ। इस बारे उन्हें काफ़ी सारे इस दे बिहाफ ते मैसेज लिखे ने उन्होंने। सो इसी तरह गुरविंदर मान जी भी, और फिर इस तरह वारिस पंजाब दे, और अमरजीत सिंह सानी जी भी, और फिर इस तरह वारिस पंजाब दे कहते हैं कि सारी दुनिया कुल जहान खालिस्तान ही खालिस्तान, सरबादा भला खालिस्तान ही खालिस्तान। और फिर इसी तरह सरबजीत सिंह जी, और फिर इसी तरह याकूब जी कहते ने कि कितने कम प्रोटेस्ट करेंगे।
फिर इसी तरह निहंग सिंह जी भी और बलिहार सिंह कंग जी भी, नरिंदर सिंह जी भी और फिर इसी तरह कुलदीप कौर जी भी, गुरचंद सिंह कंग जी, जतिंदर सिंह जी भी और फिर इस तरह शाबले जी भी। ऑलवेज ऑसम प्रोग्राम, सो जीनियस गाइज ऑल ऑफ यू। और फिर इसी तरह हाँ जी बलहाल अहमद जी भी सानू हलो कहते ने और आल अबाउट ट्रूथ एंड सिखिज्म जी भी और दलविंदर सिंह जी भी। और बिलाल जी कहते हैं कि डॉक्टर साहब आज सऊदी और पाकिस्तान के दरमियान सिक्योरिटी डील हुई है और अब पाकिस्तान सऊदी अरब की जड़ी है सिक्योरिटी करेगा। आपका क्या ख्याल है, आपकी क्या राय है? देखो वैसे भी पहला भी एक फोर्स शायद ਜਿਹੜੇ ਪਾਕਿਸਤਾਨੀ ਫੌਜ ਦੇ ਰਿਟਾਇਰਡ ਜਨਰਲ ਰਾਹਿਲ ਉਹਨਾਂ ਦੀ ਕਮਾਂਡ ਥੱਲੇ ਸੀ ਔਰ ਮੇਰਾ ਖਿਆਲ ਹੈ ਵੀ ਜਦੋਂ ਈਵਨ ਨਿਊਕਲੀਅਰ ਵੀ ਡਿਵੈਲਪ ਕੀਤਾ ਹੈ ਪਾਕਿਸਤਾਨ ਨੇ ਉਦੋਂ ਸਾਊਦੀਜ਼ ਔਰ ਦੂਸਰੇ ਇਸਲਾਮਿਕ ਮੁਲਕਾਂ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਸੇ ਉਹ ਇਹ ਸਮਝਦੇ ਸੀ ਕਿ ਵੀ ਸਾਡੀ ਰਾਖੀ ਹੋਏਗੀ। ਪਰ ਮੈਨੂੰ ਨਹੀਂ ਇਹ ਲੱਗਦਾ। ਤੁਸੀਂ ਦੇਖੋ ਵੀ ਕਿਵੇਂ ਇਜ਼ਰਾਈਲ ਨੇ ਇਸ ਸਾਰੇ ਅਜੇ ਉਹਨਾਂ ਦੀ ਜਿਹੜੀ ਕਰਾਰਦਾਦ 50 ਮੁਲਕਾਂ ਦੇ ਪ੍ਰੈਜ਼ੀਡੈਂਟ ਜਾਂ ਮੁੱਖ ਸ਼ੇਖ ਉਹਦੀ ਸਿਆਹੀ ਵੀ ਨਹੀਂ ਸੀ ਸੁੱਕੀ ਤੇ ਉਹਨਾਂ ਨੇ ਅੱਧੀ ਰਾਤ ਤੋਂ ਬਾਅਦ ਗਜ਼ਾ ਦੇ ਉੱਤੇ ਫੁੱਲ ਸਕੇਲ ਟੈਂਕਾਂ ਦੇ ਨਾਲ ਹਮਲਾ, 50 ਬੰਦੇ ਮਰ ਗਏ ਨੇ, ਉੱਥੇ ਅਫੜਾ ਦਫੜੀ ਮਚੀ ਹੋਈ ਹੈ, ਬੁਰਾ ਹਾਲ ਮੌਕੇ ਦਿਹਾੜੇ। ਇਹਦਾ ਮਤਲਬ ਇਹ ਹੈ ਕਿ ਇਜ਼ਰਾਈਲ ਨੇ ਮੈਸੇਜ ਦਿੱਤਾ ਹੈ ਕਿ ਤੁਸੀਂ ਜੋ ਮਰਜ਼ੀ ਲਿਖੀ ਜਾਓ, ਅਸੀਂ ਵੀ ਡੋਂਟ ਗਿਵ ਅ ਡੈਮ। ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਹਾਲਾਤਾਂ 'ਚ ਜਿਹੜਾ ਈਵਨ ਇਸ ਕਿਸਮ ਦਾ ਕੋਈ ਅਲਾਇੰਸ ਵੀ ਜਿਹੜਾ ਹੈ ਉਹ ਕੋਈ ਮਦਦਗਾਰ ਹੋਏਗਾ। ਅਦਰਵਾਈਜ਼ ਪਾਕਿਸਤਾਨ ਨੂੰ ਸਿੰਗਲ ਆਊਟ ਕਰਨਗੇ ਫਿਰ ਔਰ ਇਹਨਾਂ ਦੀਆਂ ਨਜ਼ਰਾਂ 'ਚ ਪਾਕਿਸਤਾਨ ਨਿਊਕਲੀਅਰ ਪ੍ਰੋਗਰਾਮ ਔਰ ਦੂਸਰਾ ਵੀ ਹਾਂ ਜੇ ਇਸਲਾਮਿਕ ਮੁਲਕ ਸਾਂਝੇ ਤੌਰ ਦੇ ਉੱਤੇ ਇਕੱਠਾ ਹੋ ਕੇ ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ, ਪੈਸਾ ਹੈ, ਕਿੰਨੀ ਜਿਹੜੀ ਆ ਉਹਨਾਂ ਦੀ ਸਟਰੈਂਥ ਹੈ, ਨੰਬਰ ਹੈ, 2 ਬਿਲੀਅਨ ਦਾ ਨੰਬਰ ਹੈ। ਪਰ ਇਹ ਜਿਹੜਾ ਇਜ਼ਰਾਈਲ ਨੇ ਮੈਸੇਜ ਦਿੱਤਾ ਔਰ ਤੁਸੀਂ ਦੇਖੋ ਵੀ ਪਿਛਲੇ 24 ਘੰਟੇ 'ਚ ਕੀ ਰਿਐਕਸ਼ਨ ਆਇਆ ਕਿਸੇ ਦਾ। ਕਿਉਂਕਿ ਜੇ ਤਾਂ ਉਸ ਮੀਟਿੰਗ 'ਚੋਂ ਉਸ ਮੀਟ 'ਚੋਂ ਕੋਈ ਸਟਰੋਂਗ ਲਾਈਨ ਜ਼ਬਾਨੀ ਕਲਾਮੀ ਗੱਲਾਂ ਹੋਈਆਂ ਕਿ ਜੀ ਇਸਲਾਮਿਕ ਨੈਟੋ ਬਣਾਓ, ਦੂਜਾ ਬਣਾਓ, ਪਰ ਕੁਛ ਵੀ ਜਿਹੜਾ ਔਨ ਦਾ ਪੇਪਰ ਅਦਰ ਦੈਨ ਕਿ ਐਮਪਟੀ ਵਰਡਸ ਨੂੰ ਮੈਂ ਇਸ ਲਈ ਕੱਲ੍ਹ ਦਾ ਪ੍ਰੋਗਰਾਮ ਕੀਤਾ ਸੀ ਕਿ ਵੀ 50 ਮੁਲਕਾਂ ਦੇ ਇਕੱਠੇ ਹੋਏ ਔਰ ਹੌਟ ਏਅਰ ਛੱਡੀ, ਗਰਮ ਹਵਾ। ਸੋ ਇਸ ਸਾਰੇ 'ਚੋਂ ਚਲੋ ਪਾਕਿਸਤਾਨ ਦੀ ਮਦਦ ਹੋ ਜਾਏਗੀ, ਸਾਊਦੀ ਅਰੇਬੀਆ ਕੋਈ ਫੰਡਿੰਗ ਕਰ ਦੇਗਾ, ਪਰ ਇਹਦੇ ਨਾਲ ਨਹੀਂ ਹੈ। ਜਿਹੜੀ ਲੜਾਈ ਹੈ ਜਿਸ ਲੈਵਲ ਦੇ ਉੱਤੇ ਉਹ ਯਕਜ਼ਿਆਦੀ ਤੋਂ ਬਿਨਾਂ, ਸੋਲੀਡੈਰਿਟੀ ਤੋਂ ਬਿਨਾਂ। ਔਰ ਕੱਲ੍ਹ ਵਾਲਾ ਜਿਹੜਾ ਤੁਹਾਡਾ ਮੈਸੇਜ ਵੀ ਸੀ ਮੈਂ ਅੱਜ ਕਿਸੇ ਹੋਰ ਨਾਲ ਵੀ ਸ਼ੇਅਰ ਕਰ ਰਿਹਾ ਸੀ ਕਿ ਭਾਈ ਉਹ ਇਹਨਾਂ ਦੇ ਇਹ ਕਹਿੰਦੇ ਨੇ ਕਿ ਇਸਰਾਈਲ ਪਹਿਲਾਂ ਮੁਸਲਮਾਨ ਜਦੋਂ ਹੋ ਜਾਏਗਾ ਤਾਂ ਫਿਰ ਅਸੀਂ ਉਹਦੇ ਖਿਲਾਫ ਲੜਾਂਗੇ। ਇਹ ਸ਼ੋਅ ਕਰਦਾ ਵੀ ਇਨਰ ਇਹਦੇ ਬਾਵਜੂਦ ਕਿ 50 ਮੁਲਕਾਂ ਦੇ ਰਹਿਬਰ ਇਕੱਠੇ ਹੋਏ ਲੇਕਿਨ ਕਿੰਨੀ ਇੰਟਰਨਲ ਡਿਸਯੂਨਿਟੀ ਹੈ ਜਿਸ ਲੈਵਲ 'ਤੇ। और इसी तरह हाँ जी इंद्रप्रीत सिंह जी भी, बलविंदर सिंह जी भी और फिर इसी तरह हाँ जी गुरप्रकाश सिंह जी भी और बलजीत बराज जी भी और बिलाल जी कहते हैं कि जैसे गाने वाले वैसे बजाने वाले, जैसे इंडियन गवर्नमेंट वैसे इंडियन सुप्रीम कोर्ट। हाँ बिल्कुल ठीक है। वेरी फनी। और निहंग सिंह जी कहते हु विल अरेस्ट द पीपल who are doing fireworks on Diwali? Those days Diwali quality air is about 500 or more. ਹਾਂ ਇਹ ਬਿਲਕੁਲ ਬਿਲਕੁਲ। ਸੋ ਇਸ ਦਿਨ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।